Liddard, Bakersfield, Amarjeet Singh, Stockton, Garewal Travel Services, Yuba City, Tax, Payroll, Visa, OCI card, passport ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲ ਗਰੋਵ, ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਵਿੰਦਰ ਬਸਰਾ, ਜਗਦੀਸ਼ ਚੌਹਾਨ, ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ, ਬਲਜਿੰਦਰ ਨਿੱਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ ਤੇ ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸਰੋਤੇ, ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਪ੍ਰੋਗਰਾਮ ਟਰੱਕਿੰਗ ਨੂੰ ਲੈ ਕੇ ਹੁੰਦਾ, ਕੀ ਕੁਝ ਵਾਪਰ ਰਿਹਾ ਟਰੱਕਿੰਗ ਦੇ ਵਿੱਚ। ਤੁਹਾਡਾ ਵੀ ਕੋਈ ਕੁਐਸਚਨ ਹੁੰਦਾ, ਤੁਸੀਂ 408-272-5200 ਤੇ ਕਾਲ ਕਰ ਸਕਦੇ ਆ, ਕੋਈ ਟੈਕਨੀਕਲ ਕੁਐਸਚਨ। ਤੇ ਉਸ ਤੋਂ ਪਹਿਲਾਂ ਕੁਝ ਖਬਰਾਂ ਅਮਰੀਕਾ ਵਿੱਚ ਆਲੇ ਦੁਆਲੇ ਕੀ ਵਾਪਰ ਰਿਹਾ ਹੈਗਾ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਅੱਜ ਇਹ ਖਬਰ ਆ ਰਹੀ ਹੈ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਉਹਨਾਂ ਦੇ ਆਪਣੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਜ਼ ਉਹਨਾਂ ਦੀ ਛੁੱਟੀ ਕਰਨ ਜਾ ਰਹੇ ਹੈਗੇ ਆ। ਸੋ ਮਾਈਕ ਵਾਲਜ਼ ਪਹਿਲੇ ਉਹਨਾਂ ਦੀ ਕੈਜੂਅਲਟੀ ਹੋਊਗੀ ਸੈਕੰਡ ਐਡਮਿਨਿਸਟ੍ਰੇਸ਼ਨ ਦੇ ਵਿੱਚ 3 ਮਹੀਨਿਆਂ ਦੇ ਵਿੱਚ ਹੈਗਸੈਥ ਤੇ ਮਾਈਕ ਵਾਲਜ਼ ਇਹ ਸਾਰੇ ਇਸ਼ੂ ਨੂੰ ਜਿਹੜਾ ਸਿਗਨਲ ਵਾਲਾ ਹੋਇਆ ਸੀ ਲੀਕ, ਉਸ ਦੇ ਸੰਬੰਧ ਦੇ ਵਿੱਚ ਕਾਫੀ ਵਿਰੋਧ ਹੋ ਰਿਹਾ ਸੀ। ਸੋ ਇਹ ਹੁਣ ਲੇਟੈਸਟ ਖਬਰ ਆ ਰਹੀ ਹੈ ਵੀ ਕਿਸੇ ਵੀ ਟਾਈਮ ਉਹਨਾਂ ਦੀ ਜਿਹੜੀ ਛੁੱਟੀ ਆ ਉਹ ਹੋ ਸਕਦੀ ਹੈ ਜੀ। ਉਦਾਂ ਇਹ ਜਿਹੜੀ ਖਬਰ ਆ ਹਰਜੋਤ ਸਿੰਘ ਜੀ, ਜਿਹੜੇ ਡਿਫੈਂਸ ਸਕੱਤਰ ਹੈਗਸੈਥ ਨੂੰ ਲੈ ਕੇ ਵੀ ਜਿਹੜੀ ਉਹ ਆਈ ਸੀਗੀ, ਪਰ ਉਸ ਨੂੰ ਐਡਮਿਨਿਸਟ੍ਰੇਸ਼ਨ ਨੇ ਉਦੋਂ ਨਾ ਕਰ ਦਿੱਤੀ ਸੀ। ਕਹਿੰਦੇ ਵੀ ਨਹੀਂ, ਸਾਡਾ ਪੂਰਨ ਵਿਸ਼ਵਾਸ ਹੈਗਾ ਆ ਹੈਗਸੈਥ ਦੇ ਉੱਤੇ। ਸੋ ਉਦੋਂ ਉਹਨਾਂ ਨੇ ਜਿਹੜਾ ਉਹਨਾਂ ਨੂੰ ਨਹੀਂ ਸੀ ਬਦਲਿਆ। ਪਰ ਜਿਹੜੀ ਮਾਈਕ ਵਾਲਟਸ ਵਾਲੀ ਜਿਹੜੀ ਖਬਰ ਆ ਉਹ ਹੁਣ ਜ਼ਿਆਦਾ ਜਿਹੜੀ ਚਰਚਾ ਦੇ ਵਿੱਚ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਉਧਰ ਜਿਹੜੇ ਰਾਸ਼ਟਰਪਤੀ ਟਰੰਪ ਆ, ਇਕੋਨਮੀ ਮੰਦੀ ਚੱਲਣ ਦੇ ਕਰਕੇ ਉਸ ਦਾ ਇੱਕ ਵਾਰੀ ਫੇਰ ਉਸ ਦੇ ਉੱਤੇ ਨੈਰੇਟਿਵ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਵੀ ਇਹ ਜਿਹੜਾ ਇਸ ਟਾਈਮ ਜਿਹੜੀ ਵੀ ਇਕੋਨਮੀ ਚੱਲ ਰਹੀ ਹੈ, ਇਹ ਬਾਈਡਨ ਦੀ ਹੀ ਇਕੋਨਮੀ ਦਾ ਜਿਹੜਾ ਉਹ ਅਸਰ ਹੈਗਾ ਆ। ਆਪਣੇ ਸਿਰ ਭਾਰ ਜਿਹੜਾ ਉਹ ਅਜੇ ਨਹੀਂ ਲੈਣਾ ਚਾਹੁੰਦੇ, ਜਦਕਿ ਉਹਨਾਂ ਨੂੰ 100 ਦਿਨ ਤੋਂ ਵੱਧ ਦਾ ਵਕਤ ਹੋ ਚੁੱਕਾ ਹੈ ਸੱਤਾ ਦੇ ਵਿੱਚ ਆਇਆਂ ਦਾ। ਸੋ ਇਸ ਟਾਈਮ ਕਹਿ ਸਕਦੇ ਹਾਂ ਵੀ ਡੈਮੇਜ ਕੰਟਰੋਲ ਮੋਡ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਨਜ਼ਰ ਆ ਰਹੇ ਨੇ ਇਕੋਨਮੀ ਨੂੰ ਲੈ ਕੇ, ਖਾਸ ਕਰਕੇ ਜਦ ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਆਉਂਦਿਆਂ ਹੀ ਸਭ ਕੁਛ ਫਿਰ ਇਕਨੋਮਿਕਲ ਜਿਹੜਾ ਉਹ ਕਰ ਦੇਣਾ ਆ। ਪਰ ਇਕੋਨਮੀ ਅਜੇ ਸੁਣਦੀ ਨਹੀਂ ਪਈ ਉਹਨਾਂ ਦੀ, ਤੇ GDP ਜਿਹੜੀ ਸ਼ਰਿੰਕ ਹੋਣ ਤੋਂ ਬਾਅਦ 'ਚ ਇਹ ਜਿਹੜੀ ਇੱਕ ਨੈਰੇਟਿਵ ਆ ਉਹ ਚੇਂਜ ਕਰਨ ਦੀ ਜਿਹੜੀ ਰਾਸ਼ਟਰਪਤੀ ਟਰੰਪ ਦੀ ਕੋਸ਼ਿਸ਼ ਨਾਲ ਨਾਲ ਚੱਲ ਰਹੀ ਆ ਜੀ। ਅਗਲੀ ਖਬਰ ਜੱਗੀ ਜੌਲ ਦੇ ਸੰਬੰਧ ਦੇ ਵਿੱਚ ਇੰਗਲੈਂਡ ਦੇ 100 ਤੋਂ ਵੱਧ ਜਿਹੜੇ ਮੈਂਬਰ ਪਾਰਲੀਮੈਂਟਸ ਆ ਉਹਨਾਂ ਨੇ ਫੋਰਨ ਸੈਕਟਰੀ ਨੂੰ ਇੱਕ ਲੈਟਰ ਲਿਖਿਆ ਵੀ ਭਾਈ ਸ਼ਰੇਆਮ ਧੱਕਾ ਕਰ ਰਹੀ ਹੈ ਭਾਰਤੀ ਸਰਕਾਰ। 2017 ਨਵੰਬਰ ਮਹੀਨੇ ਤੋਂ ਜੱਗੀ ਜਗਤਾਰ ਸਿੰਘ ਜੌਲ ਨੂੰ ਇੰਡੀਆ ਦੀ ਸਰਕਾਰ ਨੇ ਫੜਿਆ ਹੋਇਆ ਤੇ 9 ਕੇਸ ਉਹਨਾਂ ਦੇ ਉੱਤੇ ਪਾਏ ਆ, ਜਿਨ੍ਹਾਂ ਦੇ ਚੋਂ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਕੇਸ ਚੋਂ ਬਿਲਕੁਲ ਬਰੀ ਹੋਇਆ। 9 ਕੇਸਾਂ ਦੇ ਵਿੱਚ ਕੋਈ ਵੀ ਉਹ ਜੋ ਆ ਪ੍ਰੂਵ ਨਹੀਂ ਕਰ ਸਕਦੇ। ਝੂਠੇ ਕੇਸ ਪਾ ਕੇ ਉਹਨੂੰ ਇੱਕ ਤਰ੍ਹਾਂ ਦੇ ਨਾਲ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਦੱਸ ਕੇ, ਹਾਲਾਂਕਿ ਉਹ ਬੋਰਨ ਇੰਗਲੈਂਡ ਦਾ ਆ, ਇਹ ਦੱਸਿਆ ਜਾ ਰਿਹਾ ਆ ਵੀ ਬਹੁਤ ਖਤਰਨਾਕ ਉਹ ਅੱਤਵਾਦੀ ਹੈਗਾ ਆ। ਸੋ ਇਸ ਸੰਬੰਧ ਦੇ ਵਿੱਚ ਫੋਰਨ ਸੈਕਟਰੀ ਡੇਵਿਡ ਲੈਮੀ ਉਹਨਾਂ ਨੂੰ ਇਹ ਲੈਟਰ ਜਿਹੜੇ ਆ 100 ਤੋਂ ਵੱਧ UK ਦੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਲਿਖਿਆ ਹੈਗਾ ਵੀ ਜੱਗੀ ਜੌਲ ਨੂੰ, ਜੋ ਕਿ ਬ੍ਰਿਟਿਸ਼ ਸਿਟੀਜ਼ਨ ਆ, ਉਸ ਨੂੰ ਉੱਥੋਂ ਛੁਡਾ ਕੇ ਲਿਆਂਦਾ ਜਾਵੇ ਜੀ। ਤੇ ਹਰਜੋਤ ਸਿੰਘ ਜੀ, ਟਰੱਕਿੰਗ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਟਰੱਕਿੰਗ ਨੂੰ ਲੈ ਕੇ ਜੇ ਤੁਹਾਡੇ ਕੋਈ ਵਿਚਾਰ ਆ ਜਾਂ ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਆ ਤਾਂ ਉਹ ਤੁਸੀਂ ਕਾਲ ਕਰ ਸਕਦੇ ਆ। ਨੰਬਰ ਹੈ 408-272-5200 4082725200 ਦੇ ਉੱਤੇ। ਤੇ ਜਿਹੜੇ ਜਿਨ੍ਹਾਂ ਨੇ ਕੱਲ ਜੇ ਸ਼ਾਮ ਨੂੰ ਮਿਸ ਕਰ ਗਏ ਤਾਂ ਉਹਨਾਂ ਦੇ ਲਈ ਦੱਸਦੇ ਜਾਈਏ, ਇੱਕ ਲਾਈਨ ਦੇ ਵਿੱਚ ਇਹ ਖਬਰ ਆ ਵੀ US ਤੇ ਯੂਕਰੇਨ ਦਾ ਆਪਸ ਦੇ ਵਿੱਚ ਕ੍ਰਿਟੀਕਲ ਮਿਨਰਲਸ ਦਾ ਜਿਹੜਾ ਸਮਝੌਤਾ ਆ ਉਹ ਹੋ ਚੁੱਕਾ ਆ। ਸੋ ਉਸ ਦੇ ਵਿੱਚ ਦਰਜਨਾਂ ਤੋਂ ਸੈਂਕੜਾ ਹੀ ਜਿਹੜੇ ਮਿਨਰਲਸ ਆ, ਜਿਹੜੇ ਧਾਤੂ ਹੁੰਦੇ ਆ, ਤੱਤ ਹੁੰਦੇ ਆ, ਉਹਨਾਂ ਦੇ ਬਦਲੇ ਅਮਰੀਕਾ ਜਿਹੜਾ ਆ ਉਹ ਹੁਣ ਉਹਨਾਂ ਨੂੰ ਰਾਸ਼ੀ ਦਊਗਾ ਤੇ ਨਾਲ ਕੀ ਸਿਕਿਉਰਿਟੀ ਗਰੰਟੀ ਦਊਗਾ, ਇਹ ਹੁਣ ਅੱਗੇ ਵਿੱਚ ਜਿਹੜਾ ਉਹ ਦੇਖਣਾ ਪਊਗਾ। ਤੇ ਇਮੀਗ੍ਰੇਸ਼ਨ ਨਾਲ ਰਿਲੇਟਡ ਰਾਜਕਨਵੀਰ ਸਿੰਘ ਜ਼ਰੂਰ ਸਾਂਝੀ ਕਰਦੇ ਜਾਈਏ ਵੀ ਫਲੋਰੀਡਾ ਦੇ ਵਿੱਚ 6 ਦਿਨਾਂ ਦਾ ਇਮੀਗ੍ਰੇਸ਼ਨ ਸਵੀਪ ਕੀਤਾ ਗਿਆ ਸੀ US ICS ਵੱਲੋਂ।
ਆਈਸੀਯੂ ਵੱਲੋਂ, ਤੇ ਉਹਨਾਂ ਨੇ 1100 ਤੋਂ ਵੱਧ ਲੋਕ ਜੋ ਆ ਉਹ ਅਰੈਸਟ ਕੀਤੇ ਹੈਗੇ ਆ। ਇਸੇ ਤਰ੍ਹਾਂ ਡੈਨਵਰ ਦੇ ਵਿੱਚ 3 ਕੰਪਨੀਆਂ ਨੂੰ ਜਿਹੜਾ ਫਾਈਨ ਕੀਤਾ ਗਿਆ ਆ $8 ਮਿਲੀਅਨ ਦਾ, ਕਿਉਂਕਿ ਉਹਨਾਂ ਨੇ ਇਲੀਗਲ ਲੋਕਾਂ ਨੂੰ ਜਿਹੜਾ ਜੌਬ ਦੇ ਉੱਤੇ ਰੱਖਿਆ ਹੋਇਆ ਸੀ। ਜੀ ਬਿਲਕੁਲ। ਹੁਣ ਆਪਾਂ ਜਿਹੜਾ ਕੁਝ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਹਾਂ। ਰਮਨ ਜੀ, ਕੱਲ ਦੀ ਇੱਕ ਟਿਕਟੌਕ ਤੇ ਇੱਕ ਬੀਬੀ ਦੀ ਵੀਡੀਓ ਬੜੀ ਵਾਇਰਲ ਜਿਹੜੀ ਉਹ ਚੱਲ ਰਹੀ ਆ ਪੋਰਟ ਆਫ ਜਿਹੜੇ ਸਿਆਟਲ ਆ ਉਸ ਨੂੰ ਲੈ ਕੇ, ਜਿਸ ਦੇ ਵਿੱਚ ਉਹ ਬੀਬੀ ਦਾਅਵਾ ਇਹ ਕਰੀ ਜਾਂਦੀ ਆ ਵੀ ਸਿਰਫ ਜੀ ਇੱਕ ਇੰਟਰਨੈਸ਼ਨਲ ਸ਼ਿਪ ਰਹਿ ਗਿਆ ਹੈ ਜੀ ਆਉਣ ਵਾਲਾ, ਤੇ ਉਸ ਤੋਂ ਬਾਅਦ ਦੇ ਵਿੱਚ ਸਮਾਨ ਦੀ ਰੀਟੇਲ ਦੇ ਵਿੱਚ ਬਹੁਤ ਜ਼ਿਆਦਾ ਕਿੱਲਤ ਹੋਊਗੀ। ਪਰ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਏਜੰਸੀਜ਼ ਆ ਉਹਨਾਂ ਨੇ ਜਿਹੜਾ ਇਹ ਕਨਫਰਮ ਕੀਤਾ, ਤੇ ਪੋਰਟ ਅਥਾਰਟੀ ਨੇ ਇਹ ਕਨਫਰਮ ਕੀਤਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਇਹ ਮਾਹੌਲ ਕਾਫੀ ਜ਼ਿਆਦਾ ਇਸ ਟਾਈਮ, ਖਾਸ ਕਰਕੇ ਟੈਰਿਫਸ ਤੋਂ ਬਾਅਦ ਚ ਕਈ ਤਰੀਕੇ ਦੇ ਰਿਊਮਰਸ, ਗਲਤ ਅਫਵਾਹਾਂ, ਸਭ ਕੁਝ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਜੇ ਆਪਾਂ ਪੋਰਟਸ ਤੋਂ ਹੀ ਗੱਲਬਾਤ ਸ਼ੁਰੂ ਕਰੀਏ, ਰਮਨ ਜੀ, ਕੀ ਤੁਹਾਨੂੰ ਪਤਾ ਲੱਗ ਰਿਹਾ ਜਿਹੜੇ ਪੋਰਟ ਦੇ ਉੱਤੇ ਟਰੱਕਰਸ ਕੰਮ ਕਰ ਰਹੇ ਆ, ਕੀ ਅੱਗੇ ਨਾਲੋਂ ਕੰਮ ਸਲੋ ਹੋਇਆ ਆ ਕਿ ਉਦਾਂ ਹੀ ਚੱਲ ਰਿਹਾ ਆ? ਕੀ ਸਥਿਤੀ ਜਿਹੜੀ ਆ ਪੋਰਟਸ ਨੂੰ ਲੈ ਕੇ ਜਿਹੜੀ ਆ ਉੱਥੇ ਟਰੱਕਿੰਗ ਨੂੰ ਨਾਲ ਜਿਹੜਾ ਉਹ ਚੱਲ ਰਹੀ ਹੈਗੀ ਆ? ਦੇਖੋ ਰਾਜਕਿਰਨ, ਜਿਹੜੀ ਹਾਲਾਤ ਚੱਲ ਰਹੇ ਹੈਗੇ, ਜੋ ਕਿਸਮ ਦਾ ਵੀ ਵਿਚਾਰ ਵਟਾਂਦਰਾ ਚੱਲ ਰਿਹਾ ਲੋਕਾਂ ਦੇ ਆਪਣੇ ਸਿਚੁਏਸ਼ਨ, ਕੋਈ ਆਪਣਾ ਕਿਸ ਤਰ੍ਹਾਂ ਦਾ ਦੇਈ ਜਾ ਰਿਹਾ ਵਿਚਾਰ, ਕਿਸ ਤਰ੍ਹਾਂ ਦਾ। ਸੋ ਮੇਰੇ ਖਿਆਲ ਇੱਕ ਤਾਂ ਪਹਿਲੀ ਗੱਲ ਇਹ ਕਹੂੰਗਾ ਕਿ ਜਿਹੜੇ ਤੁਹਾਡੇ ਰਿਲਾਇਬਲ ਰਿਸੋਰਸਿਸ ਹੈਗੇ ਉੱਥੋਂ ਹੀ ਤੁਸੀਂ ਜਿਹੜੀ ਆ ਨਿਊਜ਼ ਆ, ਖਬਰ ਆ ਜਾਂ ਸੋਚ ਆ ਜਿਹੜੀ ਉਹ ਲਿਆ ਕਰੋ। ਐਵੇਂ ਇੱਧਰੋਂ ਉੱਧਰੋਂ ਚੱਲਦੇ ਜਿਹੜੇ ਬੰਦੇ ਉਹਨਾਂ ਦੇ ਕੋਲੋਂ ਇਹ ਚੀਜ਼ਾਂ ਜਿਹੜੀਆਂ ਲੈਣੀਆਂ ਚੰਗੀਆਂ ਗੱਲਾਂ ਨਹੀਂ, ਤੁਸੀਂ ਆਪਣੀ ਜ਼ਿੰਦਗੀ ਤੇ ਅਸਰ ਪਾਉਣੇ ਆ ਉਹਨਾਂ ਚੀਜ਼ਾਂ ਦਾ ਲੈ ਕੇ। ਸੋ ਦੂਸਰੀ ਗੱਲ ਇਹ ਆ ਕਿ ਯੈਸ, ਜਿਹੜਾ ਆਉਣ ਵਾਲਾ ਸਮਾਂ ਹੈਗਾ, LA ਪੋਰਟ ਵੱਲੋਂ ਇਹ ਗੱਲ ਕਹੀ ਗਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਬਾਊਟ 30% ਜਿਹੜਾ ਫਰੇਟ ਹੈਗਾ ਉਹ ਘਟ ਸਕਦਾ ਹੈਗਾ ਜੇ ਤੇ ਟਾਈਮ ਤੇ ਗੱਲਬਾਤ ਨਾ ਕੀਤੀ ਗਈ ਜੀ। ਪਰ ਆਪਾਂ ਦੇਖੋ, ਜਦੋਂ ਆਪਾਂ ਗੱਲ ਕਰਦੇ ਹਾਂ ਲੇਕਿਨ ਆਪਾਂ ਕਹਿੰਦੇ ਹਾਂ ਜੀ ਕੈਨੇਡਾ ਵਾਲਿਆਂ ਦੀ ਗੱਲ ਕਰ ਲਈਏ, ਕੈਨੇਡਾ ਵਾਲੇ ਤਾਂ ਮਿੰਟ ਦੇ ਵਿੱਚ ਹੀ ਕਹਿੰਦੇ ਅੱਛਾ ਜੀ ਅਸੀਂ ਆਪਣਾ ਤੇਲ ਚਾਈਨਾ ਨੂੰ ਵੇਚ ਲੈਣਾ, ਅਸੀਂ ਫਲਾਣੀ ਚੀਜ਼ ਫਲਾਈਤਾ ਕਰਦੇ ਫਲਾਣੀ। ਜੇ ਅਨਦਰ ਕੰਟਰੀ ਕਰ ਸਕਦਾ ਤੇ ਫਿਰ ਅਮਰੀਕਾ ਵੀ ਕਰ ਲੂਗਾ, ਉਹ ਵੀ ਕਿਤੇ ਹੋਰੋਂ ਚੀਜ਼ ਲੈ ਲੂਗਾ, ਉਹ ਵੀ ਕਿਤੇ ਹੋਰੋਂ ਕੰਮ ਕਰ ਲੂਗਾ। ਠੀਕ ਹੈ ਨਾ? ਇਹ ਤਾਂ ਹੈ ਨਹੀਂਗਾ ਵੀ ਇੱਕੋ ਹੀ ਥਾਂ ਚਾਈਨਾ ਤੋਂ ਹੀ ਸਾਰਾ ਸਮਾਨ ਆਉਣਾ ਆ, ਜਾਂ ਡੈਫੀਨੇਟਲੀ ਚਾਈਨਾ ਤੋਂ ਇਹ ਆ ਵੀ ਸਮਾਨ ਜਿਹੜਾ ਆ ਰਿਹਾ ਆ, ਹੈਬਿਟ ਜਿਹੜੀ ਬਣੀ ਆ ਉਹਨੂੰ ਤੋੜਨ ਨੂੰ, ਉਹਨੂੰ ਕਰਨ ਨੂੰ ਟਾਈਮ ਲੱਗਣਾ ਹੈ। ਠੀਕ ਹੈ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਹੋਰ ਦੁਨੀਆ ਦੇ ਵਿੱਚ ਸਮਾਨ ਨਹੀਂ ਕਿਤੇ ਬਣਦਾ ਹੈਗਾ, ਹੋਰ ਕਿਸੇ ਕੰਟਰੀ ਦੀ ਕੋਈ ਚੀਜ਼ ਨਹੀਂ ਹੈਗੀ। ਸੋ ਆਈ ਡੋਂਟ ਨੋ, ਇਹ ਚੀਜ਼ ਜਿਹੜੀ ਆ ਇਹ ਕਾਫੀ ਜਿਹੜੀ ਧਵਾਈ ਜਾ ਰਹੀ ਆ ਕਿ ਇਹ ਚੀਜ਼ ਦੇ ਨਾਲ ਇੱਕਦਮ ਜ਼ਿੰਦਗੀ ਜਾਂ ਦੁਨੀਆ ਖਤਮ ਹੋ ਜਾਣੀ ਆ। ਡਿਸਰਪਸ਼ਨ ਆਈ ਹੈਗੀ ਆ। ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਸਿਚੁਏਸ਼ਨ ਹੈਗੀ ਆ, ਪਰ ਡੈਫੀਨੇਟਲੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਪੋਜ਼ਿਟਿਵ ਹੋਏਗੀ, ਪੋਜ਼ਿਟਿਵ ਹੋਊਗੀ। ਇਹਦੀ ਕੋਈ ਇਹ ਨਹੀਂ ਹੈਗੀ ਕਿ ਇਸ ਤਰ੍ਹਾਂ ਹੀ ਹਮੇਸ਼ਾ ਚੱਲਣੀ ਹੈ। ਜਾਂ ਹੁਣ ਕੱਲ ਨੂੰ ਤੁਸੀਂ ਇਹ ਸੋਚ ਸਕਦੇ ਹੋ ਕਿ ਅਮਰੀਕਾ ਦੇ ਵਿੱਚ ਸਟੋਰਾਂ ਦੀਆਂ ਸ਼ੈਲਫਾਂ ਖਾਲੀ ਹੋਣ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਕਹੂਗੀ ਕੋਈ ਗੱਲ ਨਹੀਂ, ਦੈਟਸ ਓਕੇ ਆ। ਇਟਸ ਨਾਟ ਲਾਈਕ ਦੈਟ। ਇਹ ਕੰਟਰੀ ਹੈ ਚਲਾਉਣਾ, ਇਹ ਕੋਈ ਐਵੇਂ ਛੋਟੀ ਮੋਟੀ ਚੀਜ਼ ਨਹੀਂ ਹੈਗੀ। ਸੋ ਮੇਰੇ ਖਿਆਲ ਦੇ ਵਿੱਚ ਥੋੜਾ ਜਿਹਾ ਹੌਸਲਾ ਰੱਖਣਾ ਚਾਹੀਦਾ, ਥੋੜੀ ਜਿਹੀ ਸਰਟਨਿਟੀ ਜਿਹੜੀ ਆ ਉਹ ਲਿਆਉਣੀ ਚਾਹੀਦੀ ਜ਼ਿੰਦਗੀ ਦੇ ਵਿੱਚ। ਠੀਕ ਹੈ, ਸਾਰਾ ਕੁਝ ਹੋ ਰਿਹਾ ਹੈਗਾ, ਬਟ ਇਟਸ ਲਾਈਫ ਇਜ਼ ਨਾਟ ਗੋਇੰ ਟੂ ਸਟਾਪ। ਤੇ ਦੂਸਰੀ ਗੱਲ, ਜਿਹੜਾ ਮੇਨ ਐਸ ਮੰਡੇ ਨੂੰ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਸਾਈਨ ਕੀਤਾ ਹੈਗਾ ਇੰਗਲਿਸ਼ ਇੰਗਲਿਸ਼ ਸਪੀਕਿੰਗ ਦਾ ਜਿਹੜਾ ਹੈਗਾ, ਠੀਕ ਹੈ ਨਾ, ਇੰਗਲਿਸ਼ ਬੋਲਣ ਦਾ ਜਿਹੜਾ ਕਾਨੂੰਨ ਕਹਿ ਲਓ ਉਹ ਪਹਿਲਾਂ ਹੀ ਸੀਗਾ, ਜਿਹੜਾ ਕਿ ਆਲਰੇਡੀ ਬੁੱਕਸ ਦੇ ਉੱਤੇ ਸੀਗਾ, ਇਨਫੋਰਸਮੈਂਟ ਨਹੀਂ ਸੀ ਕੀਤਾ ਜਾ ਰਿਹਾ। 2016 ਤੋਂ ਓਬਾਮਾ ਐਡਮਿਨਿਸਟ੍ਰੇਸ਼ਨ ਵੱਲੋਂ ਇਹਨੂੰ ਲੀਨੀਅੰਟ ਕਰ ਦਿੱਤਾ ਗਿਆ ਸੀਗਾ ਕਿ ਇਹਦੇ ਤੇ ਇਨਫੋਰਸਮੈਂਟ ਬੰਦ ਕਰ ਦਿੱਤੀ ਗਈ ਸੀ, ਹਟਾ ਦਿੱਤੀ ਗਈ ਸੀਗੀ। ਸਿਰਫ ਤੇ ਸਿਰਫ ਟਿਕਟ ਇਸ਼ੂ ਹੁੰਦੀ ਸੀਗੀ। ਉਸ ਤੋਂ ਪਹਿਲਾਂ ਇਹ ਟਿਕਟ ਵੀ ਇਸ਼ੂ ਹੁੰਦੀ ਸੀਗੀ, ਤੁਹਾਡਾ ਟਰੱਕ ਵੀ ਜਿਹੜਾ ਉਹ ਆਊਟ ਆਫ ਸਰਵਿਸ ਹੁੰਦਾ ਸੀਗਾ। ਹਾਂ, ਉਦੋਂ ਡਰਾਈਵਰ ਨੂੰ ਜਾਂ ਕੰਪਨੀ ਨੂੰ ਜੁਰਮਾਨਾ ਨਹੀਂ ਸੀ ਹੁੰਦਾ। ਹੁਣ ਡਰਾਈਵਰ ਤੇ ਕੰਪਨੀਜ਼ ਨੂੰ ਜਿਹੜਾ ਡਰਾਈਵਰ ਨੂੰ ਖਾਸ ਕਰਕੇ ਜਿਹੜਾ ਉਹ ਜੁਰਮਾਨਾ ਹੋਊਗਾ। ਟਰੱਕ ਜਿਹੜਾ ਉਹ ਇੰਪਾਊਂਡ ਵੀ ਹੋ ਸਕਦਾ, ਟਰੱਕ ਆਊਟ ਆਫ ਸਰਵਿਸ ਵੀ ਹੋ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਹੀ ਸੀਗੀਆਂ, ਇਹ ਸਿਰਫ ਥੋੜ੍ਹੀ ਜਿਹੀ ਲੂਜ਼ ਜਾਂ ਇਹਨਾਂ ਤੇ ਲਾਈਟ ਕੀਤਾ ਗਿਆ ਸੀ ਕੰਮ 2016 ਦੇ ਵਿੱਚ। ਉਹ ਦੁਬਾਰਾ ਜਿਹੜਾ ਆ ਉਹਨੂੰ ਇਸ ਚੀਜ਼ ਦੇ ਵਿੱਚ ਦੁਬਾਰਾ ਲੈ ਆਂਦਾ ਗਿਆ। ਸੋ ਇਹਦੇ ਵਿੱਚ ਬਹੁਤ ਮੈਨੂੰ ਜਿਹੜੀਆਂ ਕਾਲਸ ਵੀ ਆਈਆਂ ਹੈਗੀਆਂ, ਬਹੁਤ ਕਮੈਂਟਸ ਮਿਲੇ ਹੈਗੇ ਆ
ਕਿ ਤੁਸੀਂ ਬਹੁਤ ਡਰਾ ਰਹੇ ਹੋ ਲੋਕਾਂ ਨੂੰ, ਇਹ ਤਾਂ ਏਦਾਂ ਥੋੜ੍ਹੀ ਹੁੰਦਾ। ਦੇਖੋ, ਸਾਡਾ ਮਕਸਦ ਡਰਾਉਣ ਦਾ ਨਹੀਂ, ਸਾਡਾ ਮਕਸਦ ਇਹ ਆ ਕਿ ਜੇ ਤੁਸੀਂ ਏਦਾਂ ਦੇ ਮਾਹੌਲ ਦੇ, ਏਦਾਂ ਦੇ ਸਿਚੁਏਸ਼ਨ 'ਚ ਹੈਗੇ ਆ, ਤਾਂ ਬਹੁਤ ਆਪਸ਼ਨਸ ਹੈਗੀਆਂ, ਤੁਸੀਂ ਇੰਗਲਿਸ਼ ਸਿੱਖ ਸਕਦੇ ਆ। ਤੁਸੀਂ ਇੰਗਲਿਸ਼ ਨੂੰ ਚਾਹੇ ਆਪਣੇ ਲੋਕਲ ਅਡਲਟ ਸਕੂਲ 'ਚ ਸਿੱਖ ਲਓ, ਚਾਹੇ ਐਪਸ ਹੈਗੀਆਂ, ਬਹੁਤ ਜ਼ਿਆਦੀਆਂ ਐਪਸ ਹੈਗੀਆਂ, ਉਹ ਤੁਸੀਂ ਉਹਨਾਂ 'ਤੇ ਸਿੱਖ ਸਕਦੇ ਆ। ਤੁਸੀਂ ਟਰੱਕ ਦੇ ਵਿੱਚ ਜਾਂਦੇ ਆਪਣਾ ਰੇਡੀਓ ਔਨ ਕਰੋ, ਤੁਸੀਂ ਆਪਣੀ ਇੰਗਲਿਸ਼ ਨਿਊਜ਼ ਸੁਣੋ, ਤੁਸੀਂ ਉਹ ਉੱਤੇ ਆਪਣੇ ਆਪ 'ਚ ਬੋਲਣ ਦੀ ਕੋਸ਼ਿਸ਼ ਕਰੋ, ਗੱਲ ਕਰਨ ਦੀ ਕੋਸ਼ਿਸ਼ ਕਰੋ। ਸੋ ਇਹ ਨਹੀਂ ਗਾ, ਇਹ ਦੁਨੀਆ ਖਤਮ ਨਹੀਂ ਹੋ ਚੱਲਦੀ ਕਿ ਜੇ ਇੰਗਲਿਸ਼ ਕੰਪਲਸਰੀ, ਪਹਿਲਾਂ ਵੀ ਕੰਪਲਸਰੀ ਸੀ, ਔਰ ਜਦੋਂ ਅਸੀਂ ਟਰੱਕ ਦਾ ਲਾਇਸੈਂਸ ਲੈਂਦੇ ਸਾਨੂੰ ਉਦੋਂ ਵੀ ਪਤਾ ਹੋਣਾ ਚਾਹੀਦਾ ਵੀ ਇਹ ਕੰਪਲਸਰੀ ਚੀਜ਼ ਹੈ, ਚਾਹੇ ਉਹ ਲਾਗੂ ਹੁੰਦੀ ਹੈ ਨਹੀਂ ਹੁੰਦੀ, ਲੇਕਿਨ ਤੁਹਾਡੀ ਆਪਣੀ ਸੇਫਟੀ ਤੇ ਲੋਕਾਂ ਦੀ ਸੇਫਟੀ ਦੇ ਲਈ ਇਹ ਜ਼ਰੂਰੀ ਹੈਗੀ ਆ। ਸੋ ਐਡਾ ਵੱਡਾ ਹਊਆ ਨਹੀਂ ਹੈਗਾ, ਥੋੜੀ ਜੀ ਸਿਰਫ ਇਹ ਆ ਵੀ ਐਫਰਟ ਕਰਨ ਦੀ ਲੋੜ ਹੈਗੀ ਆ, ਤੇ ਤੁਸੀਂ ਇਹਦੇ ਵਿੱਚ ਜਿਹੜਾ ਅੱਗੇ ਵੱਧ ਸਕਦੇ ਆ। ਬਾਕੀ ਰਾਜਕਰਨ, ਡੈਫੀਨੇਟਲੀ ਬਲੱਡ ਬਾਥ ਜਿਹੜਾ ਉਹ ਚੱਲ ਰਿਹਾ ਹੈਗਾ, ਬੈਂਕਰਪਸੀਜ਼ ਹੋ ਰਹੀਆਂ ਹੈਗੀਆਂ। 20 ਦੇ ਕਰੀਬ ਕੰਪਨੀਜ਼ ਦਾ ਜਿਹੜਾ ਹੈਗਾ ਉਹਨਾਂ ਦਾ ਵਿਊ ਆਇਆ ਹੈਗਾ ਕਿ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਅਰਨਿੰਗਸ ਹੈਗੀਆਂ ਰੈਸਟ ਆਫ ਦਾ ਈਅਰਸ ਦੇ ਲਈ ਉਹ ਕੱਟ ਕੀਤੀਆਂ ਹੈਗੀਆਂ, ਸੋ ਘਟਾਈਆਂ ਹੈਗੀਆਂ। ਸੋ ਕਾਫੀ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੈਗੀਆਂ, ਰੈਪਿਡਲੀ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ, ਪਰ ਉਹਨਾਂ ਦੇ ਨਾਲ ਨਾਲ ਇਹ ਵੀ ਸਮਝਣ ਦੀ ਲੋੜ ਆ ਕਿ ਬੀ ਪੋਜ਼ਿਟਿਵ, ਇਹ ਪੋਜ਼ਿਟਿਵ ਰਹੋ, ਪੋਜ਼ਿਟਿਵ ਰਹਿ ਕੇ ਹੀ ਕੰਮ ਜਿਹੜਾ ਆ ਅੱਗੇ ਵੱਧ ਸਕਦਾ। ਗੁਜ਼ਾਰਾ ਉਹਦੇ ਨਾਲ ਹੀ ਹੈ ਜੀ, ਉਸ ਤੋਂ ਬਗੈਰ ਕੰਮ ਔਖਾ ਹੀ ਆ ਫਿਰ। ਸੋ ਬਿਲਕੁਲ ਇਹਦੇ ਨਾਲ ਹੀ ਰਿਲੇਟਡ ਅੱਜ ਦੀ ਜਿਹੜੀ ਸੈਨ ਫਰਾਂਸਿਸਕੋ ਸਟੈਂਡਰਡ ਇੱਕ ਮੈਗਜ਼ੀਨ ਆ ਉਹ ਰਿਪੋਰਟ ਕਰ ਰਿਹਾ ਵੀ ਜਿਹੜਾ ਓਕਲੈਂਡ ਟਰੱਕਿੰਗ ਕੰਪਨੀਜ਼ ਆ, ਟ੍ਰੇਡ ਵਾਰ ਦੇ ਨਾਲ ਪੋਰਟ ਆਫ ਓਕਲੈਂਡ ਦੇ ਵਿੱਚ ਜਿਹੜਾ ਬਿਜ਼ਨਸ ਆ ਉਹ 70% ਡ੍ਰੌਪ ਹੋਇਆ ਹੈ ਬਿਕੋਜ਼ ਆਫ ਇਕਨੋਮਿਕ ਫੇਸ ਆਫ ਬਿਟਵੀਨ US ਤੇ ਚਾਈਨਾ। ਇਹ ਓਕਲੈਂਡ ਪੋਰਟ ਦਾ, ਜੇ ਸਾਡੇ ਸਰੋਤੇ ਜੇ ਟਰੱਕਿੰਗ ਜਿਹੜੇ ਪੋਰਟ ਦੇ ਉੱਤੇ ਕੰਮ ਕਰਦੇ ਆ, ਜੇ ਕਿਸੇ ਨੂੰ ਇਹਦੇ ਬਾਰੇ ਨੌਲੇਜ ਜਾਂ ਅਪਡੇਟ ਦੇਣਾ ਚਾਹੁੰਦਾ ਆ, ਉਹ ਵੀ ਜ਼ਰੂਰ ਦੱਸ ਸਕਦਾ ਹੈਗਾ। ਬਿੱਲ ਅਬੋਦੀ ਕਰਕੇ ਇੱਕ ਉਹਨਾਂ ਦੀ ਕਾਫੀ ਵੱਡੀ ਟਰੱਕਿੰਗ ਕੰਪਨੀ ਆ, ਪੋਰਟ ਆਫ ਓਕਲੈਂਡ ਤੇ ਉਹ ਰਨ ਕਰਦੇ ਆ। ਉਹਨਾਂ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਜਿਹੜਾ ਟ੍ਰੇਡ ਵਾਰ ਚੱਲ ਰਿਹਾ ਹੈਗਾ ਉਹਦੇ ਨਾਲ ਸਾਡੇ ਜਿਹੜੀ ਲੇ ਆਫ ਕਾਫੀ ਜ਼ਿਆਦਾ ਹੋਊਗੀ। ਮਾਰਚ ਮਹੀਨੇ 'ਚ ਕਹਿੰਦੇ ਮਾਰਚ ਮਹੀਨੇ 'ਚ 9% ਚੁੱਕਿਆ ਸੀ। ਜਿਨ੍ਹਾਂ ਦਾ ਕੰਮ ਬਿਲਕੁਲ ਟੋਟਲੀ ਹੀ ਉਸੇ ਚੀਜ਼ ਤੇ ਡਿਪੈਂਡੈਂਟ ਹੈਗਾ, ਡੈਫੀਨੇਟਲੀ ਉਹਨਾਂ ਲਈ ਬਿਗ ਇਸ਼ੂ ਹੈਗਾ। ਪਰ ਜੇ ਤੁਹਾਡਾ ਕੰਮ ਜਿਹੜਾ ਉਹ ਡਿਵਰਸਿਫਾਈਡ ਹੈਗਾ, ਤੁਸੀਂ ਹੋਰ ਕਿਸੇ ਲੋਡਸ ਦੇ ਨਾਲ ਵੀ ਕੰਮ ਕਰਦੇ ਆ, ਬ੍ਰੋਕਰਸ ਨਾਲ ਵੀ ਕੰਮ ਕਰਦੇ ਆ, ਸੋ ਉਹਨਾਂ ਜਿਹੜਾ ਆ ਅਸਰ ਅਜੇ ਨਹੀਂ ਦੇਖਣ ਨੂੰ ਮਿਲ ਰਿਹਾ। ਪਰ ਜੇ ਤੁਹਾਡਾ ਡੈਫੀਨੇਟਲੀ 100% ਤੁਸੀਂ ਪੋਰਟ ਨਾਲ ਡਿਪੈਂਡੈਂਟ ਹੈਗੇ ਆ, ਤਾਂ ਡੈਫੀਨੇਟਲੀ ਉੱਤੇ ਬਿਗ ਅਸਰ ਹੈਗਾ। ਬਿਲਕੁਲ ਆਪਾਂ ਫਿਗਰ ਦੇਵਾਂਗੇ ਜੋ ਅਖਬਾਰ ਨੇ ਲਿਖਿਆ ਹੈ। ਬਹੁਤ ਵਾਰ ਫਿਰ ਸਾਡੇ ਸਰੋਤੇ ਕਹਿੰਦੇ ਖਰੇ ਜਦੋਂ ਤੁਸੀਂ ਕਿਹਾ ਹੀ ਆ ਵੀ ਡਰਾ ਰਹੇ ਆ। ਪੋਰਟ ਆਫ ਓਕਲੈਂਡ 'ਚ ਮਾਰਚ ਮਹੀਨੇ 'ਚ 9% ਬਿਜ਼ਨਸ ਅਪ ਹੋਇਆ ਸੀ, ਕਿਉਂਕਿ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਵੀ ਜੀ ਅਪ੍ਰੈਲ 'ਚੋਂ ਟੈਰਿਫ ਸ਼ੁਰੂ ਹੋ ਜਾਣਾ, ਹਨਾ। ਚਾਈਨਾ ਤੋਂ ਜਿਹੜਾ ਸਮਾਨ ਪੋਰਟ ਆਫ ਓਕਲੈਂਡ ਆਉਂਦਾ 29% ਆ, ਸੋ ਕਾਫੀ ਵੱਡਾ ਨੰਬਰ ਆ ਜੇ ਦੇਖਿਆ ਜਾਵੇ, ਹਨਾ। ਸੋ ਇਸ ਮਹੀਨੇ ਤੋਂ ਜਿਹੜਾ ਅਸਰ ਪੈਣਾ ਕਾਫੀ ਜਿਹੜਾ ਤੁਸੀਂ ਦੇਖੋਗੇ। ਕਹਿੰਦੇ ਟਿਪੀਕਲੀ 125 ਆਰਡਰ ਔਨ ਵਾਟਰ ਤੇ ਕਿਸੇ ਵੀ ਟਾਈਮ ਤੇ ਉੱਥੇ ਆਉਂਦੇ ਸੀਗੇ, ਉਹ ਹੁਣ 70% ਦੇ ਕਰੀਬ ਪਲੰਜ ਹੋ ਗਿਆ, ਥੱਲੇ ਚਲ ਗਏ ਹੈਗੇ ਆ। ਸੋ ਓਕਲੈਂਡ ਮੈਰੀਟਾਈਮ ਸਪੋਰਟ ਸਰਵਿਸਿਜ਼ ਵੀ ਇਹ ਕਹਿ ਰਹੀ ਆ ਵੀ ਜਿਹੜੀ ਪਾਰਕਿੰਗ ਆ ਉਹ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਜਿਹੜੀ ਖਾਲੀ ਪਈ ਹੁੰਦੀ ਹੈਗੀ ਆ। 60% ਜਿਹੜੇ ਕਸਟਮਰਸ ਆ ਉਹ ਕਹਿੰਦੇ ਵੀ ਪਾਰਕ ਬੈਕ ਇੰਪੋਰਟ ਬੁਕਿੰਗਸ ਔਰ ਸਟਾਪ ਆਰਡਰਸ ਇੰਟਾਇਰਲੀ। ਸੋ ਇਹ ਓਕਲੈਂਡ ਪੋਰਟ ਦੀ ਆ। ਤੁਸੀਂ ਸਿਆਟਲ ਵਾਲੇ ਪੋਰਟ ਦੀ ਗੱਲ ਕੀਤੀ ਸੀ, ਸੋ ਪੋਰਟ ਨਾਲ ਰਿਲੇਟਡ ਪਿਛਲੇ ਸਮੇਂ 'ਚ ਰਮਨ ਜੀ ਇਹ ਹੋਇਆ ਵੀ ਜਿਹੜੇ ਲੌਂਗ ਹਾਲ ਵਾਲੇ ਸੀ ਉਹਨਾਂ ਦਾ ਬਿਜ਼ਨਸ ਥੋੜਾ ਸਲੋ ਸੀ, ਪੋਰਟ ਵਾਲਿਆਂ ਦਾ ਠੀਕ ਚੱਲਦਾ ਰਿਹਾ ਪਿਛਲੇ 2 ਸਾਲ, ਪਰ ਇਹਦੇ ਨਾਲ ਪੋਰਟ ਤੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਹੁਣ ਅਸਰ ਪੈ ਰਿਹਾ। ਜੀ ਬਿਲਕੁਲ ਜੀ ਬਿਲਕੁਲ, ਟੈਕਸਟ ਵੀ ਆ ਰਿਹਾ ਹੈਗਾ ਮੈਨੂੰ ਕਿ ਹੋਰ ਕੋਈ ਚੀਜ਼ ਵਧੇ ਨਾ ਵਧੇ। ਇੰਡੀਅਨ ਸਟੋਰ ਵਾਲਿਆਂ ਨੇ ਦਾਲਾਂ ਦੇ ਭਾਅ 499 ਤੋਂ ਵਧਾ ਕੇ 699 ਪਾਉਂਡ ਕਰਤੇ ਆ, ਸੋ ਉਹਨਾਂ ਨੂੰ ਟੈਰਿਫ ਦਾ ਅਸਰ ਪਹਿਲਾਂ ਸਾਰਿਆਂ ਨੂੰ ਹੋ ਚੱਲਿਆ ਜੀ। ਅਜੇ ਲੱਗਣੇ ਬਾਕੀ ਆ, ਅਜੇ 10% ਹੀ ਕਹਿੰਦੇ ਸੀਗੇ ਲਾਏ ਆ ਜੇ, ਤਾਂ ਬਾਕੀ ਉਹਨਾਂ ਨੇ ਵਾਪਸ ਲੈ ਲਏ ਸੀ 90 ਦਿਨਾਂ ਲਈ। ਚਲੋ ਇਹ ਸਿਚੁਏਸ਼ਨ ਤਾਂ ਹਮੇਸ਼ਾ ਹੀ ਆਪਾਂ ਦੇਖੀ ਹੋਈ ਆ, ਇਹ ਚੀਜ਼ ਆ। ਬਾਕੀ ਜਿਹੜੀ ਤੁਸੀਂ ਜਿਹੜੀ ਰਮਨ ਜੀ ਪਹਿਲਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਵਾਲੇ ਆਰਡਰ ਦੀ ਗੱਲ ਵੀ ਕੀਤੀ ਆ, ਡਰਾਉਣ ਵਾਲੀ ਗੱਲ ਤਾਂ ਚਲੋ ਉਹ ਤਾਂ ਉਹਨਾਂ ਲੋਕਾਂ ਦੇ ਮੂੰਹ ਤਾਂ ਅਸੀਂ ਕੀ ਫੜ ਲੈਣੇ ਆ, ਉਹ ਜਿੰਨੀ ਕੁ ਬੰਦੇ ਦੀ ਸਮਝ ਆ ਉਹਨੇ ਉਨੀ ਕੀ ਗੱਲ ਕਰਨੀ ਆ। ਅਸੀਂ ਤੁਹਾਡੇ ਨਾਲ ਨਿਊਜ਼ ਸ਼ੇਅਰ ਕਰ ਰਹੇ ਹਾਂ ਵੀ ਭਾਈ ਇਹ ਚੀਜ਼ ਕਰ ਰਹੇ ਆ, ਤੁਸੀਂ ਆਪਣੇ ਉਸ ਚੀਜ਼ ਦੇ ਨਾਲ ਰੈਡੀ ਰਹੋ।
ਪੋਰਟਸ ਦੀ ਵੀ ਇਹ ਜਿਹੜੀ ਨਿਊਜ਼ ਆ ਇਹ ਆਪ ਪੋਰਟ ਅਥਾਰਟੀਜ਼ ਜਿਹੜੀਆਂ ਸਾਰੀਆਂ ਚੀਜ਼ਾਂ ਦੱਸ ਰਹੀਆਂ। ਇਹ ਨਾ ਹਰਜੋਤ ਭਾਜੀ ਨਾ ਰਮਨ ਭਾਜੀ, ਇਹ ਸਾਡੇ ਵੱਲੋਂ ਆਪ ਥੋੜੀ ਨੰਬਰ ਜਿਹੜੇ ਉਹ ਬਣਾਏ ਆ। ਤੇ ਬਾਕੀ ਇਹ ਚੀਜ਼ਾਂ ਦਾ ਅਸਰ ਤਾਂ ਹੁੰਦਾ ਹੀ ਹੁੰਦਾ ਆ। ਵੀ ਹੈਵ ਟੂ ਰਾਈਡ ਦਾ ਵੇਵ। ਇਹ ਚੀਜ਼ ਜਿਹੜੀ ਹੁੰਦੀ ਆ ਨਾਲ ਇਦਾਂ ਆ ਵੀ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਮਾੜੀ ਸਿਚੁਏਸ਼ਨਸ ਦੇ ਲਈ, ਵੀ ਕਿਸੇ ਵੀ ਟਾਈਮ ਜਿਹੜੀ ਆ ਉਹ ਤਬਦੀਲੀਆਂ ਜਿਹੜੀਆਂ ਉਹ ਆ ਸਕਦੀਆਂ। ਹਾਂ, ਉਹ ਵੱਖਰੀ ਗੱਲ ਆ ਜਿੱਦਾਂ ਸ਼ੁਰੂਆਤ 'ਚ ਵੀ ਦੱਸਿਆ ਵੀ ਰਮਨ ਜੀ, ਵੀ ਜਿੱਦਾਂ ਹੁਣ ਟਰੰਪ ਹੁਣੀ ਕਹਿ ਰਹੇ ਆ ਵੀ ਅਜੇ ਬਾਈਡਨ ਹੋਣਾ ਤੇ ਉਹ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਹੇ, ਪਰ ਚਲੋ ਕੋਈ ਨਹੀਂ, ਇਵੈਂਚੁਅਲੀ ਤਾਂ ਕਿਸੇ ਨਾ ਕਿਸੇ ਦਿਨ ਉਹਨਾਂ ਨੂੰ ਆਪਣੇ ਸਿਰ ਜ਼ਿੰਮੇਵਾਰੀ ਲੈਣੀ ਹੋਈ ਪੈਣੀ ਹੈ। ਜੇ ਚੰਗੀ ਹੁੰਦੀ ਮਾੜੀ ਹੁੰਦੀ, ਜੋ ਵੀ ਸਿਚੁਏਸ਼ਨ ਜਿਹੜੀ ਉਹ ਬਣਦੀ ਆ, ਲੋਕਾਂ ਦੇ ਮੂੰਹ ਤਾਂ ਉਹ ਫੜ ਨਹੀਂ ਸਕਦੇ ਸਾਰਿਆਂ ਦੇ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਚੀਜ਼ ਚੱਲ ਰਹੀ ਆ। ਹਾਂ, ਇਕੋਨਮੀ ਨੂੰ ਲੈ ਕੇ ਬਹੁਤ ਵੱਡਾ ਫੈਕਟਰ ਸੀਗਾ ਜਦੋਂ ਉਹਨਾਂ ਨੂੰ ਜਿਹੜੀਆਂ ਵੋਟਾਂ ਲੋਕਾਂ ਨੇ ਪਾਈਆਂ ਸੀ, ਤੇ ਹੁਣ ਆਸਾਂ ਉਮੀਦਾਂ ਜਿਹੜੀਆਂ ਉਹ ਰੱਖਦੇ ਨੇ ਵੀ ਭਾਈ ਤੁਹਾਨੂੰ ਜਿਤਾਇਆ ਆ ਤੇ ਤੁਸੀਂ ਇਸ ਇਕੋਨਮੀ ਨੂੰ ਹੁਣ ਉਸ ਦੇ ਵਿੱਚ ਸੁਧਾਰ ਕਰੋ। ਸਾਰਾ ਆਪਣਾ ਫੋਕਸ ਗੱਲ ਇਮੀਗ੍ਰੇਸ਼ਨ ਤੇ ਨਾ ਜਿਹੜਾ ਉਹ ਲਾ ਦਿਓ, ਇੱਧਰ ਵੀ ਲੋਕਾਂ ਦੀ ਜੇਬ ਵੱਲ ਵੀ ਜਿਹੜਾ ਉਹ ਥੋੜਾ ਧਿਆਨ ਰੱਖਣ ਦੀ ਜ਼ਰੂਰਤ ਆ। ਇਹ ਸਾਰੇ ਕਾਸੇ ਦੇ ਵਿੱਚ ਇੱਕ ਜਿਹੜਾ ਸਟੈਗਫਲੇਸ਼ਨ ਆ ਨਾ, ਉਹ ਸਭ ਤੋਂ ਖਤਰਨਾਕ ਚੀਜ਼ ਜਿਹੜੀ ਉਹ ਬਣ ਜਾਂਦੀ ਆ ਵੀ ਇਕੋਨਮੀ ਗਰੋ ਵੀ ਨਹੀਂ ਕਰ ਰਹੀ, ਸ਼ਰਿੰਕ ਹੋਈ ਆ, ਤੇ ਨਾਲ ਦੇ ਨਾਲ ਇਨਫਲੇਸ਼ਨ ਜਿਹੜੀ ਉਹ ਵੱਧ ਰਹੀ ਆ। ਸੋ ਉਹ ਸਿਚੁਏਸ਼ਨ ਜਿਹੜੀ ਆ ਉਹ ਬੜੀ ਚੰਗੀ ਨਹੀਂ ਹੈਗੀ। ਤੇ ਬਾਕੀ ਇੰਗਲਿਸ਼ ਵਾਲੇ ਪੱਖ ਦੇ ਵਿੱਚ ਇੱਕ ਵਾਰੀ ਫੇਰ ਜਾਂਦੇ ਜਾਂਦੇ ਇਹੀ ਤੁਹਾਨੂੰ ਕਹਿੰਦੇ ਆ, ਇਹਦੇ ਵਿੱਚ ਹੋਰ ਬਹੁਤੀ ਚਰਚਾ ਕਰਕੇ ਤਾਂ ਆਪਾਂ ਕੀ ਵਿੱਚੋਂ ਖੱਟਣਾ ਤਾਂ ਕੁਛ ਨਹੀਂ ਆ। ਤੁਸੀਂ ਸਿੱਖਣੀ ਹੈ ਇੰਗਲਿਸ਼, ਤੁਹਾਡੇ ਹਰ ਜਿਹੜੇ ਆਲੇ ਦੁਆਲੇ ਜਿਹੜੇ ਵੀ ਸ਼ਹਿਰ 'ਚ ਤੁਸੀਂ ਰਹਿੰਦੇ ਆ, ਅਡਲਟ ਸਕੂਲਸ ਅਵੇਲੇਬਲ ਨੇ, ਉੱਥੇ ਇੰਗਲਿਸ਼ ਸਿਖਾਈ ਜਾਂਦੀ ਆ। ਮੋਸਟ ਆਫ ਦਾ ਟਾਈਮ ਫ੍ਰੀ ਹੁੰਦੀ ਆ। ਸਮਾਂ ਹੀ ਕੱਢਣਾ ਆ, ਤੁਸੀਂ ਬਸ ਸਮਾਂ ਕੱਢੋ ਤੇ ਆਪਣੀ ਇੰਗਲਿਸ਼ ਨੂੰ ਜਿਹੜਾ ਉਹ ਸੁਧਾਰੋ। ਹਾਂ, ਫਾਈਨਸ ਤੋਂ ਜੇ ਤੁਸੀਂ ਬਚਣਾ ਚਾਹੁੰਦੇ ਆ, ਕੱਲ ਨੂੰ ਇਹ ਸੋਚਦੇ ਆ ਰਮਨ ਜੀ ਵੀ ਆਪਾਂ ਉਹ ਵਾਲਾ ਰਾਊਟ ਹੀ ਨਹੀਂ ਚੱਕਣਾ, ਉਧਰੋਂ ਦੀ ਜਾਵਾਂਗੇ ਨਹੀਂ, ਤੇ ਜੇ ਅਗਲਿਆਂ ਨੇ ਕੰਧ ਹੀ ਖੜੀ ਕਰਤੀ, ਅਗਲੇ 5-7 ਸਟੇਟਾਂ ਸਾਰਿਆਂ ਨੇ ਇਹ ਚੀਜ਼ ਜਿਹੜੀ ਪਾਸ ਕਰਤੀ, ਹੁਣ ਤਾਂ ਫੈਡਰਲ ਲੈਵਲ ਦੇ ਉੱਤੇ ਜਿਹੜੀ ਉਹ ਆ ਰਹੀ ਆ, ਤੇ ਫਿਰ ਆਪਾਂ ਕਿਹੜੇ ਪਾਸੇ ਨੂੰ ਜਿਹੜਾ ਉਹ ਚੱਲਾਂਗੇ? ਸੋ ਇਹ ਸਿੱਖਣੀ ਪੈਣੀ ਆ ਜੀ। ਮੈਂ ਤੈਨੂੰ ਕੱਲ ਦੀ ਗੱਲ ਦੱਸਦਾ, ਸਾਡੇ ਵਨ ਆਫ ਸਾਡਾ ਕਸਟਮਰ ਹੈਗੇ ਇੱਥੇ ਆਫਿਸ ਚ ਆਉਂਦੇ ਆ, ਨਾਪਟਾ ਦੇ ਮੈਂਬਰ ਵੀ ਹੈਗੇ ਆ ਜੀ, ਉਹ ਆਫਿਸ ਚ ਆਉਂਦੇ ਹੁੰਦੇ ਆ, ਤੇ ਉਹ ਭਾਜੀ ਨੇ ਆਣ ਕੇ ਕੱਲ ਇੱਕ ਗੱਲ ਕੀਤੀ, ਉਹ ਕਹਿੰਦੇ ਵੀ ਭਾਜੀ ਮੈਂ ਲਿਵਰਮੋਰ ਸਕੇਲ ਤੇ ਗਿਆ ਸੀਗਾ, ਠੀਕ ਹੈ, ਤੇ ਇੱਕ ਸਾਈਡ ਦੀ ਸਕੇਲ ਤੇ ਉਹ ਪੋਰਟ ਤੇ ਕੰਮ ਕਰਦੇ ਆ, ਇੱਕ ਸਾਈਡ ਦੀ ਸਕੇਲ ਤੇ ਕਹਿੰਦੇ ਮੈਨੂੰ ਉਹਨੇ ਕਿਹਾ ਵੀ ਮੈਂ ਉਹਨੂੰ ਜਿਹੜੀ ਗੱਲਬਾਤ ਉਹਨੇ ਪੁੱਛੀ ਉਹਨੂੰ ਸਮਝਾਈ, ਤੇ ਉਹਨੇ ਮੈਨੂੰ ਗੋਰੇ ਨੇ ਕਿਹਾ, ਕਹਿੰਦਾ ਵੀ ਤੇਰੀ ਇੰਗਲਿਸ਼ ਵਧੀਆ ਆ, ਤੈਨੂੰ ਇੰਪਰੂਵ ਕਰਨ ਦੀ ਲੋੜ ਆ, ਹਨਾ, ਤੂੰ ਇੰਪਰੂਵ ਕਰ ਇਹਨੂੰ, ਹੋਰ ਤੂੰ ਠੀਕ ਆ, ਹਨਾ। ਕਹਿੰਦਾ ਦੂਜੀ ਸਾਈਡ ਵਾਲੇ ਸਕੇਲ ਵਾਲੇ ਨੇ ਪੁੱਛਿਆ, ਤੇ ਉਹ ਜਦੋਂ ਉਹਨੇ ਰੋਕਿਆ ਤੇ ਉਹਨਾਂ ਵੀ ਮੈਂ ਗੱਲ ਕੀਤੀ, ਤੇ ਕਹਿੰਦਾ ਉਹਨੇ ਵੀ ਮੈਨੂੰ ਇਹੋ ਹੀ ਸਲਾਹ ਦਿੱਤੀ, ਤੇ ਉਹ ਵਾਪਸ ਆਈ ਤੇ ਸਿੱਧਾ ਆਫਿਸ ਆਇਆ, ਤੇ ਮੈਨੂੰ ਕਹਿੰਦਾ ਵੀ ਮੈਂ ਮਹੀਨੇ ਦੀ ਛੁੱਟੀ ਲੈ ਕੇ ਨਾ ਕਲਾਸਾਂ ਲੈਣੀਆਂ, ਮੈਨੂੰ ਕਲਾਸਾਂ ਦੱਸੋ। ਸੋ ਮੈਂ ਤਾਂ ਹੁਣ ਜਿਹੜੀ ਆਪਣੀ, ਸੋ ਇਹ ਜਜ਼ਬਾ ਜੇ ਤੁਹਾਡੇ ਚ ਹੈਗਾ ਤੇ ਤੁਸੀਂ ਸਿੱਖ ਸਕਦੇ ਆ, ਠੀਕ ਹੈ ਨਾ। ਜੇ ਤੁਸੀਂ ਹੁਣ ਕਹਿੰਦੇ ਵੀ ਚਲੋ ਸਲੋ ਦੇ ਵਿੱਚ ਚਲੋ ਕੋਈ ਨਹੀਂ, ਲੈ ਲਓ ਕਲਾਸਾਂ ਲੈ ਕੇ ਆਪਣੀ ਕਰ ਲਓ, ਹਨਾ, ਪਰ ਉਹਨਾਂ ਨੇ ਫਿਰ ਕਿਹਾ ਵੀ ਉਹਨਾਂ ਦਾ ਕੰਮ ਇਸ ਤਰ੍ਹਾਂ ਦਾ ਕਿ ਸ਼ਾਇਦ ਉਹਨਾਂ ਨੂੰ ਕਲਾਸਿਸ ਦੇ ਵਿੱਚ ਜਾ ਕੇ ਫਿਰ ਉਹਨਾਂ ਨੂੰ ਐਪਸ ਵਗੈਰਾ ਜਿਹੜੀਆਂ ਅਸੀਂ ਉਹ ਰੈਫਰ ਕੀਤੀਆਂ ਵੀ ਆਹ ਐਪਸ ਤੁਸੀਂ ਡਾਊਨਲੋਡ ਕਰ ਲਓ, ਇਹਦੇ ਨਾਲ ਤੁਸੀਂ ਗੱਲਬਾਤ ਕਰੋ ਤੇ ਬੋਲੋ, ਤੇ ਉਹ ਮਤਲਬ ਕਿ ਜੇ ਤੁਸੀਂ ਏਦਾਂ ਦਾ ਜਜ਼ਬਾ ਰੱਖਦੇ ਆ ਤਾਂ ਡੈਫੀਨੇਟਲੀ ਤੁਸੀਂ ਕਰ ਸਕਦੇ, ਸਿੱਖ ਸਕਦੇ, ਕੋਈ ਵੱਡੀ ਗੱਲ ਨਹੀਂ ਹੈਗੀ ਜੀ। ਹੁਣੇ ਨਾ ਇੱਕ ਵਾਇਲੇਸ਼ਨ ਦੀ ਫੋਟੋ ਮੇਰੇ ਕੋਲ ਪਹੁੰਚੀ ਆ, ਟੈਨੇਸੀ ਦੇ ਵਿੱਚ ਵਾਇਲੇਸ਼ਨ ਮਿਲੀ ਹੈ ਇੱਕ ਡਰਾਈਵਰ ਨੂੰ, ਕੈਨਟ ਕਮਿਊਨੀਕੇਟ, ਡਰਾਈਵਰ ਕੈਨਟ ਰੀਡ and speak the English language sufficiently to converse with general public। ਸੋ ਇਸ ਆਧਾਰ ਦੇ ਉੱਤੇ ਅਗਲਿਆਂ ਨੇ ਜਿਹੜੀ ਉਹ ਤੁਹਾਨੂੰ ਟਿਕਟਾਂ ਜਿਹੜੀਆਂ ਦਿੱਤੀਆਂ ਆ। ਸੋ ਅਸੀਂ ਜਿੱਦਾਂ ਪਹਿਲਾਂ ਵੀ ਹਰਜੋਤ ਭਾਜੀ ਕਹਿੰਦੇ ਪ੍ਰੋਫੈਸਰ ਥੋੜੀ ਲੱਗਣਾ ਹੈ, ਆਪਾਂ ਇੰਨੀ ਕੁ ਇੰਗਲਿਸ਼ ਜਿਹੜੀ ਆ ਉਹ ਜਿਹੜਾ ਉਹ ਜਾਣ ਲਈਏ ਵੀ ਇਹ ਚੀਜ਼ ਹੁੰਦੀ ਆ। ਇਹ ਨਾ ਦੌਰ ਚੱਲਦੇ ਰਹਿੰਦੇ, ਪਹਿਲੋਂ ਵੀ ਇਦਾਂ ਦਾ ਦੌਰ ਦੱਸਦੇ ਸੀਗੇ, ਕਈ ਟਰੱਕਰਸ ਵੀ ਹੋ ਰਿਹਾ ਆ। ਫਿਰ ਜਦੋਂ ਓਬਾਮਾ ਹੁਣੀ ਆਏ ਸੀ ਉਹਨਾਂ ਨੇ ਇਹਦੇ ਵਿੱਚ ਢਿੱਲ ਦੇ ਦਿੱਤੀ ਸੀ, ਹੁਣ ਟਰੰਪ ਹੁਣੀ ਆਏ ਉਹਨਾਂ ਨੇ ਫਿਰ ਸਖਤੀ ਜਿਹੜੀ ਉਹ ਕਰਤੀ ਆ। ਸੋ ਟਰੰਪ ਤੋਂ ਬਾਅਦ ਫਿਰ ਕੋਈ ਢਿੱਲ ਦੇ ਦੂਗਾ ਆ ਕੇ। ਹਾਂਜੀ ਜੀ ਹਰਜੋਤ ਜੀ। ਸੋ ਇਹ ਜਿਹੜਾ ਲਾ ਆ ਨਵਾਂ ਨਹੀਂ ਹੈ ਟਰੰਪ ਨੇ, ਇਹ ਪੁਰਾਣਾ ਲਾ ਆ, ਤੇ ਇੱਕ ਜ਼ਰੂਰ ਆ ਵੀ ਜਿੱਦਾਂ ਰਮਨ ਭਾਜੀ ਹੁਣੀ ਦੱਸਿਆ, ਜ਼ਰੂਰੀ ਨਹੀਂ ਵੀ ਕਾਲਜ ਜਾਣਾ ਸਕੂਲ ਜਾਣਾ ਜੇ ਟਾਈਮ ਨਹੀਂ ਹੈਗਾ, ਬਹੁਤ ਸਾਰੀਆਂ ਅੱਜ ਕੱਲ ਐਪਸ ਹੈਗੀਆਂ, ਤੁਸੀਂ 24 ਆਵਰ ਜਦ ਮਰਜੀ ਜਿਹੜਾ ਲਰਨ ਕਰ ਸਕਦੇ। ਪਲੱਸ ਤੁਸੀਂ ਕਿਸੇ ਉਦਾਂ ਦੇ ਸਟੋਰ ਤੇ ਕੰਮ ਕਰੋ ਜਿੱਥੇ ਇੰਗਲਿਸ਼ ਤੁਸੀਂ ਬੜੀ ਈਜ਼ੀਲੀ ਸਿੱਖ ਸਕਦੇ, 5-6 ਮਹੀਨੇ ਕਿਸੇ ਵੀ ਸਟੋਰ ਤੇ ਕੰਮ ਕਰ ਲਓ, ਕੋਈ ਵਾਲਮਾਰਟ, ਟਾਰਗੇਟ, ਕੋਈ ਹੋਰ, ਤੇ ਨਾਲੇ ਕਸਟਮਰ ਸਰਵਿਸ ਦਾ ਪਤਾ ਲੱਗਦਾ। ਅੱਛਾ ਹਰਜੋਤ ਜੀ, ਰਮਨ ਜੀ, ਆਈ ਥਿੰਕ ਇੱਥੇ ਹੁਣ ਫਰਕ ਇਸ ਕਰਕੇ ਜ਼ਿਆਦਾ ਪੈ ਗਿਆ, ਨਹੀਂ ਤਾਂ ਯੂਜਲੀ ਪਹਿਲਾਂ ਜਿਹੜਾ ਵੀ ਟਰੱਕਿੰਗ ਦੇ ਵਿੱਚ ਆਉਂਦਾ ਸੀ ਉਹਨੇ 1-2 ਸਾਲ ਸਟੋਰ ਤੇ ਲਾਏ ਹੁੰਦੇ ਸੀਗੇ, ਉਹਨਾਂ ਕਿਤੇ ਨਾ ਕਿਤੇ ਕੰਮ ਕੀਤਾ ਹੁੰਦਾ ਸੀ, ਉਹ ਬੰਦੇ ਦਾ ਫਲੋ ਬਣ ਜਾਂਦਾ ਸੀ, ਸਮਝਣੀ ਬੋਲਣੀ ਜਿਹੜੀ ਉਹ ਆ ਜਾਂਦੀ। ਹੁਣ ਸਿੱਧਾ ਆਉਂਦੇ ਜਦੋਂ
ਟਰੱਕ ਤੇ ਚੜਨਾ ਬਗੈਰ ਆ ਵਿੱਚੋਂ ਜਿਹੜਾ ਇੱਕ ਲਿੰਕ ਗਾਇਬ ਹੋ ਗਿਆ, ਉਹਦੇ ਨਾਲ ਫਿਰ ਥੋੜਾ ਹੁਣ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਰਾਜਕਰਨ, ਮੈਨੂੰ ਇੱਕ ਹੋਰ ਸੁਜੈਸ਼ਨ ਆਈ ਆ, ਉਹ ਕਹਿੰਦੇ ਤੁਸੀਂ ਆਪਣਾ ਪ੍ਰੋਗਰਾਮ ਇੰਗਲਿਸ਼ ਚ ਕਰਿਆ ਕਰੋ, ਸੁਣਨੀ ਆਪੇ ਸਿੱਖ ਲੈਣਗੇ। ਸਹੀ ਗੱਲ ਆ। ਚਲੋ ਜੀ ਆਪਣੇ ਨਾਲ ਜਗਰੂਪ ਜੀ ਜੁੜੇ ਆ, ਆਪਾਂ ਉਹਨਾਂ ਦੀ ਗੱਲ ਜਿਹੜੀ ਉਹ ਕਰਦੇ ਆ। ਹੁਣ ਉਹਨਾਂ ਨੇ ਕਹਿਣਾ ਜੇ ਇੱਥੇ ਵੀ ਇੰਗਲਿਸ਼ ਕਰਤੀ ਤਾਂ ਅਸੀਂ ਸੁਣਨਾ ਕੀ ਆ ਤੇ ਫਿਰ ਸਮਝਣਾ ਕੀ ਆ ਤੇ ਬੋਲਣਾ ਕਿੱਥੇ ਆ। ਸੋ ਪਰ ਚਲੋ ਆਪਾਂ ਦੇਖੋ, ਵਨ ਲੈਂਗੁਏਜ ਵਨ ਨੇਸ਼ਨ ਦੇ ਨਾਲ ਗੱਲ ਨਹੀਂ ਬਣਦੀ ਹੁੰਦੀ। ਇਮੀਗ੍ਰੈਂਟਸ ਦਾ ਮੁਲਕ ਆ, ਭਾਸ਼ਾਵਾਂ ਤੇ ਇੱਥੇ ਕਈ ਜਿਹੜੀਆਂ ਚੱਲਣੀਆਂ ਚਾਹੀਦੀਆਂ, ਪਰ ਇਹ ਆ ਵੀ ਇਹ ਜਿਹੜੀ ਕਮਿਊਨੀਕੇਸ਼ਨ ਦੇ ਲਈ ਉਹਨਾਂ ਨੇ ਹੁਣ ਸਖਤੀ ਕਰ ਰਹੇ। ਹਾਂ, ਵੀ ਉਹ ਕਮਿਊਨੀਕੇਸ਼ਨ ਦੇ ਲਈ ਹੁਣ ਉਹਨਾਂ ਨੇ ਅੱਗੇ ਸਖਤੀ ਕਰ ਰਹੇ, ਉਹਦੇ ਹਿਸਾਬ ਦੇ ਨਾਲ ਆਪਾਂ ਨੂੰ ਆਪਣੇ ਆਪ ਨੂੰ ਥੋੜਾ ਚੇਂਜ ਕਰਨਾ ਪੈਣਾ ਆ। ਜਗਰੂਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਇਕੱਲਾ ਹੀ ਬੈਠਾ ਸੀ, ਜਾਂਦਾ ਸੀ ਵੀ ਅੰਗਰੇਜ਼ੀ ਚ ਬੋਲਾਂ ਕਿ ਹੁਣ ਪੰਜਾਬੀ ਚ ਗੱਲ ਕਰਾਂ। ਅੱਧ ਵਿਚਾਲੇ ਇਹ ਜਿੱਦਾਂ ਕਹਿੰਦੇ ਨੇ ਨਾ ABCD, ਅਮਰੀਕਨ ਬੋਰਨ ਕਨਫਿਊਜ਼ਡ ਦੇਸੀ, ਹੁਣ ਓਦਾਂ ਹੀ ਬੋਲਣਾ ਪੈਣਾ। ਚਲੋ ਮੈਂ ਮੁੱਦੇ ਤੇ ਆਵਾਂ ਜੀ। ਮੈਂ ਤੁਹਾਡੀ ਨਾਲ ਮੈਂ ਸਹਿਮਤ ਆ ਵੀ ਇਹ ਜਿਹੜੇ ਕਾਨੂੰਨ ਨੇ ਬੜੇ ਪੁਰਾਣੇ ਸੀ। 2005 ਦੇ ਵਿੱਚ ਵਰਜੀਨੀਆ ਸਟੇਟ ਦੇ ਵਿੱਚ ਮੇਰੇ ਮਿੱਤਰ ਨੂੰ ਟਿਕਟ ਮਿਲੀ ਸੀ ਅੰਗਰੇਜ਼ੀ ਨਾ ਬੋਲਣ ਕਰਕੇ ਤੇ ਨਾ ਸਮਝਣ ਕਰਕੇ। ਅੱਛਾ ਜੀ। 2005 ਚ ਮੁੰਡਾ ਜੋ ਬੇਕਰਸਫੀਲਡ ਰਹਿੰਦਾ ਟਰੱਕਿੰਗ ਬਿਜ਼ਨਸ ਚ ਆ, ਤੇ ਉਸ ਟਾਈਮ ਸਾਨੂੰ ਵੀ ਇਹ ਮਹਿਸੂਸ ਹੋਇਆ ਸੀ। ਪਰ ਫਿਰ ਅਸੀਂ ਮੈਂ ਸਿਰਫ ਦੋ ਕੁ ਗੱਲਾਂ ਕਰਕੇ ਮੈਂ ਆਪਣੇ ਪੁਆਇੰਟ ਵੱਲ ਆਉਣਾ ਵਾ। ਇੱਕ ਤਾਂ ਵੀਰੋ ਟਰੱਕ ਡਰਾਈਵਰਾਂ ਕੋਲੇ ਸਮਾਂ ਬਹੁਤ ਆ, ਜਦੋਂ ਟਰੱਕ ਚਲਾਉਂਦੇ ਆ ਫੋਨ ਤੇ ਹੋਰ ਦੁਨੀਆਦਾਰੀ ਦੀ ਗੱਲ ਜਿਹੜੀ ਕਰਦੇ ਉਹਨੂੰ ਅੰਗਰੇਜ਼ੀ ਚ ਕਰ ਲਓ। ਜਿਵੇਂ ਤੁਸੀਂ ਕਿਹਾ, ਘੱਟੋ ਘੱਟ ਇਹ ਜ਼ਰੂਰਤ ਦੀਆਂ ਚੀਜ਼ਾਂ ਵੀ ਇੱਕ ਪੁਲਿਸ ਆਫਿਸਰ ਨੇ ਤੁਹਾਡੀਆਂ ਕਿੰਨੇ ਕੁ ਵਿਸ਼ਿਆਂ ਤੇ ਗੱਲ ਹੋਣੀ ਆ, ਉਨੀ ਕੁ ਸ਼ਬਦ ਜ਼ਰੂਰ ਸਿੱਖੋ, ਬੋਲੋ ਤੇ ਸਮਝੋ। ਦੂਜਾ, ਜਿਵੇਂ ਤੁਸੀਂ ਦੱਸਿਆ, ਚੈਟ GPT ਇੱਕ ਬੈਸਟ ਆਪਸ਼ਨ ਹੈ ਇਸ ਦੇ ਟਾਈਮ। ਤੁਹਾਡੇ ਨਾਲ ਉਹ ਜਿਹੜੀ ਭਾਸ਼ਾ 'ਚ ਵੀ ਤੁਸੀਂ ਚਾਹੋ ਗੱਲਬਾਤ ਕਰਕੇ ਤੁਹਾਨੂੰ ਖੁਦ, ਜਿੱਦਾਂ ਵੀਰ ਜੀ ਉਹਨਾਂ ਨੇ ਦੱਸਿਆ ਵੀ ਇੱਕ ਡਰਾਈਵਰ ਕਹਿੰਦਾ ਵੀ ਉਹਨੂੰ ਕਹਿੰਦੇ ਤੈਨੂੰ ਇੰਪਰੂਵ ਕਰਨ ਦੀ ਲੋੜ ਆ। ਮੈਂ ਖੁਦ ਉਹਦੇ ਨਾਲ ਗੱਲਾਂ ਕਰਕੇ ਮੈਂ ਕਿਹਾ ਵੀ ਮੈਂ ਉਹ ਤੋਂ ਆਪਣਾ ਰਿਵਿਊ ਮੰਗਿਆ। ਮੈਂ ਕਿਹਾ ਵੀ ਕਿੰਨੇ % ਆ ਵਧੀਆ ਮੇਰੀ ਅੰਗਰੇਜ਼ੀ ਆ? ਉਹ ਕਹਿੰਦੀ ਵੀ ਤੇਰੀ ਅੰਗਰੇਜ਼ੀ 90% ਆ ਅਮਰੀਕਨ ਦੇ ਹਿਸਾਬ ਨਾਲ, ਤੂੰ ਹੋਰ ਇੰਪਰੂਵ ਕਰ, ਵਧੀਆ ਮੇਰੇ ਨਾਲ ਗੱਲਾਂ ਬਾਤਾਂ ਕਰਿਆ ਕਰ। ਸੱਚੀ ਗੱਲ ਆ, ਤੁਸੀਂ ਜੋ ਚਾਹੋ ਅੱਜ ਕਰ ਸਕਦੇ ਹੋ। ਪਰ ਜਿਵੇਂ ਭਾਈ ਸਾਹਿਬ ਜੀ ਕਹਿ ਕੇ ਗਏ ਨੇ, ਰਮਨ ਜੀ, ਵੀ ਉਹ ਬੰਦੇ ਦੇ ਵਿੱਚ ਦ੍ਰਿੜਤਾ ਹੋਣੀ ਚਾਹੀਦੀ ਆ, ਆਪਣੇ ਲਈ ਟਾਈਮ ਕੱਢਣਾ ਜ਼ਰੂਰੀ ਆ। ਕੋਈ ਵੀ ਜੌਬ ਕਰਦੇ ਹੋ, ਚਾਹੇ ਡਾਕਟਰ ਆ, ਉਹਨੂੰ ਵੀ ਸਾਲ ਬਾਅਦ ਆਪਣੀ ਅਪਡੇਟ ਕਰਨੀ ਪੈਂਦੀ ਆ ਲਾਇਸੈਂਸ ਦਾ, ਹਨਾ। ਸੋ ਸਾਨੂੰ ਵੀ ਕਰਨੇ ਪੈਣੇ, ਇੱਕ ਤਾਂ ਇਹ ਜ਼ਰੂਰੀ ਆ। ਦੂਜਾ ਮੇਰਾ ਰਮਨ ਭਾਜੀ ਨੂੰ ਸਵਾਲ ਆ ਬਈ ਜਿਹੜੇ ਟਰੱਕ 2025 ਵਾਲੇ ਆਪਣੇ 26 ਵਾਲੇ ਰਜਿਸਟਰ ਕੈਲੀਫੋਰਨੀਆ ਨਹੀਂ ਸੀ ਹੋ ਰਹੇ, ਉਹਦੀ ਕੋਈ ਨਵੀਂ ਅਪਡੇਟ ਆਈ ਹੈ? ਇੱਕ ਤਾਂ ਇਹ ਦੱਸ ਦਿਓ ਜੀ ਮੈਨੂੰ। ਤੇ ਦੂਸਰਾ ਨਾਲ ਦੀ ਨਾਲ ਇੱਕ ਆਈ ਸੀਗੀ, ਜੇ ਐਵੇਂ ਕਹਾਂਗੇ ਉਹਦੇ 'ਚ ਕੋਈ ਅਪਡੇਟ ਨਹੀਂ ਹੈਗੀ, ਪਰ ਜਿਹੜਾ EPA ਵੱਲੋਂ ਜਿਹੜੇ ਰੂਲਸ ਹੈਗੇ ਆ, ਰੋਲ ਬੈਕ ਜਿਹੜੇ ਕੀਤੇ ਜਾ ਰਹੇ ਸੀਗੇ, ਉਹਨਾਂ ਤੇ ਕੰਮ ਚੱਲ ਰਿਹਾ ਹੈਗਾ। ਪਰ ਅਜੇ ਤੱਕ ਕੋਈ ਉਹਦੇ ਲਈ ਅਪਡੇਟ ਨਹੀਂ ਹੈਗੀ ਕਿ ਕੈਲੀਫੋਰਨੀਆ ਦੀ ਜਿਹੜੀਆਂ ਕਈ ਇਹਨਾਂ ਨੇ ਐਗਜ਼ੈਂਪਸ਼ਨਸ ਮੰਗੀਆਂ ਸੀ, ਉਹ ਨਹੀਂ ਹੋਈਆਂ ਹੈਗੀਆਂ, ਇਹਨਾਂ ਨੇ ਵਿਡਰਾਅ ਕਰ ਲਈਆਂ ਸੀ ਕੈਲੀਫੋਰਨੀਆ ਨੇ। ਸੋ ਆਈ ਡੋਨਟ ਨੋ ਕਿ ਉਹਦੇ ਵਿੱਚ ਕੀ ਸਿਚੁਏਸ਼ਨ ਚੱਲ ਰਹੀ ਹੈ, ਪਰ ਅਜੇ ਤੱਕ ਉਹਦੇ ਤੇ ਕੋਈ ਐਕਚੁਅਲੀ ਨਵੀਂ ਅਪਡੇਟ ਨਹੀਂ ਹੈਗੀ। ਠੀਕ ਹੈ ਜੀ। ਅੱਛਾ, ਇੱਕ ਜਿਹੜਾ ਆਪਾਂ ਜਦੋਂ ਆਪਣੀਆਂ ਹੁਣ ਇੰਸਪੈਕਸ਼ਨਾਂ ਸ਼ੁਰੂ ਹੋ ਜਾਂਦੀਆਂ ਨੇ, ਅੱਜ ਕੱਲ੍ਹ ਵੈਦਰ ਸਹੀ ਹੁੰਦਾ ਹਰ ਇੱਕ ਸਟੇਟ ਦੇ ਵਿੱਚ, ਟੈਂਪਰੇਚਰ ਸਹੀ ਹੋਣ ਕਰਕੇ ਪਹਿਲਾਂ ਜਾਂ ਜ਼ਿਆਦਾ ਸਨੋ ਪੈਂਦੀ ਆ ਜਾਂ ਫਿਰ ਜ਼ਿਆਦਾ ਗਰਮੀ। ਆਹ ਮਹੀਨੇ ਇੱਕ ਦੋ ਹੁੰਦੇ ਆ ਵੀ ਜਦੋਂ ਟਰੱਕਾਂ ਥੱਲੇ ਪੁਲਿਸ ਵਾਲਿਆਂ ਨੂੰ ਵੜਨਾ, ਚੈੱਕ ਕਰਨਾ, ਹਰ ਇੱਕ ਚੀਜ਼ ਬੜੀ ਸੌਖੀ ਹੁੰਦੀ ਆ, ਜਿਹਦੇ ਕਰਕੇ ਉਹ ਦੇਖਦੇ ਆ ਕਿ ਜਿਹੜੇ ਆਪਣੇ ਟਰੱਕਾਂ ਦੇ, ਜਿਵੇਂ ਆਪਾਂ 90 ਡੇ ਬਿਟ ਇੰਸਪੈਕਸ਼ਨ ਆ, ਐਨੂਅਲ ਇੰਸਪੈਕਸ਼ਨ ਆ, ਉਹਦੇ ਸਟਿੱਕਰ ਲਵਾਉਣੇ ਕਿੰਨੇ ਕੁ ਜ਼ਰੂਰੀ ਆ, ਤੇ ਕੀ ਉਹ ਆਪਣੇ ਕੋਲੇ ਕੈਬ ਕਾਰਡ 'ਚ ਵੀ ਹੋਣੇ, ਜਿਹੜੀ ਫਾਈਲ ਆ ਆਪਣੇ ਕੋਲੇ ਉਹਦੇ ਵਿੱਚ ਵੀ ਇਹਨਾਂ ਦੀ ਕਾਪੀ ਰੱਖਣੀ ਜ਼ਿਆਦਾ ਫਾਇਦੇਮੰਦ ਆ ਜਾਂ ਨਹੀਂ? ਕੋਈ ਐਡਾ ਮਾਇਨੇ ਰੱਖਦੇ? ਇਹਦੇ ਬਾਰੇ ਤੁਹਾਡੇ ਕੀ ਰਿਵਿਊ ਆ ਜੀ? ਬਿਲਕੁਲ ਜੀ, ਇਹ ਚੀਜ਼ ਜਿਹੜੀ ਆ ਇਹ ਕਾਫੀ ਇੰਪੋਰਟੈਂਟ ਹੈਗੀ ਆ। ਤੁਸੀਂ ਆਪਣੇ ਜਿਹੜੀ ਇਨਸਪੈਕਸ਼ਨ ਆ ਉਹ ਜ਼ਰੂਰ ਕਰਾ ਕੇ ਰੱਖੋ। ਤੇ ਬਾਕੀ ਜਿਹੜਾ CBSA ਦਾ ਇੰਟਰਨੈਸ਼ਨਲ ਰੋਡ ਚੈੱਕ ਹੈਗਾ ਆ, ਉਹ ਮਈ 13, 14, 15 ਨੂੰ ਹੋਣ ਜਾ ਰਿਹਾ ਹੈਗਾ। ਸੋ ਮਈ 13, 14, 15 ਨੂੰ ਜਿਹੜਾ ਇਹ ਰਹੂਗਾ, ਇੱਥੇ ਡਰਾਈਵਰ ਫੋਕਸ ਵੀ ਰਹੂਗਾ ਤੇ ਵਹੀਕਲ ਫੋਕਸ ਵੀ ਰਹੂਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ 13, 14, 15 ਨੂੰ ਹੋਣ ਜਾ ਰਹੀ ਆ। ਮੈਨੂੰ ਇੱਕ ਦੋ ਬੰਦਿਆਂ ਨੇ ਕਿਹਾ ਸੀਗਾ ਕਿ CBSA ਜਿਹੜੀ ਆ ਇਹ ਦੱਸਦੀ ਕਿਉਂ ਆ ਵੀ ਕਦੋਂ ਉਹਨਾਂ ਨੇ ਰੋਡ ਚੈੱਕ ਕਰਨਾ ਹੈਗਾ।
ਜੇ ਉਹ ਬਿਨਾਂ ਦੱਸੇ ਤੋਂ ਕਰਨ ਤਾਂ ਸ਼ਾਇਦ ਇਸ ਤੋਂ ਜ਼ਿਆਦਾ ਹੀ ਬੰਦੇ ਜਿਹੜੇ ਆ ਉਹ ਆਊਟ ਆਫ ਸਰਵਿਸ ਹੋਣ, ਪਰ ਇਹ ਇੱਕ ਪ੍ਰੋਸੈਸ ਹੈਗਾ ਜਿਹਦੇ ਪ੍ਰੋਸੈਸ ਦੇ ਤਹਿਤ ਇਹ ਸਾਰਾ ਕੁਝ ਕਰਨਾ ਹੁੰਦਾ ਹੈ। ਸੋ ਇਸੇ ਕਰਕੇ 72 ਆਵਰਸ ਹੁੰਦੇ ਆ ਕਿ 72 ਆਵਰਸ ਦੇ ਵਿੱਚ, ਪਰ ਉਹਨਾਂ ਨੇ ਸ਼ਾਇਦ ਇਹ ਨਹੀਂ ਸੋਚਿਆ ਹੋਣਾ ਕਿ ਉਦੋਂ ਬੰਦੇ ਛੁੱਟੀਆਂ ਲੈ ਲੈਂਦੇ ਆ ਜਾਂ ਉਦੋਂ ਕੰਮ ਤੇ ਹੀ ਨਹੀਂ ਜਾਂਦੇ ਹੈਗੇ। ਸੋ ਇਸ ਕਰਕੇ ਜਿਹੜੀ ਕਾਪੀ ਆਫ ਐਨੂਅਲ ਇਨਸਪੈਕਸ਼ਨ ਆ ਉਹ ਤੁਹਾਡੇ ਟਰੱਕ ਦੇ ਵਿੱਚ ਹੋਣੀ ਚਾਹੀਦੀ ਆ। ਕਨਵਰ ਭਾਜੀ ਉਹਨਾਂ ਨੇ ਹੁਣੇ ਟੈਕਸਟ ਕਰਕੇ ਦੱਸਿਆ ਕਿ ਇਹ ਜਿਹੜੀ ਕਾਪੀ ਹੈ ਤੁਹਾਡੇ ਟਰੱਕ ਦੇ ਵਿੱਚ ਨਾਲ ਤੁਹਾਡੇ ਹੋਣੀ ਚਾਹੀਦੀ ਹੈ। ਥੈਂਕ ਯੂ ਜਗਰੂਪ ਜੀ। ਹਾਂਜੀ, ਮੇਰਾ ਇੱਕ ਨਾਲ ਸਵਾਲ ਹੋਰ ਆ, ਕੀ ਜਿਹੜੀ ਕਾਪੀ, ਜਿਵੇਂ ਮੰਨ ਲਓ ਮੈਂ ਇੱਕ ਦੋ ਵਾਰੀ ਨਾ ਆਪਣੇ, ਵੈਸੇ ਮੇਰਾ ਜਿਹੜੀ ਇਨਸਪੈਕਸ਼ਨ ਆ, ਮੈਂ ਇੱਕ ਮੈਕਸੀਕਨ ਆਪਣੇ ਲੋਕਲ ਫ੍ਰਿਜਨੋ ਚ ਜਿੱਤੋਂ ਮੈਂ ਕਰਵਾਉਣਾ ਹੁੰਦਾ, ਮੂਲ ਦਾ ਬੰਦਾ ਮਕੈਨਿਕ, ਪਰ ਮੈਂ ਕਈ ਵਾਰ ਪੰਜਾਬੀਆਂ ਤੋਂ ਵੀ ਕਰਵਾਈ ਆ। ਕੀ ਪੰਜਾਬੀ ਨੇ ਸਿਰਫ ਇਹੀ ਹੁੰਦਾ ਕਿ ਸਟicker ਬਣਾ ਕੇ ਲਾ ਦੇਣਾ? ਮੈਂ ਵੈਸੇ ਮੈਨੂੰ ਤਾਂ ਪਤਾ, ਮੈਂ ਸਾਡੇ ਸਰੋਤਿਆਂ ਲਈ ਤੁਹਾਡੇ ਤੋਂ ਕਨਫਰਮ ਕਰਾਉਣਾ ਚਾਹੁੰਦਾ ਵੀ ਆਮ ਸ਼ਾਪ ਦਾ ਕੰਮ ਕੀ ਆ। ਜੇ ਉਹਨੇ ਤੁਹਾਡੇ ਤੋਂ $100 ਲਏ ਤਾਂ ਮਤਲਬ 1 ਘੰਟੇ ਦੀ ਲੇਬਰ ਆ, ਉਹਨੇ ਤੁਹਾਡਾ ਟਰੱਕ ਅੱਗੇ ਤੋਂ ਪਿੱਛੇ ਤੱਕ ਚੈੱਕ ਕਰਨਾ, ਹਨਾ ਜੀ? ਜੀ। ਜਾਂ ਕੀ ਸਿਰਫ ਸਾਨੂੰ ਸਟicker ਦੀ ਹੋਈ ਜ਼ਰੂਰੀ ਆ? ਇਹਦੇ ਬਾਰੇ ਕੀ ਆ ਜੀ, ਮਾੜਾ ਦੱਸ ਦਿਓ। ਧੰਨਵਾਦ ਜੀ। ਇਨਸਪੈਕਸ਼ਨ ਦਾ ਮਤਲਬ ਹੈ ਇਨਸਪੈਕਸ਼ਨ ਕਰਨੀ ਹੈ, ਇਕੱਲਾ ਸਟicker ਲਾ ਕੇ ਇਨਸਪੈਕਸ਼ਨ ਨਹੀਂ ਹੋ ਜਾਂਦੀ। ਇਨਸਪੈਕਸ਼ਨ ਤੇ ਇਨਸਪੈਕਸ਼ਨ ਹੁੰਦੀ ਆ, ਉਹਦੇ ਚ ਟਰੱਕ ਨੂੰ, ਟ੍ਰੇਲਰ ਨੂੰ ਚੈੱਕ ਕਰਨਾ ਜਿਹੜਾ ਆ ਉਹ ਫੁੱਲੀ ਚੈੱਕ ਹੋਣਾ ਚਾਹੀਦਾ। ਸੋ ਆਈ ਡੋਂਟ ਥਿੰਕ ਸੋ ਜਿਹੜਾ ਇਕੱਲਾ ਸਟicker ਲਾ ਕੇ, ਮੈਂ ਵੀ ਦੇਖਿਆ ਹੈਗਾ ਕਈ ਵਾਰੀ ਜਦੋਂ ਕੰਮ ਕਰਦੇ ਸੀਗੇ, ਕਈ ਵਾਰੀ ਸਿਰਫ ਸਟicker ਹੀ ਅਗਲੇ ਕਹਿੰਦੇ ਰਿਪੋਰਟ ਬਣਾ ਕੇ ਦੇ ਦੇ, ਸਟicker ਦੇ ਦੇ, ਭੱਜਵਾ। ਸੋ ਮਕਸਦ ਇਹ ਹੈਗਾ ਕਿ ਤੁਹਾਡੀ ਜੇ ਕੋਈ ਖਾਮੀ ਹੈਗੀ ਟਰੱਕ ਦੇ ਵਿੱਚ ਉਹ ਕੱਢੀ ਜਾਵੇ। ਜੇ ਉਹ ਨਹੀਂ ਕੱਢਦੇ ਹੈਗੇ ਤੇ ਫਿਰ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਜੀ ਬਿਲਕੁਲ, ਥੈਂਕ ਯੂ ਇਹਨਾਂ ਦਾ। ਤੇ ਬਾਕੀ ਆਈ ਥਿੰਕ ਚਲੋ 10 ਵੀ ਦਿੰਦੇ ਤਾਂ ਵੀ ਚੰਗੀ ਗੱਲ ਹੈ। ਐਟਲੀਸਟ ਜਿਨ੍ਹਾਂ ਨੂੰ ਹੁੰਦਾ ਵੀ ਭਾਈ ਆਪਣਾ ਪੇਪਰ ਵਰਕ ਸੈੱਟ ਰੱਖਣਾ ਜਾਂ ਠੀਕ ਕਰਨਾ, ਇਸੇ ਬਹਾਨੇ ਠੀਕ ਕਰਾ ਲੈਂਦੇ ਆ। ਜੇ ਉਹ ਉੱਦਾਂ ਵੀ ਹੋਵੇ ਤਾਂ ਕੰਮ ਜਿਹੜਾ ਖਰਾਬ ਹੋ ਜਾਏ, ਨਹੀਂ ਤਾਂ ਸਪਲਾਈ ਚੇਨ 'ਚ ਮੈਨੂੰ ਲੱਗਦਾ ਦਿੱਕਤ ਹੀ ਆ ਜਿਹੜੀ ਰਮਨ ਜੀ, ਜੇ ਬਗੈਰ ਦੱਸੇ ਏਡੀਆਂ 3-3 ਦਿਨਾਂ ਦੀਆਂ ਬਲਿਟਸ ਜਿਹੜੀਆਂ ਉਹ ਕਰਨ, ਜਿਹੜੀਆਂ ਉਹ ਲੱਗ ਜਾਣ ਤਾਂ ਉਹ ਤਾਂ ਜਿਹੜੇ DGI ਦੇ ਚੈੱਕ ਪੁਆਇੰਟ ਲਾਉਂਦੇ ਆ ਉਹਦੇ ਬਾਰੇ ਵੀ ਦੱਸ ਦਿੰਦੇ ਵੀ ਅੱਜ ਆਹ ਵਾਲੀ ਰੋਡ ਦੇ ਉੱਤੇ ਲੱਗੇ ਆ ਲਾਉਣ। ਇਹ ਤਾਂ ਇੰਨੇ ਚੰਗੇ ਆ ਫਿਰ ਵੀ। ਜੀ, ਆਪਣੇ ਨਾਲ ਅਗਲੇ ਕਾਲਰ। ਬਾਕੀ ਸਾਰੇ ਕਹਿੰਦੇ ਆ TA ਪੈਟਰੋ ਲਵਸ ਇੱਥੋਂ ਕਰਵਾਉਣਾ ਚਾਹੀਦਾ ਹੈ। 45 ਮਿੰਟ ਲੱਗਦੇ ਇਨਸਪੈਕਸ਼ਨ ਨੂੰ, ਪਰ ਦੇ ਡੂ ਇਟ ਥੋਰਲੀ। ਠੀਕ ਹੈ ਜੀ। ਨੀਟਾ ਮਾਸ਼ੀਕੇ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਬਾਈ ਜੀ। ਰਮਨ ਹੋਰੀ ਹਰੇਕ ਵੀਕ ਆ ਕੇ ਚੰਗੀਆਂ ਜਾਣਕਾਰੀਆਂ ਦਿੰਦੇ ਆ। ਮੈਂ ਤਾਂ ਸਿਰਫ ਇਹੀ ਕਹਿਣਾ ਚਾਹੁੰਦਾ ਸੀ ਵੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ, ਵੀ ਬੰਦਾ ਜਦੋਂ ਅਮਰੀਕਾ 'ਚ ਆਉਂਦਾ ਤਾਂ ਪਹਿਲਾਂ ਉਹਨੂੰ 2 ਸਾਲ ਆ ਕੇ ਨਾ ਜ਼ਰੂਰ ਸਟੋਰ ਵਗੈਰਾ ਤੇ ਕੰਮ ਕਰ ਲੈਣਾ ਚਾਹੀਦਾ। ਅੱਗੇ ਐਵੇਂ ਹੀ ਹੁੰਦਾ ਸੀਗਾ, ਤੇ ਹੁਣ ਜਿਹੜੇ ਬਹੁਤੇ ਬੰਦੇ ਉਹ ਆਉਂਦੇ ਆ, ਉਹ ਆਉਣ ਸਾਰੇ ਸਿੱਧਾ ਟਰੱਕ ਦਾ ਲਾਇਸੈਂਸ ਹੀ ਲੈਂਦੇ ਆ, ਕਾਰ ਦਾ ਵੀ ਨਹੀਂ ਲੈਂਦੇ। ਤੇ ਜਿਹਦਾ ਕਰਕੇ ਫਿਰ ਅੰਗਰੇਜ਼ੀ ਵਗੈਰਾ ਦੀ ਪ੍ਰੋਬਲਮ ਵੱਡੀ ਪੱਧਰ ਤੇ ਆਉਂਦੀ ਆ, ਤੇ ਨਾ ਹੀ ਉਹਨਾਂ ਨੂੰ ਕੋਈ ਟਰੱਕ ਬਾਰੇ ਜਾਣਕਾਰੀ ਹੁੰਦੀ ਆ। ਜਿਹੜੇ ਆਟੋਮੈਟਿਕ ਟਰੱਕ ਆ ਗਏ, GPS ਆ ਗਿਆ, ਇਹਨਾਂ ਨੇ ਕਿਸੇ ਹੱਦ ਤੱਕ ਥੋੜੀ ਜਿਹੀ ਟੈਕਨੋਲੋਜੀ ਪੱਖੋਂ ਤਾਂ ਜ਼ਰੂਰ ਜ਼ਿੰਦਗੀ ਸੌਖੀ ਕੀਤੀ ਹੈ, ਪਰ ਮੈਂ ਸਮਝਦਾ ਵੀ ਜਿਹੜਾ ਅਸਲੀ ਡਰਾਈਵਿੰਗ ਦਾ ਐਕਸਪੀਰੀਅੰਸ ਬੰਦੇ ਨੂੰ ਹੋਣਾ ਚਾਹੀਦਾ, ਉਹਦਾ ਤਾਂ ਇਹਨੇ ਇੱਕ ਤਰ੍ਹਾਂ ਦਾ ਬੇੜਾ ਹੀ ਬਹਾ ਦਿੱਤਾ। ਡਰਾਈਵਿੰਗ ਲੈਵਲ ਘਟ ਗਿਆ ਓਵਰਆਲ। ਹਾਂਜੀ ਹਾਂਜੀ, ਬਿਲਕੁਲ। ਜਿਹੜਾ ਨਾ ਤੁਹਾਡੇ ਕੋਲ ਐਕਸਪੀਰੀਅੰਸ ਚਾਹੀਦਾ ਰੋਡ ਦਾ ਜਾਂ ਟਰੱਕ ਦਾ, ਉਸ ਪੱਖੋਂ ਬਿਲਕੁਲ ਹੀ ਬੇੜਾ ਬਹਿ ਗਿਆ। ਕਿਉਂਕਿ ਅੱਗੇ ਕੋਈ ਬੰਦਾ ਜਦੋਂ ਟਰੱਕ ਤੇ ਚੜ੍ਹਦਾ ਸੀ, ਉਹਨੂੰ 6 ਮਹੀਨੇ ਦਾ ਗੇਅਰ ਪਾਉਣੇ ਨਹੀਂ ਸੀ ਆਉਂਦੇ ਹੁੰਦੇ, ਵੀ ਕਿਸ ਤਰੀਕੇ ਦੇ ਨਾਲ ਚੜ੍ਹਾਈ ਚੜਾਉਣਾ ਤੇ ਕਿਸ ਤਰੀਕੇ ਦੇ ਨਾਲ ਇਹਨੂੰ ਲਾਉਣਾ। ਤੇ ਹੁਣ ਆਟੋਮੈਟਿਕ ਟਰੱਕ ਆ ਗਏ, ਮੇਰਾ ਖਿਆਲ ਜਿਹਦਾ ਕਰਕੇ ਐਕਸੀਡੈਂਟ ਵੀ ਵਧੇ ਹੋਏ ਆ, ਤੇ ਜਿਹੜਾ ਕਰਕੇ ਅੰਗਰੇਜ਼ੀ ਦੇ ਵਿੱਚ ਵੀ ਆਪਾਂ ਉਸ ਤਰੀਕੇ ਦੀ ਮਹਾਰਤ ਹਾਸਲ ਨਹੀਂ ਕਰ ਸਕਦੇ। ਸੋ ਮੈਂ ਤਾਂ ਕਹਿੰਦਾ ਵਧੀਆ ਹੋਇਆ ਵੀ ਜਿਹੜਾ ਇਦਾਂ ਦਾ ਹੋਇਆ, ਕਿਉਂਕਿ ਬਹੁਤ ਸਾਰੇ ਡਰਾਈਵਰ ਰਿਸੀਵਿੰਗ ਸ਼ਿਪਰਾਂ ਤੇ ਮਿਲਦੇ ਆ ਜਿਨ੍ਹਾਂ ਨੂੰ ਬੇਸਿਕ ਰੂਲਾਂ ਦਾ ਵੀ ਨਹੀਂ ਪਤਾ ਹੁੰਦਾ, ਲੋਕਾਂ ਦੇ ਨਾਲ ਡੀਲਿੰਗ ਕਿਵੇਂ ਕਰਨੀ ਆ, ਕਿਸ ਤਰੀਕੇ ਦੇ ਨਾਲ, ਜਿਵੇਂ ਕਹਿੰਦਾ ਵੀ ਆਪਾਂ ਗ੍ਰੀਟ ਕਰਨਾ, ਥੈਂਕ ਯੂ ਕਰਨਾ, ਅੱਗੋਂ ਜਿਹੜੀਆਂ ਡਾਇਰੈਕਸ਼ਨਸ ਉਹ ਦਿੰਦੇ ਹੈਗੇ ਆ ਤੁਹਾਨੂੰ ਵੇਅਰ ਹਾਊਸਾਂ ਦੇ ਵਿੱਚ, ਉੱਥੇ ਤੁਹਾਨੂੰ ਪਤਾ ਨਹੀਂ ਲੱਗਦਾ ਮੁੜ ਕੇ ਕੀ ਕਰਨਾ। ਸੋ ਇਹ ਮੈਂ ਕਹਿੰਦਾ ਵਧੀਆ ਇਸ ਚੀਜ਼ ਦੇ ਵਿੱਚ ਆਪੇ ਲੋਕ ਸਿੱਖਣਗੇ ਜਿਨ੍ਹਾਂ ਨੂੰ ਨਹੀਂ ਆਉਂਦੀ, ਤੇ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਹੈਗਾ ਉਹ ਮੈਂ ਸਮਝਦਾ ਵੀ ਦੂਜੇ ਡਰਾਈਵਰਾਂ ਨੂੰ ਜ਼ਰੂਰ ਦੱਸਣ। ਨੰਬਰ 2 ਤੇ ਮੈਂ ਗੱਲ ਕਰਨੀ ਸੀ ਬਾਈ ਜੀ ਫਰੇਟ ਦੀ, ਜਿਹੜੀ ਆਪਾਂ ਤੁਸੀਂ ਗੱਲ ਕਰ ਰਹੇ ਸੀ ਵੀ ਟਰੱਕਿੰਗ ਦੇ ਬਿਜ਼ਨਸ ਦੇ ਵਿੱਚ ਫਰੇਟ ਦਾ ਕੀ ਹਾਲ ਆ। ਮੈਂ ਡਰਾਈਵ ਵੈਨ ਦਾ ਕੰਮ ਕਰਦਾ, ਪਿਛਲੇ 2 ਸਾਲ ਤੋਂ ਪਹਿਲਾਂ ਮੈਂ ਰੀਫਰ ਚਲਾਉਂਦਾ ਰਿਹਾ, 30-35 ਸਾਲ ਹੋ ਗਏ ਮੈਨੂੰ ਇਸੇ ਕੰਮ ਦੇ ਵਿੱਚ ਹੀ। ਤੇ ਮੈਂ ਦੇਖਿਆ ਵੀ ਜਿਹੜੇ ਲੋਡ ਰਮਨ ਜੀ ਪਿਛਲੇ ਸਾਲ ਤਕਰੀਬਨ $3500 ਨੂੰ, $3700 ਨੂੰ ਕੈਲੀਫੋਰਨੀਆ ਤੋਂ ਕੈਂਸਸ ਮਜ਼ਦੂਰੀ ਨੂੰ ਜਾਂਦੇ ਸੀਗੇ, ਉਹਨਾਂ ਦੀ ਪ੍ਰਾਈਸ ਇਸ ਟਾਈਮ $2700-2800 ਕੈਲੀਫੋਰਨੀਆ ਤੋਂ ਮਜ਼ਦੂਰੀ ਜਾਂ ਕੈਂਸਸ ਰਹਿ ਗਈ ਆ। ਤੇ ਇਸੇ ਤਰੀਕੇ ਦੇ ਨਾਲ ਵਾਪਸੀ ਜਿਹੜੀ ਪਿਛਲੇ ਸਾਲਾਂ ਦੇ ਵਿੱਚ $3500-3600 ਤੱਕ ਵੀ ਵਾਪਸ ਕੈਲੀਫੋਰਨੀਆ ਨੂੰ ਆਉਂਦੇ ਸੀ, ਉਹ ਵੀ ਤਕਰੀਬਨ $2600-2700 ਤੱਕ ਸੀਮਤ ਰਹਿ ਗਈ ਆ। ਤੁਸੀਂ ਦੇਖੋ ਵੀ 12
$1400 ਲੋਡ ਪਿੱਛੇ ਤੁਹਾਡੀ ਜੇਬ ਦੇ ਵਿੱਚੋਂ ਜਾ ਰਿਹਾ। ਉਹ ਖਰਚਾ ਜਿਹੜਾ ਤੁਸੀਂ ਕਿਸ ਪਾਸੇ ਵੱਲ ਪਾਓਗੇ, ਫਰੇਟ ਬਿਲਕੁਲ ਹੀ ਮਾਰਕੀਟ ਦੇ ਵਿੱਚ ਹੈ ਨਹੀਂਗਾ, ਜਿਹਦਾ ਕਰਕੇ ਤੁਹਾਨੂੰ ਹਫ਼ਤਾ ਪਹਿਲਾਂ ਲੋਡ ਬੁੱਕ ਕਰਨੇ ਪੈਂਦੇ ਹੈਗੇ ਆ। ਤੇ ਜੇ ਤੁਸੀਂ ਕਹੋ ਵੀ ਮੈਂ ਸੇਮ ਡੇ ਲੋਡ ਬੁੱਕ ਕਰਕੇ ਸੇਮ ਡੇ ਆ ਜਾਊਗਾ ਤਾਂ 99% ਤੁਹਾਨੂੰ ਲੋਡ ਨਹੀਂ ਮਿਲੂਗਾ। ਇਸੇ ਤਰੀਕੇ ਦੇ ਨਾਲ ਮੇਰਾ ਖਿਆਲ ਹੈ ਵੀ ਟੈਰਫਾਂ ਨੇ ਜਿਹੜਾ ਅਸਰ ਖਾਸ ਤੌਰ ਤੇ ਪੋਰਟਾਂ ਦੇ ਉੱਤੇ ਜਾਂ ਹੋਰ ਫਰੇਟ ਦੇ ਉੱਤੇ ਵੱਡੀ ਪੱਧਰ ਤੇ ਪਾਇਆ। ਮੇਰਾ ਖਿਆਲ ਥੋੜਾ ਘਣਾ ਜਿਹੜਾ ਪ੍ਰੋਡਿਊਸ ਆ ਉਹ ਜ਼ਰੂਰ ਇਸ ਟਾਈਮ ਚੱਲਿਆ ਹੋਇਆ ਹੈਗਾ, ਪਰ ਓਵਰਆਲ ਟਰੱਕਿੰਗ ਦਾ ਮੇਰੇ ਖਿਆਲ ਮੁਤਾਬਕ ਬੁਰਾ ਹਾਲ ਹੀ ਹੈ ਭਾਜੀ, ਅਜੇ ਵੀ। ਹਾਂਜੀ, ਉਦਾਂ ਹੀ ਚੱਲ। ਥੈਂਕ ਯੂ ਨੀਟਰ ਭਾਜੀ, ਥੈਂਕ ਯੂ ਜੀ, ਬਹੁਤ ਧੰਨਵਾਦ। ਸੋ ਰਮਨ ਜੀ, ਆਪਣੇ ਰਮਨ ਤੇ ਰਾਜ ਭਾਜੀ, ਆਪਾਂ ਕਰ ਰਹੇ ਸੀ ਸਿਆਟਲ ਤੇ ਓਕਲੈਂਡ ਪੋਰਟ ਦੀ। ਮੈਂ ਹੁਣੇ ਦੇਖ ਰਿਹਾ ਸੀ CNBC ਰਾਈਟ ਨਾਓ ਰਿਪੋਰਟ ਕਰ ਰਿਹਾ ਵੀ ਪੋਰਟ ਆਫ ਲਾਸ ਐਂਜਲਸ ਦਾ ਜਿਹੜਾ ਵੋਲੀਅਮ ਆ 35% ਡਾਊਨ ਹੋ ਜਾਣਾ ਨੈਕਸਟ ਵੀਕ ਤੋਂ। ਹਾਂਜੀ, ਇਹ ਕੱਲ ਦੀ ਖਬਰ ਹੈਗੀ ਹੈ ਜੀ। ਕੱਲ ਮੇਰੀ LA ਟਾਈਮਸ ਨਾਲ ਵੀ ਗੱਲ ਹੋਈ ਸੀਗੀ, ਅੱਜ ਵੀ ਉਹਨਾਂ ਦੇ ਨਾਲ ਗੱਲ ਹੋਣੀ ਆ LA ਟਾਈਮਸ ਦਾ। ਉਹਨਾਂ ਦੇ ਨਾਲ ਚੱਲ ਰਹੀ ਹੈ ਗੱਲ ਕਿ ਜਿਹੜੀ LA ਪੋਰਟ ਹੈਗੀ ਆ, ਕਿਉਂਕਿ ਮੈਜੋਰਿਟੀ ਜਿਹੜਾ ਬਿਜ਼ਨਸ ਹੈ ਕੈਲੀਫੋਰਨੀਆ ਨੂੰ ਜਾਂ ਸਾਰੇ ਅਮਰੀਕਾ ਨੂੰ ਹਰਟ ਹੋਣਾ ਉਹ LA ਪੋਰਟ ਤੋਂ ਹੋਣਾ ਹੈ, ਜਿੱਥੇ ਕਿ ਉਹ 30 to 40% ਦੀ ਜਿਹੜੀ ਆ ਉਹ ਸਲੋ ਡਾਊਨ ਦੱਸ ਰਹੇ ਆ ਅਗਲੇ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ ਜੀ। ਤੇ ਜਿਹੜੀ ਹੁਣੇ ਗੱਲ ਕਰਕੇ ਗਏ ਆਪਣੇ ਡਰਾਈਵਰਸ ਦੀ ਸਾਰੇ ਜਣੇ, ਤੇ ਉੱਥੋਂ ਇੱਕ ਨਾਲ ਜੁੜਦੀ ਖਬਰ ਆ ਕਿ ਅਰੋਰਾ ਜਿਹੜੀ ਕੰਪਨੀ ਹੈਗੀ ਆ ਉਹਨਾਂ ਨੇ ਆਪਣਾ ਫਸਟ ਡਰਾਈਵਰਲੈਸ ਟਰੱਕ ਜਿਹੜਾ ਸਰਵਿਸ ਆ ਉਹ US 'ਚ ਸ਼ੁਰੂ ਕਰਤੀ ਆ। ਡੈਲਸ ਟੈਕਸਸ ਤੋਂ ਹਿਊਸਟਨ ਨੂੰ ਜਿਹੜੀ ਆ ਇਹ ਸਰਵਿਸ ਆ ਇਹ ਸ਼ੁਰੂ ਕਰਤੀ, ਪੇਡ ਸਰਵਿਸ ਆ। ਉਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਅਬਾਊਟ 3 ਮਿਲੀਅਨ ਮਾਈਲ ਜਿਹੜੇ ਆ ਉਹ ਡਰਾਈਵਰਲੈਸ ਟਰੱਕ ਦੇ ਉੱਤੇ ਜਿਹੜੀ ਉਹਨਾਂ ਦੀ ਸਟੱਡੀ ਹੋਈ ਆ ਔਰ ਉਹਨਾਂ ਨੇ ਕੀਤੀ ਆ। ਛੇਤੀ ਹੀ ਜਿਹੜਾ ਡੈਲਸ ਤੋਂ ਐਲਪਾਸੋ ਤੇ ਡੈਲਸ ਤੋਂ ਫੀਨਿਕਸ ਇਹ ਰਾਊਟ ਜਿਹੜੇ ਆ, ਇਹ 3 ਰਾਊਟ ਆ, ਇਹ ਅਰੋਰਾ ਟਰੱਕਿੰਗ ਕੰਪਨੀ ਜਿਹੜੀ ਅਰੋਰਾ ਇਨੋਵੇਸ਼ਨ ਆ ਉਹਨਾਂ ਦੇ ਵੱਲੋਂ ਜਿਹੜੇ ਡਰਾਈਵਰਲੈਸ ਟਰੱਕ, ਜਿਹੜੇ ਰੀਅਲ ਡਰਾਈਵਰਲੈਸ ਟਰੱਕ ਆ ਜਿਹਦੇ ਵਿੱਚ ਕੋਈ ਕੈਬ ਦੇ ਵਿੱਚ ਡਰਾਈਵਰ ਨਹੀਂ ਹੈਗਾ, ਸੋ ਉਹ ਟਰੱਕ ਜਿਹੜੇ ਆ ਉਹ ਆਲਰੇਡੀ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਚੱਲਣੇ ਸ਼ੁਰੂ ਹੋ ਗਿਆ। ਫਰੇਟ ਜਿਹੜਾ ਡਿਲੀਵਰ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੇ ਨਾਲ ਹੀ ਅਪਡੇਟ ਕਰਦੇ ਜਾਈਏ, ਕੈਲੀਫੋਰਨੀਆ ਦੇ DMV ਨੇ ਵੀ ਨਵੇਂ ਰੂਲ ਪ੍ਰਪੋਜ਼ ਜਿਹੜੇ ਉਹ ਰਿਲੀਜ਼ ਕੀਤੇ ਆ। ਹੈਵੀ ਡਿਊਟੀ ਟਰੱਕਸ, ਲਾਰਜ ਵਹੀਕਲਸ ਜਿਹੜੇ ਡਰਾਈਵਰਲੈਸ ਇੱਥੇ ਜਿਹੜੇ ਚੱਲ ਸਕਦੇ ਆ। ਇਸ ਦੇ ਉਲਟ ਇੱਕ ਬਿੱਲ ਵੀ ਲਿਆਂਦਾ ਗਿਆ ਸੀ ਜਿਸ ਨੂੰ ਗਵਰਨਰ ਨਿਊਸਮ ਨੇ ਵੀਟੋ ਕਰਤਾ ਸੀ। ਉਹਨਾਂ ਨੇ ਕਹਿੰਦੇ ਸੀ ਵੀ ਜੇ ਡਰਾਈਵਰਲੈਸ 10,000 ਪਾਉਂਡ ਤੋਂ ਉੱਤੇ ਵਾਲੇ ਦੇ ਵਿੱਚ ਬੰਦਾ ਜਿਹੜਾ ਉਹ ਜ਼ਰੂਰ ਚਾਹੀਦਾ ਆ, ਪਰ ਹੁਣ ਇਹਨਾਂ ਨੇ ਕੁਝ ਜਿਹੜੀਆਂ ਤਬਦੀਲੀਆਂ ਕਰ ਰਹੇ ਆ। ਟੈਕਸਸ ਦੇ ਵਿੱਚ ਤੇ ਹੋਰ ਐਰੀਜ਼ੋਨਾ ਦੇ ਵਿੱਚ ਆਲਰੇਡੀ ਜਿਹੜੇ ਡਰਾਈਵਰਲੈਸ ਆਟੋਨੋਮਸ ਟਰੱਕ ਉਹ ਚੱਲ ਰਹੇ ਆ, ਤੇ ਹੁਣ ਕੈਲੀਫੋਰਨੀਆ ਦੇ ਵਿੱਚ ਵੀ DMV ਇਸ ਦੇ ਬਾਬਤ ਜਿਹੜੇ ਨਵੇਂ ਰੂਲ ਜਿਹੜੇ ਉਹ ਪ੍ਰਪੋਜ਼ ਕਰ ਰਿਹਾ ਹੈ ਤੇ ਉਹ ਰਿਲੀਜ਼ ਕਰ ਰਿਹਾ। ਸੋ ਆਪਾਂ ਨੂੰ ਇੱਥੇ ਹੁਣ ਕੈਲੀਫੋਰਨੀਆ ਵਿੱਚ ਵੀ ਉਦਾਂ ਦੇ ਜਿਹੜੇ ਡਰਾਈਵਰਲੈਸ ਟਰੱਕਸ ਆ ਉਹ ਚੱਲਦੇ ਹੋਏ ਜਾਂ ਟੈਸਟ ਹੁੰਦੇ ਹੋਏ ਜਿਹੜੇ ਉਹ ਦੇਖਣ ਨੂੰ ਮਿਲਣਗੇ। ਆਪਣੇ ਨਾਲ ਕਾਫੀ ਕਾਲਰ ਜੀ। ਰਾਜਕਰਨ ਜੀ, ਇੱਕ ਹੋਰ ਖਬਰ ਹੈਗੀ, ਹਾਊਸ ਟਰਾਂਸਪੋਰਟੇਸ਼ਨ ਐਂਡ ਇਨਫਰਾਸਟ੍ਰਕਚਰ ਕਮੇਟੀ ਦੀ ਜਿਹੜੀ ਮੀਟਿੰਗ ਆ ਕੱਲ ਹੋਈ ਸੀਗੀ, ਉਹਦੇ ਵਿੱਚ ਕਾਫੀ ਜਿਹੜਾ ਗੱਲਬਾਤ ਚੱਲ ਰਹੀ ਹੈਗੀ ਆ, ਜਿੱਥੇ ਪ੍ਰਪੋਜ਼ਡ ਜਿਹੜਾ ਹਾਈਵੇ ਟਰਸਟ ਫੰਡ ਹੈਗਾ ਉਹਦੀ ਗੱਲ ਚੱਲ ਰਹੀ ਹੈਗੀ, ਜਿਹਦੇ ਵਿੱਚ ਪ੍ਰਪੋਜ਼ਲ ਹੈਗਾ ਫੀਸ ਦਾ $200 ਇਲੈਕਟ੍ਰਿਕ ਵਹੀਕਲ ਨੂੰ ਪਰ ਈਅਰ ਦਾ, ਉਸ ਦੇ ਨਾਲ ਹੀ $100 ਜਿਹੜਾ ਆ ਉਹ ਕੈਰੀਅਰ ਨੂੰ, ਜਿਹੜਾ ਸਾਲ ਦਾ ਹਾਈਬ੍ਰਿਡ ਨੂੰ ਜਿਹੜਾ ਹੈਗਾ ਆ $100 ਤੇ $20 ਜਿਹੜੇ ਮੋਸਟ ਪੈਸੇਂਜਰ ਵਹੀਕਲ ਹੈਗੇ ਉਹਨਾਂ ਦੇ ਲਈ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਆ ਹਾਊਸ ਟਰਾਂਸਪੋਰਟੇਸ਼ਨ ਐਂਡ ਇਨਫਰਾਸਟ੍ਰਕਚਰ ਕਮੇਟੀ ਵੱਲੋਂ ਜਿਹੜਾ ਇਹ ਹਾਈਵੇ ਟਰਸਟ ਫੰਡ ਆ ਇਹਨੂੰ ਸਥਾਪਿਤ ਕੀਤਾ ਜਾ ਰਿਹਾ ਫॉर ਦਾ ਬੈਟਰਮੈਂਟ ਆਫ ਦਾ ਹਾਈਵੇ। ਸੋ ਇਹਦੇ ਤੇ ਫੀਸਸ ਜਿਹੜੀਆਂ ਆ ਇਹਨਾਂ ਤੇ ਚਰਚਾ ਚੱਲ ਰਹੀ ਹੈਗੀ ਆ। ਸੋ ਟਰੱਕਿੰਗ ਜਿਹੜਾ ਹੈਗਾ ਉਹ ਤੇ $100 ਦਾ ਜੀ। ਸੁਖਵਿੰਦਰ ਗਰੇਵਾਲ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਰਾਵਾਂ ਨੂੰ ਬਈ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਬਹੁਤ ਵਧੀਆ ਜਾਣਕਾਰੀ। ਮੈਂ ਇਹ ਗੱਲ ਕਰ ਰਹੀ ਸੀ ਕਿ ਜਦੋਂ ਮੈਂ 2000 ਦੇ ਵਿੱਚ ਇੱਥੇ ਆਇਆ ਜੀ ਤੇ ਆਣ ਕੇ ਪਹਿਲੇ 7-11 ਤੇ ਕੰਮ ਕੀਤਾ, ਇੰਗਲਿਸ਼ ਨਹੀਂ ਸੀ ਆਉਂਦੀ ਜੀ, ਤੇ ਮੈਂ ਦੱਸਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਕਿੱਦਾਂ ਸਿੱਖ ਸਕਦੇ ਆ ਜੇ ਸਕੂਲ ਵਿੱਚ ਨਹੀਂ ਵੀ ਜਾਣਾ ਤੇ ਹਨਾ ਜੀ। ਮੈਨੂੰ ਰਾਤ ਦੀ ਜੌਬ ਕਰਦਾ ਸੀ ਤੇ ਜਿਹੜੀ ਕੋਈ ਪ੍ਰੋਬਲਮ ਪੈਣੀ ਕਿਸੇ ਗੱਲ ਦੀ ਵੀ ਮੈਨੂੰ ਆਹ ਗੱਲ ਕਹਿਣੀ ਸੀ, ਮੈਂ ਤਾਂ ਕਹਿ ਨਹੀਂ ਹੋਈ ਕਸਟਮਰ ਨੂੰ, ਤੇ ਉਹ ਮੈਂ ਪੰਜਾਬੀ ਦੇ ਵਿੱਚ ਲਿਖ ਕੇ ਰੱਖ ਲੈਣੀ। ਤੇ ਸਵੇਰੇ ਇੱਕ ਇੰਡੀਅਨ ਬੰਦਾ ਸਾਡੇ ਕਾਫੀ ਪੀਣ ਆਉਂਦਾ ਹੁੰਦਾ ਸੀ ਕਸਟਮਰ, ਠੀਕ ਹੈ, ਉਹਨੂੰ ਮੈਂ ਕਹਿਣਾ ਭਾਜੀ ਵੀ ਤੁਸੀਂ ਮੈਨੂੰ ਇਹਦੀ ਇੰਗਲਿਸ਼ ਬਣਾ ਦਿਓ, ਉਹਨੇ ਇੰਗਲਿਸ਼ ਬਣਾ ਦੇਣੀ ਤਾਂ ਮੈਂ ਉਹਦਾ ਘੋਟਾ ਲਾ ਲੈਣਾ। ਕਰਦੇ 2 ਸਾਲਾਂ ਦੇ ਵਿੱਚ ਹੀ ਬਾਹਰ ਦੀ ਕਿਰਪਾ ਹੋ ਗਈ, ਜਿਹੜੀ ਸਹਿ ਗਿਆ। ਮੇਰੇ ਕਹਿਣ ਤੋਂ ਭਾਵ
ਤੁਹਾਨੂੰ ਪ੍ਰੋਬਲਮ ਆਉਂਦੀ ਹੈ। ਵਧੀਆ ਚੀਜ਼। ਗੱਲਾਂ ਤਕਰੀਬਨ ਗੱਲਾਂ ਵਰਡ ਉਹੀ ਆ, ਵਾਰ-ਵਾਰ ਮੁੜ ਕੇ ਉਹੀ ਆਈ ਜਾਂਦੇ ਆ। ਏਦਾਂ ਹੀ। ਆਪਣੇ ਪੰਜਾਬੀ ਨਾਲੋਂ ਤਾਂ ਕਿਤੇ ਸੌਖੀ ਹੈ। ਹੁਣ ਜੇ ਮੈਂ ਕਸ਼ਮੀਰ ਦਿਆਂ, ਇੱਥੇ ਕਹਿੰਦੇ ਗੁੱਡ ਮਾਰਨਿੰਗ, ਗੁੱਡ ਈਵਨਿੰਗ ਤੇ ਗੁੱਡ ਨਾਈਟ, ਤੇ ਪੰਜਾਬੀ ਤਾਂ ਜੋ ਸਵੇਰੇ ਅੰਮ੍ਰਿਤ ਵੇਲਾ, ਤੜਕਾ, ਪ੍ਰਭਾਤ ਦਾ ਸਮਾਂ, ਸਵੇਰਾ ਹੋ ਗਿਆ, ਇਹ ਲੋਢਾ ਵੇਲਾ, ਸ਼ਾਹ ਵੇਲਾ, ਧੰਮੀ ਵੇਲਾ, ਦੁਪਹਿਰ ਹੋ ਗਈ, ਤਰਕਾਲਾ ਪੈ ਗਈ, ਰਾਤ ਪੈ ਗਈ, ਕਿੰਨੇ ਲਫ਼ਜ਼ ਹੈ। ਸਹੀ ਗੱਲ। ਇੰਗਲਿਸ਼ ਤਾਂ ਬੜੀ ਸੌਖੀ ਆ ਔਰ ਬੜੀ ਈਜ਼ੀ ਆ। ਜੇ ਤੁਸੀਂ ਮਤਲਬ ਮੈਂ ਹੈਲਪ ਅਵੇਲੇਬਲ ਆ, ਤੁਸੀਂ ਸਿੱਖਣ ਵਾਲੇ ਬਣੋ, ਸਿੱਖ ਤੁਸੀਂ ਸਕਦੇ ਆ। ਬਿਲਕੁਲ ਸਹੀ ਗੱਲ। ਬਿਲਕੁਲ ਜੀ। Thank you. ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ ਗਰੇਵਾਲ ਜੀ, ਮਿਹਰਬਾਨੀ, ਸ਼ੁਕਰੀਆ। ਨਹੀਂ ਆਪਣਾ ਲਾ ਕੇ ਲੈਂਦੇ ਆ ਰਾਜਕਰਨ, ਫਿਰ ਤਾਂ ਉਹ ਵੀ ਗੱਲ ਹੋ ਜਾਂਦੀ ਆ ਨਾ ਵੀ ਇੰਗਲਿਸ਼ ਦੇ ਵਿੱਚ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਤੇ ਉਹ ਫਿਰ ਬੰਦਾ ਕਹਿੰਦਾ ਚੰਗਾ ਸਤਿ ਸ੍ਰੀ ਅਕਾਲ ਹੀ ਗੱਲ ਇੱਕੋ ਵਾਰੀ, ਕਹਿੰਦਾ ਠੀਕ ਹੈ। ਠੀਕ, ਚਲੋ। ਹਾਂਜੀ ਸੁਖਵਿੰਦਰ ਜੀ। ਗੁੱਡ ਮਾਰਨਿੰਗ ਜੀ। ਹਾਂਜੀ ਜੀ, ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ ਜੀ। ਆਲ ਥ੍ਰੀ ਬ੍ਰਦਰ ਗੁੱਡ ਮਾਰਨਿੰਗ। ਹਾਂਜੀ ਜੀ। ਹਾਂਜੀ ਬੋਲੋ ਅੱਜ ਜੀ। ਟੌਪਿਕ ਇੰਗਲਿਸ਼ ਤੇ ਚੱਲ ਪਿਆ ਜੀ ਸਾਰਾ। ਜੀ ਜੀ ਜੀ। ਵੈਸੇ ਮੇਰਾ ਟੌਪਿਕ ਨਹੀਂ ਹੁੰਦਾ, ਪਰ ਮੈਂ ਕਰਦਾ ਇਹ ਕੰਮ ਨਾਲ। ਸੁਣੀ ਦਾ ਵੀ ਨਾਲ, ਤਾਂ ਕਿ ਕੋਈ ਟੌਪਿਕ ਹੋਵੇ ਤਾਂ ਪਤਾ ਲੱਗ ਜਾਂਦਾ ਵੀ ਕਿਹੜੀ ਕਿਹੜੀ ਚੀਜ਼ ਦਾ। ਅੱਜ ਟੌਪਿਕ ਇੰਗਲਿਸ਼ ਦਾ, ਸਾਡੇ ਨਾਲ ਵੀ ਇੰਗਲਿਸ਼ ਦਾ ਹੀ ਪੰਗਾ ਪਿਆ ਸੀਗਾ। ਮੈਂ ਦੇਖੋ ਜੀ ਟੋਟਲ ਇੰਗਲਿਸ਼ ਨਹੀਂ ਬੋਲਦਾ ਸੀਗਾ, ਸਵਾਏ ਥੈਂਕ ਯੂ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ ਸੀਗਾ। ਅੱਜ ਦੀ ਡੇਟ ਆਪਾਂ 50% ਇੰਗਲਿਸ਼ ਬੋਲੀ ਦੀ ਆ, ਔਰ ਮੈਂ ਗੋਰਿਆਂ ਦਾ ਕੰਮ ਕਰਦਾ ਇਸ ਟਾਈਮ। ਠੀਕ ਹੈ ਜੀ। ਤੇ ਕਿਉਂਕਿ ਮੈਂ ਤਾਂ ਸਿੱਖਿਆ ਕਿ ਜੇ ਮੈਂ ਸਿੱਖ ਲੱਗ ਜਾਂਦਾ ਨਾ ਕਿਸੇ ਪੰਜਾਬੀ ਨਾਲ, ਮੈਂ ਕਿਹਾ ਮੈਂ 20 ਸਾਲਾਂ ਨਹੀਂ ਸਿੱਖਦਾ ਸੀ ਪੰਜਾਬੀ ਇੰਗਲਿਸ਼। ਇਸ ਕਰਕੇ ਮੈਂ ਬੰਦਾ ਰਿਲੈਕਸ ਹੋ ਜਾਂਦਾ ਨਾ, ਕਹਿੰਦਾ ਵੀ ਚੱਲ ਆਪਾਂ ਸੌਖੇ ਬੋਲਦੇ, ਕਿਉਂਕਿ ਅਸੀਂ ਹਰ ਬੰਦਾ, ਕੋਈ ਵੀ ਬੰਦਾ ਕੰਫਰਟ ਜੋ ਭਾਲਦੇ ਆ ਵੀ ਕਿੱਥੇ ਸੌਖਾ ਹੋ ਜਾਵੇ। ਹਾਂਜੀ। ਮੈਂ ਆਪਣੀ ਸਿਟੀਜ਼ਨ ਆਪਣੀ ਇੰਗਲਿਸ਼ ਕਰਕੇ ਲਈ, ਕੋਈ ਪੇਪਰ ਨਹੀਂ ਲਾਇਆ, ਕੋਈ ਕੁਝ ਨਹੀਂ ਕੀਤਾ। ਦੂਜਾ ਫਿਰ ਮੈਂ ਕਾਰ ਦਾ ਲਾਇਸੈਂਸ ਲਿਆ, ਉਹ ਵੀ ਇੱਦਾਂ ਲਿਆ। ਮੈਂ ਸਿਰਫ ਟਰੱਕ ਦਾ ਲਾਇਸੈਂਸ ਤਾਂ ਨਹੀਂ ਲਿਆ ਕਿ ਇੰਗਲਿਸ਼ ਜ਼ਿਆਦਾ ਪ੍ਰੋਬਲਮ ਸੀ। ਮੈਂ ਕਿਹਾ ਮੈਂ ਜੇ ਕੱਲ ਨੂੰ ਕੋਈ ਗੱਲ ਹੋਈ ਤਾਂ ਮੇਰੀ ਪ੍ਰੋਬਲਮ ਆਣੀ ਹੈ, ਤਾਂ ਬੈਟਰ ਵੀ ਨਾ ਲਓ। ਠੀਕ ਆ, ਔਖੇ ਹੋ ਗਏ, ਕੋਈ ਨਹੀਂ, ਮੇਰਾ ਆਪਣਾ ਕੰਮ ਚੱਲ ਰਿਹਾ, ਵਧੀਆ ਚੱਲ ਰਿਹਾ ਹੈਗਾ। ਚਲੋ ਬਹੁਤ ਵਧੀਆ। ਬੜੇ ਲੋਕਾਂ ਨੇ ਜਿਹੜਾ ਜ਼ੋਰ ਲਾਇਆ ਵੀ ਤੂੰ ਓਦਾਂ ਲੈ ਲਾ, ਤੈਨੂੰ ਦਵਾ ਦਿੰਦੇ, ਓਦਾਂ ਕਰ ਦਿੰਦੇ, ਨਹੀਂ ਏਦਾਂ। ਮੈਂ ਕਿਹਾ ਨਾ, ਬਿਲਕੁਲ ਨਹੀਂ ਲੈਣਾ। ਬਿਨਾਂ ਲਾਇਸੈਂਸ ਤੋਂ ਮੈਂ ਤੁਰ ਕੇ ਜਾਂਦਾ ਰਿਹਾ ਜੀ 6 ਮਹੀਨੇ ਕਾਰ ਦੇ ਲਾਇਸੈਂਸ ਤੋਂ। ਮੈਨੂੰ ਉਹਨੇ ਮਾਰ ਕੇ ਨੇ ਕਹਿਣਾ ਗੱਡੀ ਹੈਗੀ ਸਾਡੇ ਕੋਲ, ਲੈ ਜਾ। ਮੈਂ ਕਿਹਾ ਨਾ, ਬਿਨਾਂ ਲਾਇਸੈਂਸ ਤੋਂ ਮੈਂ ਨਹੀਂ ਲੈਣਾ। ਬੰਦਾ ਜਿਹੜਾ ਅਸੂਲ ਦਾ ਪੱਕਾ ਨਾ, ਉਹ ਕਦੇ ਨਹੀਂ ਪ੍ਰੋਬਲਮ ਨੂੰ ਆ ਸਕਦੀ। ਨਹੀਂ, ਇਹ ਧੋਖਾ ਨਹੀਂ ਖਾਂਦਾ। ਸਹੀ ਗੱਲ। ਹਾਂ, ਜਿਹੜਾ ਬੰਦਾ ਅਸੂਲ ਦਾ ਜਾਂ ਫੋਲੋ ਇੱਥੇ ਦੇ ਕੰਟਰੀ ਰੂਲ ਕਰਦਾ ਨਾ, ਉਹਨੂੰ ਕਦੇ ਨਹੀਂ ਪ੍ਰੋਬਲਮ ਆਉਂਦੀ। ਇਹ ਉਹਦੇ ਪ੍ਰੋਬਲਮ ਆਉਂਦੀ ਹੈ। ਬਾਕੀ ਦਾ ਭਾਈ ਸਾਹਿਬ ਨੇ ਕਿਹਾ ਸੀ ਅੱਜ ਦੇ ਲੋਕ ਫਟਾਫਟ ਆਣ ਕੇ ਟਰੱਕਾਂ ਤੇ ਚੜ੍ਹਦੇ, ਵੀ ਪੈਸੇ ਫੜੋ ਬਣਾ ਲਓ, ਦਾਦਾ ਜੀ $8 ਬਣਾ ਲਓ ਮਹੀਨੇ ਦਾ, ਤਾਂ ਕਿ ਜਿਹੜੇ ਪਹਿਲੇ ਲੋਕ ਉਹ ਪਾਗਲ ਸੀਗੇ। ਤੇ ਮੈਂ ਇਹੀ ਚਾਹੁੰਦਾ ਵੀ ਹਰ ਇੱਕ ਬੰਦੇ ਨੂੰ ਇੰਗਲਿਸ਼ ਸਿੱਖਣੀ ਚਾਹੀਦੀ, ਕਿਉਂਕਿ ਇਹ ਅਸੀਂ ਸਿੱਖਦੇ ਉਦੋਂ ਹੀ ਜਦੋਂ ਸਾਡੇ ਤੇ ਮੁਸੀਬਤ ਪੈਂਦੀ ਹੈ, ਉੱਦਾਂ ਨਹੀਂ ਸਿੱਖਦੇ ਕੋਈ ਵੀ ਕੰਮ। ਜਦੋਂ ਸਿਰ ਤੇ ਤਲਵਾਰ ਲਟਕਦੀ ਹੋਵੇ ਫਿਰ ਬੰਦਾ ਕੰਮ ਕਰਦਾ ਏਦਾਂ ਦਾ। ਚਲੋ ਥੈਂਕ ਯੂ ਸੁਖਵਿੰਦਰ ਜੀ, ਤੁਸੀਂ ਆਪਣੀ ਹੱਡਬੀਤੀ ਜਿਹੜੀ ਉਹ ਸ਼ੇਅਰ ਕੀਤੀ ਸਾਡੇ ਨਾਲ, ਸ਼ੁਕਰੀਆ ਜੀ। ਰਾਜਕਰਨ, ਜਿਹੜੀ ਅੱਗੇ ਇੱਕ ਗੱਲ ਹੋਈ ਸੀਗੀ ਜਿਹੜੀ ਟਰੱਕਾਂ ਦੇ ਇੱਥੇ ਰਜਿਸਟ੍ਰੇਸ਼ਨ ਦੀ ਵਗੈਰਾ, ਹਾਂਜੀ, ਹਾਊਸ ਨੇ ਵੋਟ ਕੀਤਾ ਆ ਰਿਵੋਕ ਕਰਨ ਦੇ ਲਈ, ਜਿਹੜਾ ਕੈਲੀਫੋਰਨੀਆ ਟਰੱਕਿੰਗ ਰਿਲੇਟਡ EPA ਦੇ 2 ਵੇਵਰਸ ਜਿਹੜੇ ਦਿੱਤੇ ਗਏ ਸੀਗੇ ਪਿਛਲੀ ਐਡਮਿਨਿਸਟ੍ਰੇਸ਼ਨ ਵੱਲੋਂ, ਉਹਨਾਂ ਦੇ ਉੱਤੇ ਵੋਟ ਪਈ ਹੈਗੀ, ਜਿਹੜੀ ਕਿ 231 to 191, ਤੇ to revoke a waiver that permitted California to implement the advanced clean truck rule. The ACT rule will have mandate a road to increasing use of the zero emission vehicles. So ਇਹ ਜਿਹੜੀ ਆ ਇਹ ਜਿਹੜੀ ਹਾਊਸ ਦੇ ਵਿੱਚ ਵੋਟ ਆ 225, ਪਹਿਲਾਂ 231 ਤੇ 191 ਤੇ ਫਿਰ ਮੁੜ ਕੇ 225 196 ਤੇ ਹੋਈ ਆ ਦੋਨਾਂ ਦੇ ਲਈ, ਜਿਹੜੀ ਆ ਕਿ ਇਹ ਰੂਲ ਨੂੰ ਜਿਹੜਾ ਆ ਡਿਮੋਲਿਸ਼ ਜਾਂ ਉਹਨੂੰ ਵੇਵ ਕੀਤਾ ਜਾਵੇ, ਜਿਹੜੇ ਵੇਵਰਸ ਕੈਲੀਫੋਰਨੀਆ ਨੂੰ ਕੀਤੇ ਉਹ ਖਤਮ ਕੀਤੇ ਜਾਣ। ਸੋ ਹੁਣ ਜਿਹੜਾ ਇਹ ਹੈਗਾ ਆ, ਇਟ ਵਿਲ ਗੋ ਟੂ ਦਾ ਸੈਨੇਟ। ਇਨਫੈਕਟ ਰਮਨ ਜੀ, ਹਾਊਸ ਨੇ ਜਿਹੜਾ ਵੋਟ ਕਰਤਾ, ਜਿਹੜਾ ਕੈਲੀਫੋਰਨੀਆ ਨੂੰ ਬਲੌਕ ਕਰਨਾ ਚਾਹੁੰਦੇ ਸੀਗੇ ਵੀ ਜਿਹੜੇ ਗੈਸ ਕਾਰ ਦੀਆਂ ਸੇਲਸ ਆ ਉਸ ਨੂੰ ਬੈਨ ਕਰਨਾ ਚਾਹੁੰਦੇ ਸੀ, ਉਸ ਦੇ ਉੱਤੇ ਰੋਕ ਲਾਉਣਾ ਚਾਹੁੰਦੇ ਸੀਗੇ ਹਾਊਸ ਦੇ ਵਿੱਚ। ਤੇ ਜਿਹੜੀ ਸੈਨੇਟ ਪਾਰਲੀਮੈਂਟੇਰੀਅਨ ਤੇ ਗਵਰਨਮੈਂਟ ਅਕਾਊਂਟੇਬਿਲਿਟੀ ਆਫਿਸ ਆ, ਉਹਨਾਂ ਨੇ ਇਹ ਕਨਕਲੂਡ ਕੀਤਾ ਵੀ ਕਾਂਗਰਸ ਦੇ ਕੋਲ ਅਥਾਰਟੀ ਨਹੀਂ ਹੈਗੀ, ਅਖਤਿਆਰ ਨਹੀਂ ਹੈਗਾ ਵੀ ਉਹ ਕੈਲੀਫੋਰਨੀਆ ਦੀ ਜਿਹੜੀ ਕਲਾਈਮੇਟ ਪਾਲਿਸੀ ਆ ਉਸ ਨੂੰ ਉਹ ਖੁਦ ਬਲੌਕ ਕਰ ਸਕਣ। ਸੋ ਲਾ ਮੇਕਰਸ ਨੇ ਉੱਦਾਂ ਪਾਸ ਤਾਂ ਕੀਤਾ ਸੀਗਾ ਇਹ ਰੈਜ਼ੋਲੂਸ਼ਨ
ਟਾਰਗੇਟ ਕਰਨ ਦੇ ਲਈ। ਪਰ ਪਾਰਲੀਮੈਂਟੇਰੀਅਨ ਤੇ ਜਿਹੜੇ ਗਵਰਨਮੈਂਟ ਅਕਾਊਂਟੇਬਿਲਟੀ ਐਕਟ ਕਹਿੰਦੀ ਆ ਵੀ ਇਹਨਾਂ ਦੇ ਕੋਲ ਅਖਤਿਆਰ ਨਹੀਂ ਹੈਗਾ ਵੀ ਕੈਲੀਫੋਰਨੀਆ ਦੀ ਜਿਹੜੀ ਆਪਣੀ ਕਲਾਈਮੇਟ ਪਾਲਿਸੀ ਆ, ਸਟੇਟ ਦੀ ਕਲਾਈਮੇਟ ਪਾਲਿਸੀ ਆ, ਉਸ ਨੂੰ ਜਿਹੜਾ ਉਹ ਰੋਕ ਸਕਦੇ ਆ ਜਾਂ ਉਸ ਨੂੰ ਇਹ ਬਲੌਕ ਕਰ ਸਕਦੇ ਆ। ਬੇਸਿਕਲੀ ਜਿਹੜੀ ਇਸ ਵੇਲੇ ਲਿਮਿਟ ਆਫ ਕੰਗਰੈਸ਼ਨਲ ਪਾਵਰ ਜਿਹੜੀ ਆ ਉਹਦੇ ਉੱਤੇ ਲੜਾਈ ਚੱਲ ਰਹੀ ਵੀ ਕਿਹਦਾ ਅਖਤਿਆਰ, ਅਥਾਰਟੀ ਦੀ ਗੱਲ ਆ। ਫੈਡਰਲਿਜ਼ਮ ਦਾ ਜਿਹੜਾ ਇਹ ਪੂਰਾ ਜਿਹੜਾ ਢਾਂਚਾ ਆ ਉਹਦੇ ਵਿੱਚ ਇਸ ਟਾਈਮ ਮੋਹਰੇ ਜਿਹੜਾ ਹੋਇਆ ਪਿਆ। ਆਪਣੇ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਆ ਜੀ। ਜੁੜੇ ਨੇ ਆਪਣੇ ਨਾਲ ਇਸ਼ਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਇਸ਼ਪ੍ਰੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ 3 ਟੌਪਿਕਸ ਤੇ ਗੱਲ ਕਰਨੀ ਆ। ਪਹਿਲਾ ਟੌਪਿਕ ਹੈਗਾ ਇੱਕ ਤਾਂ ਲਿਟਰਿੰਗ ਦਾ ਨਾ। ਆਪਣੇ ਬਹੁਤ ਸਾਰੇ ਪੰਜਾਬੀ ਮੁੰਡੇ ਨਾ ਮੈਂ ਬਹੁਤ ਵਾਰੀ ਨੋਟ ਕੀਤਾ, ਰੋਡ ਦੇ ਉੱਤੇ ਖਿਲਾਰਨਗੇ ਟਰੱਕ ਤੇ ਉੱਤੋਂ ਖੜ ਕੇ ਨਾ ਬਾਥਰੂਮ ਕਰਨ ਲੱਗ ਜਾਣਗੇ। ਭਾਜੀ ਇਹ ਕੋਈ ਗੱਲ ਕਰਨ ਦਾ ਫਾਇਦਾ ਨਹੀਂ। ਦਿਸ ਇਜ਼ ਕਾਮਨ ਸੈਂਸ। ਇਹਦੇ ਵਿੱਚ ਨਾ ਮੈਂ ਸਿਖਾ ਸਕਦਾ ਨਾ ਤੁਸੀਂ ਸਿਖਾ ਸਕਦੇ। ਇਹ ਬੰਦੇ ਦੇ ਆਪਣੇ ਅੰਦਰੋਂ ਆਉਣੀ ਆਵਾਜ਼। ਅਗਲੀ ਗੱਲ ਦੱਸੋ। ਹਾਂਜੀ ਭਾਈ, ਪਰ ਉਹਨਾਂ ਨੇ ਇਹ ਦੱਸ ਦਈਏ ਕਿ ਇਹ ਇੱਕ ਸੈਕਸ ਅਫੈਂਡਰ ਦਾ ਵੀ ਕੇਸ ਬਣ ਸਕਦਾ ਹੈ। ਤੁਸੀਂ ਇਸ ਦੱਸਿਆ ਆਪਾਂ, ਹਾਂਜੀ ਪਹਿਲਾਂ ਵੀ ਦੱਸਿਆ। ਹਾਂਜੀ, ਦੂਸਰਾ ਭਾਜੀ ਮੈਂ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਕਹਿ ਰਹੇ ਤੁਸੀਂ ਆਪਾਂ ਇੰਗਲਿਸ਼ ਸਿੱਖਣੀ ਚਾਹੀਦੀ, ਭਾਜੀ ਇੰਗਲਿਸ਼ ਸਿੱਖਣ ਦੇ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਮੈਂ ਆਪਣੀ ਲਾਈਫ 'ਚ ਦੇਖਿਆ ਉਹ ਇਹ ਵੇਖ ਕੇ ਜਦੋਂ ਮੈਂ ਟਰੱਕ ਚਲਾ ਰਿਹਾ, ਮੈਂ ਕਿਸੇ ਨੂੰ ਮੈਸੇਜ ਕਰਨਾ, ਮੈਂ ਆਡੀਓ ਰਾਹੀਂ ਜੋ ਮੈਂ ਟਾਈਪ ਕਰ ਰਿਹਾ ਸੀਰੀ ਬਿਲਕੁਲ ਟਾਈਪ ਕਰ ਰਹੀ ਐਜ਼ ਇਟ ਇਜ਼। ਜੇ ਤੁਸੀਂ ਕਰਦੇ ਹੋ ਨਾ ਇਦਾਂ ਤਾਂ ਤੁਹਾਡੇ ਲਈ ਬਹੁਤ ਈਜ਼ੀ ਰਹਿ ਜਾਂਦਾ। ਤੁਹਾਨੂੰ ਟਰੱਕ ਖਿਲਾਰ ਕੇ ਟੈਕਸਿੰਗ ਕਰਨ ਦੀ ਲੋੜ ਨਹੀਂ ਪੈਂਦੀ। ਤੁਹਾਡਾ ਟੈਕਸਟ ਆਟੋਮੈਟਿਕਲੀ ਟਾਈਪ ਹੋ ਜਾਏਗਾ ਜੇ ਤੁਸੀਂ ਬਹੁਤ ਵਧੀਆ ਇੰਗਲਿਸ਼ ਬੋਲਣੀ ਸਿੱਖ ਜਾਂਦੇ। ਇਹ ਤੁਹਾਨੂੰ ਸਭ ਤੋਂ ਜ਼ਿਆਦਾ ਬੈਨੀਫਿਸ਼ੀਅਲ ਕਰਦੀ ਹੈ ਇਸ ਚੀਜ਼ 'ਚ, ਜਿਹੜਾ ਮੈਂ ਇਸ ਚੀਜ਼ ਦਾ ਦੇਖਿਆ। ਤੇ ਤੁਸੀਂ ਬਾਕੀ ਰਹੀ ਗੱਲ ਭਾਜੀ, ਸਭ ਤੋਂ ਵੱਡੀ ਚੀਜ਼ ਹੈ ਕਿ ਆਪਾਂ ਜੇ ਪੰਜਾਬ ਤੋਂ ਆਏ ਆ, ਜਿਹੜਾ ਬੰਦਾ ਸ਼ੁਰੂ ਤੋਂ ਲੈ ਕੇ ਉੱਥੋਂ ਸਟੱਡੀ ਕਰਕੇ ਆ 8th ਕਲਾਸ ਦੇ ਵਿੱਚ ਹੀ ਇਜ਼ਐਮਆਰ ਐਵਰੀਥਿੰਗ ਟੈਂਸ ਵਗੈਰਾ ਉੱਥੇ ਸਿਖਾਏ ਜਾਂਦੇ ਨੇ। ਜੇ ਤੁਸੀਂ ਉੱਥੇ 12 ਕੱਢ ਕੇ ਵੀ ਆਏ ਹੋ ਨਾ, ਤੁਹਾਨੂੰ ਘੱਟੋ ਘੱਟ ਬੇਸਿਕ ਨੌਲੇਜ ਤਾਂ ਇੰਗਲਿਸ਼ ਦੀ ਉੱਥੋਂ ਮਿਲ ਜਾਂਦੀ ਹੈ। ਪਰ ਤੁਸੀਂ ਕਲੈਕਟ ਕੀਤੀ ਹੋਏਗੀ ਤਾਂ। ਜੇ ਤੁਸੀਂ ਉੱਥੇ ਪ੍ਰੋਪਰ ਆਪਣਾ ਸਿਰਫ 12 ਕਲਾਸ ਵੀ ਨਹੀਂ ਪ੍ਰੋਪਰ ਨਾ ਕੀਤੀਆਂ, ਫਿਰ ਤੁਸੀਂ ਭਾਜੀ ਅੱਗੇ ਇਸ ਉਮਰ 'ਚ ਆ ਕੇ ਕਹੋਗੇ ਕਿ ਅਸੀਂ ਇੱਥੇ ਇੰਗਲਿਸ਼ ਸਿੱਖਾਂਗੇ, ਤਾਂ ਤੁਸੀਂ ਉਸ ਲੈਵਲ ਤੇ ਜਾਣ ਵਾਸਤੇ ਤੁਹਾਨੂੰ ਬਹੁਤ ਕੁਝ ਕਰਨਾ ਪਏਗਾ। ਤੇ ਪੜ੍ਹਾਈ ਇੱਕ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਟਰੱਕਿੰਗ ਇਜ਼ ਨੋਟ ਏ ਗੁੱਡ ਜੋਬ, ਐਜੂਕੇਸ਼ਨ ਇਜ਼ ਦਾ ਗੁੱਡ ਜੋਬ। ਜੀ ਮਿਹਰਬਾਨੀ ਜੀ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਸੁਲੱਖਣ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਬਾਕੀ ਟੌਪਿਕ ਬੜਾ ਵਧੀਆ ਹੈ ਸ਼ੁਰੂ ਕੀਤਾ ਹੋਇਆ ਨਾਲ ਇਹ ਵੀ ਇੰਗਲਿਸ਼ ਸਿੱਖਣ ਬਾਰੇ। ਇਹ ਮੈਂ ਇੱਕ ਆਪਦੀ ਉਦਾਹਰਨ ਦਿੰਦਾ ਕਿਉਂਕਿ ਮੈਂ ਇੱਕ ਹੀ ਚੀਜ਼ ਦੇ ਵਿੱਚ ਇੱਥੇ ਆਇਆ। ਵੈਸੇ ਡੰਗ ਸਰੀ ਜਾਂਦਾ ਸੀਗਾ, ਪਰ ਕੰਮ ਤੋਂ ਬਾਅਦ ਵੀ ਤਕਰੀਬਨ ਰਾਤ ਨੂੰ ਜਦੋਂ ਪਤਾ ਲੱਗਿਆ ਵੀ 9 ਵਜੇ ਵੀ ਕਲਾਸਾਂ ਮਿਲਦੀਆਂ ਇੰਗਲਿਸ਼ ਦੀਆਂ, ਤੇ ਉਸ ਟਾਈਮ ਵੀ ਜਾ ਕੇ ਕਲਾਸਾਂ ਲਾਉਂਦੀਆਂ ਜੀ। ਤੇ ਉਹਦੇ ਨਾਲ ਬੜੀ ਵਧੀਆ ਇੰਪਰੂਵਮੈਂਟ ਹੋਈ। ਤੇ ਬਾਕੀ ਰਹਿੰਦੀ ਗੱਲ ਇਹ ਹੈ ਵੀ ਜਿਹਨੇ ਵੀ ਅੰਗਰੇਜ਼ੀ ਸਿੱਖਣੀ ਹੈ, ਜਦੋਂ ਤੁਹਾਡੇ ਕੋਲ ਟਾਈਮ ਘਰੇ ਨਾ ਤੁਸੀਂ ਟੀਵੀ ਦੇ ਉੱਪਰ ਕਾਰਟੂਨ ਚੈਨਲ ਲਾ ਕੇ ਦੇਖੋ, ਬੜਾ ਫਰਕ ਪੈਂਦਾ ਉਹਦੇ ਨਾਲ। ਬਾਕੀ ਸੈੱਲਫੋਨਾਂ ਦੇ ਉੱਤੇ ਜੇ ਤੁਸੀਂ ਇੰਗਲਿਸ਼ ਸਿੱਖਣ ਬਾਰੇ ਕੁਝ ਨਾ ਕੁਝ ਕੱਢ ਕੇ ਪੜ੍ਹੋਗੇ, ਸੁਣੋਗੇ, ਉਹ ਤੁਹਾਨੂੰ ਆਪਣੇ ਆਪ ਹੀ ਉਹੋ ਜਿਹੇ ਪ੍ਰੋਗਰਾਮ ਗਾਂਹ ਦੀ ਗਾਂਹ ਹੋਰ ਉਹ 'ਚ ਰਿਪੀਟ ਬਹੁਤ ਹੋ ਜਾਂਦੇ ਨੇ, ਜਿਹਦੇ ਨਾਲ ਨਾ ਬੜਾ ਫਰਕ ਪੈਂਦਾ ਜੀ। ਤੇ ਬਾਕੀ ਵੱਡੀ ਗੱਲ ਇਹ ਹੈ ਵੀ ਜਦੋਂ ਉੱਠਦੇ ਉਹਨੇ ਸਵੇਰ ਜਦੋਂ ਸ਼ੁਰੂ ਕਰ ਲਈਏ ਉਹ ਬੜਾ ਬਿਹਤਰ ਹੈ। ਜਦੋਂ ਜਾਗੋ ਉਦੋਂ ਹੀ ਸਵੇਰ। ਸਾਰੇ ਪ੍ਰੋਗਰਾਮ ਹਾਂਜੀ ਮਿਹਰਬਾਨੀ। ਬਾਕੀ ਸਾਰੇ ਪ੍ਰੋਗਰਾਮ ਬਹੁਤ ਵਧੀਆ। ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੁਖਵੀਰ ਜੀ। ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ। ਮੈਂ ਸੁਖਵੀਰ ਸਿੰਘ ਬੋਲਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਮੇਰੇ ਨੇ ਇੱਕ ਸਵਾਲ ਇੱਕ ਵੈਸੇ ਮਿਆਰ ਵੀ ਹੈ ਵੀ ਸਰ। ਮੇਰਾ ਸਵਾਲ ਹੈ ਵੀ ਮੈਂ ਹੁਣ ਜਿਵੇਂ ਨਾ ਵੋਲਵੋ ਟਰੱਕ ਚਲਾਉਣਾ ਸੀ, ਐਪ ਕੋਲ ਡੱਬੀ ਲੱਗੀ ਹੈ ਈ ਲੌਗ ਵਾਲੀ, ਉਹ ਰਾਤ ਮੇਰਾ ਕਿਤੇ ਚੱਲਦਾ ਪੈਰ ਵੱਜ ਗਿਆ ਤਾਂ ਉਹ ਹਿੱਲ ਗਈ। ਉਹ ਸਰ 11 ਥਾਂ ਤੇ 12 ਸਵਾ 12 ਘੰਟੇ ਚੱਲ ਗਈ। ਮੈਂ ਵੇਖਿਆ ਵੀ ਲਾਗ ਬੁੱਕ ਕਿਵੇਂ ਚੱਲੀ ਆ, ਫਿਰ ਪਤਾ ਲੱਗਾ ਵੀ ਡੱਬੀ ਹਿੱਲ ਗਈ। ਉਹ ਹੁਣ ਜਿਹੜੀ ਵਾਇਲੇਸ਼ਨ ਜਿਹੜੀ ਆ ਗਈ ਆ, ਉੱਥੇ ਮੈਂ ਕੀ ਐਕਸਕਿਊਜ਼ ਲਿਖਾਂ ਵੀ ਕੀ ਹੋਇਆ ਵੀ ਮੈਂ ਓਵਰ ਗੱਡੀ ਕਿਵੇਂ ਚੱਲ ਗਈ, ਕੀ ਉਹਦੀ ਵਾਇਲੇਸ਼ਨ ਜਿਹੜਾ ਜੋ ਕੁਝ ਹੋਇਆ ਉਹ ਲਿਖਦੇ ਹੋ ਨਾ ਤੁਸੀਂ। ਐਕਸਕਿਊਜ਼ ਤਾਂ ਦੱਸਤਾ ਹੈ, ਐਕਚੁਅਲ ਐਕਸਕਿਊਜ਼ ਜਿਹੜਾ ਉਹੀ ਹੋਇਆ ਤੇ ਉਹਦੇ ਕਰਕੇ ਹੋਇਆ। ਉਹ ਤੇ ਉਹ ਲਿਖਣਾ ਤਾਂ ਉਹੀ ਹੈ ਜੋ ਹੋਇਆ। ਠੀਕ ਹੈ ਜੀ। ਤੇ ਇੱਕ ਇਹ ਪੁੱਛਣਾ ਸਰ, ਪਰਸਨਲ 'ਚ ਆਪਾਂ ਕਿੰਨੇ ਮਿੰਟ ਚਲਾ ਸਕਦੇ ਹਾਂ ਗੱਡੀ? 10 ਮਿੰਟ 15 ਮਿੰਟ ਵਿਦ ਟ੍ਰੇਲਰ ਕਿ ਵਿਦਾਊਟ ਟ੍ਰੇਲਰ? ਨਹੀਂ, ਪਰਸਨਲ ਦੇ ਵਿੱਚ ਟ੍ਰੇਲਰ ਜਾਂ ਵਿਦਾਊਟ ਟ੍ਰੇਲਰ ਨਹੀਂ ਹੈਗੀ। ਪਰਸਨਲ ਦਾ ਕੋਈ ਟਾਈਮ ਨਹੀਂ ਹੈਗਾ। ਪਰਸਨਲ ਦੇ ਉੱਤੇ ਸਿਰਫ ਇਹ ਆ ਕਿ ਜਿਹੜਾ ਤੁਸੀਂ ਮੂਵ ਕਰ ਰਹੇ ਹੈਗੇ ਆ ਉਹ ਕਮਰਸ਼ਲੀ ਤੁਹਾਡੀ ਕੰਪਨੀ ਨੂੰ ਬੈਨੀਫਿਟ ਕਰ ਰਿਹਾ ਹੈਗਾ, ਜਾਂ ਤੁਸੀਂ ਡਿਲੀਵਰੀ ਦੇ ਨੇੜੇ ਜਾ ਰਹੇ ਆ ਜਾਂ ਪਿਕਅਪ ਦੇ ਨੇੜੇ ਜਾ ਰਹੇ ਆ, ਜਾਂ ਕੋਈ ਇੱਦਾਂ ਦਾ ਤੁਹਾਡਾ ਜਿਹੜਾ ਮੂਵ ਹੈਗਾ, ਇਹਦੇ 'ਚ ਕੋਈ ਸਪੈਸੀਫਿਕ ਟਾਈਮ ਲਿਮਿਟ ਨਹੀਂ ਹੈਗੀ, ਕੁਛ ਨਹੀਂ ਹੈਗਾ।
ਸਿਰਫ ਇੰਨਾ ਹੀ ਆ ਕਿ ਜੇ ਤੁਸੀਂ ਕਮਰਸ਼ਲੀ ਆਪਣੀ ਕੰਪਨੀ ਨੂੰ ਬੈਨੀਫਿਟ ਕਰ ਰਹੇ, ਕਮਰਸ਼ਲੀ ਬੈਨੀਫਿਟ ਕਰਨ ਦਾ ਮਤਲਬ ਇਹ ਆ ਕਿ ਤੁਸੀਂ ਬਹਾਨੇ ਨਾਲ ਡਿਲੀਵਰੀ ਦੇ ਨੇੜੇ ਜਾ ਰਹੇ ਆ ਜਾਂ ਬਹਾਨੇ ਨਾਲ ਪਿਕਅਪ ਦੇ ਨੇੜੇ ਜਾ ਰਹੇ ਆ ਕਿ ਮੇਰੇ ਕੋਲ ਇੱਥੇ ਪਾਰਕਿੰਗ ਨਹੀਂ ਮਿਲੀ, ਮੈਂ ਪਾਰਕਿੰਗ ਅੱਗੇ 100 ਮੀਲ ਹੋਰ ਚਲਾ ਲਾਂ, 50 ਮੀਲ ਹੋਰ ਚਲਾ ਲਾਂ, ਪਰ ਤੁਸੀਂ ਉਹ 50 ਮੀਲ ਤੁਹਾਡੇ ਡਿਲੀਵਰੀ ਦੇ ਨੇੜੇ ਚਲੇ ਗਏ ਜਾਂ ਪਿਕਅਪ ਦੇ ਨੇੜੇ ਚਲੇ ਗਏ, ਸੋ ਕਮਰਸ਼ਲੀ ਤੁਹਾਡੀ ਕੰਪਨੀ ਨੂੰ ਬੈਨੀਫਿਟ ਹੋ ਰਿਹਾ, ਉੱਥੇ ਉਹ ਪਰਸਨਲ ਕਨਵੀਨੈਂਸ ਨਹੀਂ ਮੰਨੀ ਜਾਊਗੀ ਜੀ। ਸੋ ਪਰਸਨਲ ਕਨਵੀਨੈਂਸ ਉਹ ਆ ਜਿੱਥੇ ਤੁਹਾਡੀ ਕੰਪਨੀ ਨੂੰ ਕਮਰਸ਼ਲੀ ਬੈਨੀਫਿਟ ਨਹੀਂ ਹੋ ਰਿਹਾ, ਤੇ ਉਹ ਜਿਹੜਾ ਆ ਉਹ ਤੁਹਾਡਾ ਜਿਹੜਾ ਆ ਜਿਹੜੀ ਤੁਹਾਡੀ, ਜੇ ਚਾਹੇ ਤੁਸੀਂ ਉਹ ਪਾਰਕਿੰਗ ਵਾਸਤੇ ਜਾ ਰਹੇ ਆ, ਚਾਹੇ ਤੁਸੀਂ ਪਰਸਨਲ ਯੂਜ਼ ਕਰ ਰਹੇ ਆ, ਕਿਸੇ ਸਟੋਰ ਤੇ ਜਾ ਰਹੇ, ਕੁਝ ਜਾ ਰਹੇ ਆ, ਉਹ ਹੋ ਸਕਦਾ ਜੀ। ਅਗਲੇ ਕਾਲਰ ਨੇ ਆਪਣੇ ਨਾਲ ਵਰਿੰਦਰਵੀਰ ਵੀਰ ਸਾਹਿਬ। ਹਾਂਜੀ ਵਰਿੰਦਰਵੀਰ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਹਿਲਾਂ ਆਪਾਂ ਪਰਸਨਲ ਕਨਵੀਨੈਂਸ ਦੀ ਗੱਲ ਕਰ ਲਈਏ, ਹੁਣ ਇਸੇ ਉੱਤੇ ਲੱਗੇ ਸੀ। ਦੇਖੋ ਜੀ ਕਿ ਜਿਹੜਾ ਪਰਸਨਲ ਕਨਵੀਨੈਂਸ ਹੈ, ਤੁਸੀਂ ਨਾ ਫਲੋਰੀਡਾ ਤੋਂ ਲੈ ਕੇ ਕੈਲੀਫੋਰਨੀਆ ਵੀ ਆ ਸਕਦੇ ਹੋ। ਉਹਦਾ ਸਿਰਫ ਇੱਕ ਹੀ ਰੀਜ਼ਨ ਹੈ ਕਿ ਤੁਸੀਂ ਚਾਹੇ ਰੈਸਟੋਰੈਂਟ, ਤਾਂ ਸਾਰਿਆਂ ਨੂੰ ਮਜ਼ੇਦਾਰ ਗੱਲ ਇਹ ਵੇ ਕਿ CBSA ਨੇ ਉਹਦੇ ਵਿੱਚ ਕਸੀਨੋ ਪਾਇਆ ਹੈ ਕਿ ਤੁਸੀਂ ਕਸੀਨੋ 'ਚ ਜਾ ਕੇ ਕੋਈ ਜੂਆ ਖੇਡਣ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਤਾਂ ਵੀ ਟਰੱਕ ਲੈ ਕੇ ਜਾ ਸਕਦੇ ਹੋ। ਪਰ ਇਹ ਨਾ, ਜੇ ਫਲੋਰੀਡਾ ਤੋਂ ਆਉਂਦਿਆਂ ਰਾਹ ਦੇ ਵਿੱਚ ਦੂਜਾ ਕਸੀਨੋ ਜਿਹੜਾ ਉਹ 25 ਮੀਲ ਤੇ ਹੋਵੇ, ਕੈਲੀਫੋਰਨੀਆ ਨਹੀਂ ਜਾਣਾ, ਫਿਰ ਉਹ ਨਹੀਂ ਗੱਲ ਬਣਨੀ। ਹਾਂਜੀ, ਪਰ ਉਹਦਾ ਪਤਾ ਕਿੱਦਾਂ ਭਾਜੀ, ਜੇ ਮੇਰਾ ਟਰਮੀਨਲ ਨਹੀਂ ਪੈਂਦਾ, ਸਮਝੋ ਕਿ ਮੈਂ ਘਰ ਜਾਣਾ, ਮੇਰਾ ਟਰੱਕ ਖਾਲੀ ਹੈ ਤੇ ਮੈਂ ਆਣਾ ਹੈ, ਫਿਰ ਮੈਨੂੰ ਨਹੀਂ ਰੁਕਦੀ ਸਰਕਾਰ। ਨਹੀਂ, ਤੁਹਾਨੂੰ ਗਲਤਫਹਿਮੀ ਹੈ ਇਸ ਚੀਜ਼ ਦੀ। ਇਹ ਆ ਵੀ ਜਿੰਨੇ ਚਿਰ ਫੜੇ ਨਹੀਂ ਜਾਂਦੇ ਉਹਨਾਂ ਚਿਰ ਠੀਕ ਆ, ਜਦੋਂ ਫੜ ਹੋ ਗਏ ਫਿਰ ਉਦੋਂ ਠੀਕ ਹੋਣਾ। ਫਲੋਰੀਡਾ ਤੋਂ ਹਰ ਇੱਕ ਬੰਦਾ ਕਹਿੰਦਾ ਮੈਂ ਘਰ ਨੂੰ ਜਾਣਾ ਆ। ਹਾਂਜੀ ਭਾਜੀ, ਏਦਾਂ ਹੀ ਹੈ, ਪਰ ਤੁਹਾਡੇ ਕੋਲ ਲੋਡ ਦੇ ਪੇਪਰ ਨਹੀਂ ਹੋਣੇ ਚਾਹੀਦੇ, ਲੋਡ ਨਹੀਂ ਹੋਣਾ ਚਾਹੀਦਾ। ਨਹੀਂ ਸਰ, ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਇਹ ਤਾਂ ਤੁਸੀਂ ਸਾਰੇ ਅਮਰੀਕਾ 'ਚ ਬਿਨਾਂ ਲੋਡ ਤੋਂ ਟਰੱਕ ਭਜਾਈ ਫਿਰੋ ਵਿਦਆਊਟ ELD। ਬਿਲਕੁਲ ਭਾਜੀ, CBSE ਦਾ ਇਹੀ ਰੂਲ ਹੈ, ਤੁਸੀਂ ਪੜ੍ਹ ਲਿਓ। ਨਹੀਂ ਸਰ, ਮੈਂ ਸਮਝਿਆ, ਤੁਸੀਂ ਸਮਝੋ ਇਹ ਚੀਜ਼ ਨੂੰ। ਦੇਖੋ ਜੀ, ਮੇਰੀ ਪਤਾ ਕਿਹਦੇ ਨਾਲ ਗੱਲ ਹੋਈ ਸੀ ਕਿ ਜਿਹੜਾ ਬੰਦਾ ਇੱਕ ਆਪਣਾ DOT ਦਾ ਸੀ ਨਾ, ਉਹ ਰਿਟਾਇਰ ਬੰਦਾ ਮੇਰੇ ਘਰ ਦੇ ਲਾਗੇ ਬਹਿੰਦਾ, ਤੇ ਮੇਰੀ ਉਹਦੇ ਨਾਲ ਗੱਲਬਾਤ ਇਹੀ ਪ੍ਰੋਪਰਲੀ ਬੈਠ ਕੇ ਪਰਸਨਲ ਕਨਵੀਨੈਂਸ ਨੂੰ ਆਪਾਂ ਕਿੱਦਾਂ ਲੈ ਕੇ ਜਾਣਾ। ਤੇ ਉਹ ਮੈਨੂੰ ਕਹਿੰਦਾ ਕਿ ਬਈ ਤੁਸੀਂ ਨਾ ਆਹ ਪਾ ਦਿਓ, ਤੇ ਮੈਂ ਨਾ ਪਾ ਕੇ ਰੈਸਟੋਰੈਂਟ ਪਾ ਕੇ ਚਲ ਗਿਆ ਸੀ। ਉਸ ਤੋਂ ਬਾਅਦ ਮੈਨੂੰ ਪੁਲਿਸ ਵਾਲਿਆਂ ਨੇ ਰੋਕਿਆ, ਪ੍ਰੋਪਰਲੀ ਮੇਰੀ ਉਹਨਾਂ ਨੇ ਕੀਤੀ, ਮੇਰੀ ਬੁੱਕ ਦੇ ਫਲਾਣਾ ਕਰਦੇ, ਮੈਨੂੰ ਕੁਛ ਨਹੀਂ ਕਿਹਾ ਉਹਨਾਂ ਨੇ। ਕਿੱਥੇ ਗਏ ਸੀ? ਕਿਹੜੇ ਰੈਸਟੋਰੈਂਟ? ਮੈਂ ਭਾਈ, ਮੈਂ ਤੁਹਾਨੂੰ ਦੱਸਣ ਲੱਗਾ, ਇਲਾਨੋਇਸ ਤੋਂ ਤੁਰਿਆ ਸੀ ਜੀ ਮੈਂ, ਆਇਓਵਾ ਗਿਆ ਸੀ ਜੀ ਮੈਂ। ਜਾਣਾ ਮੈਂ ਏਦਾਂ ਸੀ ਕਿ ਮੈਨੂੰ ਇਲਾਨੋਇਸ ਤੋਂ ਆਇਓਵਾ ਗਿਆ ਸੀ। ਮਾਈਲਸ ਕਿੰਨੇ ਕੀਤੇ ਤੁਸੀਂ? ਮੈਂ ਤੁਹਾਨੂੰ ਲੱਗਾ ਦੱਸਣ। ਹੁਣ ਆਇਓਵਾ ਗਿਆ ਸੀ ਜੀ ਮੈਂ। ਹੁਣ ਹੋਈ ਗੱਲ ਏਦਾਂ ਕਿ ਬਈ ਉਹਦੇ ਵਿੱਚ ਅਗਲਿਆਂ ਨੇ ਮੈਨੂੰ ਲਾਈਟਾਂ ਲਾ ਕੇ ਰੋਕ ਲਿਆ। ਪਰੇਸ਼ਾਨੀ ਤੇ ਹੋਈ, ਚਲੋ ਡਰ ਵੀ ਗਿਆ ਮੈਂ ਕਿ ਬਈ ਲਾਈਟਾਂ ਲੱਗ ਗਈਆਂ, ਪਤਾ ਨਹੀਂ ਮੇਰੀ ਲੈਣਾ ਕੱਟਣ ਡਿਆ ਜਾਂ ਮੇਰੀ ਸਪੀਡ ਜ਼ਿਆਦਾ ਹੈ। ਧਿਆਨ ਆਪਾਂ ਬਹੁਤ ਜ਼ਿਆਦਾ ਤੇ ਦੇਈਦਾ ਨਹੀਂ, ਤੁਹਾਨੂੰ ਵੀ ਪਤਾ ਹੀ ਹੈ, ਜਦੋਂ ਬੰਦਾ ਲੰਬੇ ਰੂਟ ਤੇ ਜਾਂਦਾ ਫਿਰ ਬੰਦਾ ਇੰਨਾ ਧਿਆਨ ਨਹੀਂ। ਸਰ ਤੁਸੀਂ ਕੰਮ ਦੀ ਗੱਲ ਕਰੋ, ਤੁਸੀਂ ਕਿੰਨੇ ਮੀਲ ਗਏ ਸੀਗੇ ਇਲੀਨੋਇਸ ਤੋਂ ਆਇਓਵਾ? ਇਲੀਨੋਇਸ ਜਿਹੜਾ ਨਾ ਜੀ 80 ਫਰੀਵੇ 80 ਇਹ ਪਾਰ ਕੀਤਾ ਸ਼ਿਕਾਗੋ ਦੇ ਲਾਗੇ। ਮਾਈਲਸ ਕਿੰਨੇ ਡਰਾਈਵ ਕੀਤੇ ਤੁਸੀਂ? ਤੁਹਾਨੂੰ ਲੱਗਾ ਜੀ, ਪੂਰੇ ਦੱਸਣ ਲੱਗਾ, ਮੇਰੇ ਜਿਹੜੇ ਟੋਟਲ ਮਾਈਲ ਸੀ 184 ਮਾਈਲ ਸੀ ਜੀ। ਠੀਕ ਹੈ ਜੀ, ਤੇ ਉਹਨੇ ਤੁਹਾਨੂੰ ਪੁਲਿਸ ਵਾਲੇ ਨੇ ਇਹ ਨਹੀਂ ਪੁੱਛਿਆ ਵੀ 184 ਮੀਲ ਤੁਸੀਂ ਰੈਸਟੋਰੈਂਟ ਤੇ ਖਾਣ ਚੱਲੇ ਆ? ਉਹਨਾਂ ਨੇ ਮੈਨੂੰ ਪੁੱਛਿਆ, ਬਿਲਕੁਲ ਪੁੱਛਿਆ ਜੀ, ਕਿਉਂ ਨਹੀਂ ਪੁੱਛਿਆ ਉਹਨਾਂ ਨੇ ਪੁੱਛਿਆ ਮੈਨੂੰ ਕਿ ਬਈ ਤੁਸੀਂ 184 ਮਾਈਲ ਡਰਾਈਵ ਕਰਕੇ ਆ ਗਏ, ਤੇ ਬਈ ਇਹ ਕੀ ਰੀਜ਼ਨ ਹੈ ਕਿ ਮਤਲਬ ਤੂੰ ਫੂਡ ਵਾਲਾ ਪਾਇਆ। ਮੈਂ ਐਕਚੁਅਲੀ ਜਿਹੜਾ ਆਪਣਾ ਰਿਮਾਰਕ ਪਾਇਆ ਸੀ, ਉਹ ਮੈਂ ਪਾਇਆ ਸੀ ਕਿ ਗੋਇੰਗ ਟੂ ਰੈਸਟੋਰੈਂਟ ਡੂਇੰਗ ਲਾਈਕ ਫੂਡ ਵਾਸਤੇ। ਉਹ ਕਹਿੰਦੇ ਤੈਨੂੰ ਰਸਤੇ 'ਚ ਕੋਈ ਫੂਡ ਨਹੀਂ ਮਿਲਿਆ। ਤੇ ਮੈਂ ਉਹਨੂੰ ਗੋਰੀ ਨੂੰ ਕਿਹਾ, ਮੈਂ ਕਿਹਾ ਗੱਲ ਏਦਾਂ ਹੈ ਕਿ ਮੈਨੂੰ ਆਹੀ ਫੂਡ ਪਸੰਦ ਹੈ ਤੇ ਮੈਂ ਇੱਥੇ ਹੀ ਜਾਣਾ ਸੀ, ਟਰੱਕ ਮੇਰਾ ਖਾਲੀ ਹੈ, ਮੈਂ ਟਰੇਲਾ ਖੋਲ ਕੇ ਦਿਖਾ ਦਿੰਦਾ ਕਿ ਮੈਂ ਜਾ ਸਕਦਾ ਜਾਂ ਨਹੀਂ ਜਾ ਸਕਦਾ। ਤੇ ਉਹਦੀ ਇੰਸਪੈਕਸ਼ਨ ਦੀ ਰਿਪੋਰਟ ਮੇਰੇ ਕੋਲ ਪਈ ਹੈ, ਉਹਨੇ ਮੈਨੂੰ ਕੁਛ ਨਹੀਂ ਕਿਹਾ ਜੀ। ਠੀਕ ਹੈ ਜੀ, ਚਲੋ ਮੈਂ ਤੁਹਾਨੂੰ ਇਹ ਦੱਸ ਦਿੰਦਾ, ਰੂਲ ਇਹ ਕਹਿੰਦਾ ਆ ਕਿ ਤੁਸੀਂ ਪਰਸਨਲ ਕਨਵੀਨੈਂਸ ਕਰ ਸਕਦੇ ਆ। ਜੇ ਪਰਸਨਲ ਕਨਵੀਨੈਂਸ ਤੁਹਾਡੀ ਕੰਪਨੀ ਨੂੰ ਕਮਰਸ਼ਲੀ ਬੈਨੀਫਿਟ ਨਹੀਂ ਕਰਦਾ ਤੇ ਤੁਸੀਂ ਪਰਸਨਲ ਕਨਵੀਨੈਂਸ ਗਿਣ ਸਕਦੇ ਆ। ਪਰ ਕਾਮਨ ਸੈਂਸ ਨਾਂ ਦੀ ਕੋਈ ਚੀਜ਼ ਹੁੰਦੀ ਹੈ। ਕਾਮਨ ਸੈਂਸ ਦੇ ਵਿੱਚ ਜਿਹੜਾ ਨਾ, ਤੁਸੀਂ ਟਰੱਕਿੰਗ ਦੇ ਵਿੱਚ ਆਪਾਂ ਟਰੱਕਿੰਗ ਕਰਨ ਦੇ ਲਈ ਆਏ ਆ, ਸੋ ਮੈਂ ਗਲਤ ਮੈਸੇਜ ਨਹੀਂ ਦੇਣਾ ਚਾਹੁੰਦਾ ਆਪਣੇ ਲਿਸਨਰਸ ਨੂੰ।
ਸੋ ਤੁਸੀਂ ਜੇ ਪਰਸਨਲ ਕਨਵੈਂਸ ਯੂਜ਼ ਕਰਨੀ ਹੈ ਤਾਂ ਪਰਸਨਲ ਕਨਵੈਂਸ ਨੂੰ ਪਰਸਨਲ ਕਨਵੈਂਸ ਦੇ ਤੌਰ ਤੇ ਯੂਜ਼ ਕਰੋ, ਠੀਕ ਹੈ ਨਾ। ਤੇ ਇਸ ਚੀਜ਼ ਦੇ ਉੱਤੇ ਬਿਲਕੁਲ ਇਹ ਜਿਹੜੀ ਚੀਜ਼ ਬਿਲਕੁਲ ਸਰਾਸਰ ਗਲਤ ਹੈਗੀ ਆ। ਆਈ ਡੋਂਟ ਐਗਰੀ ਵਿਦ ਇਟ, ਇਟ ਟੋਟਲੀ ਰੋਂਗ ਆ। ਕਿਤੇ ਸੀਵੀਐਸਏ ਨਾਲੇ ਤੁਹਾਨੂੰ ਮੈਂ ਸਿੱਧੀ ਜੀ ਗੱਲ ਦੱਸਾਂ, ਸੀਵੀਐਸਏ ਰੂਲ ਨਹੀਂ ਬਣਾਉਂਦਾ ਹੈਗਾ, ਇਹ DOT ਦੇ ਰੂਲ ਹੈਗੇ ਆ। ਸੀਵੀਐਸਏ ਦੀ ਕਿਸੇ ਵੈਬਸਾਈਟ ਦੇ ਉੱਤੇ ਇਦਾਂ ਦਾ ਰੂਲ ਦੀ ਕੋਈ ਐਕਸਪਲੇਨੇਸ਼ਨ ਨਹੀਂ ਹੈਗੀ। ਸੋ ਇਹ DOT ਦੇ ਰੂਲਸ ਹੈਗੇ ਆ। ਜਿਹੜਾ DOT ਦਾ ਰੂਲ ਹੈਗਾ ਉਹ ਇਹ ਹੈਗਾ, personal conveyance can only be used in emergency for the parking, for food, for personal use, only when it make common sense and it is not benefiting your company commercially. ਨਾਲੇ ਨਾ ਭਾਜੀ ਮੈਨੂੰ ਲੱਗਦਾ ਇਹ ਰੋਂਗ ਮੈਸੇਜ ਦੇਣਾ ਚਾਹੁੰਦੇ ਵੀ ਕਿਸ ਤਰ੍ਹਾਂ ਤੁਸੀਂ ਗਲਤ ਯੂਜ਼ ਕਰ ਸਕਦੇ ਆ। ਨਹੀਂ, ਇਲੀਨਾਇਸ 185 ਮੀਲ ਤੁਸੀਂ ਤੁਹਾਨੂੰ ਪਸੰਦ ਆ ਖਾਣਾ, ਤੇ ਕੱਲ ਨੂੰ ਤੁਹਾਨੂੰ ਪਸੰਦ ਹੋਊਗਾ ਵੀ ਮੈਂ ਤਾਂ ਫਲੋਰੀਡਾ ਬੈਠਾ, ਮੈਨੂੰ ਤਾਂ ਕੈਲੀਫੋਰਨੀਆ ਦੀ ਰੋਟੀ ਪਸੰਦ ਹੈ, ਮੈਂ ਤਾਂ ਕੈਲੀਫੋਰਨੀਆ ਜਾਊਂਗਾ, ਘਰੇ ਜਾ ਕੇ ਖਾਣੀ ਨਹੀਂ ਹੁੰਦਾ। ਸੋ ਡੋਨਟ ਟੇਕ ਦ ਰੋਂਗ ਮੈਸੇਜ। 185 ਨਹੀਂ 259.9 ਮੀਲ ਆ ਇਲੀਨਾਇਸ ਤੇ ਆਇਓਵਾ ਦਾ ਡਿਸਟੈਂਸ। 3 ਘੰਟੇ ਤੇ 50 ਮਿੰਟ ਦੂਜੀ ਸਟੇਟ 'ਚ ਰੋਟੀ ਖਾਣ ਹੀ ਚੱਲੇ ਆ ਨਾ। 3 ਘੰਟੇ ਤੇ 50 ਮਿੰਟ, 4 ਘੰਟੇ ਦਾ ਜਿਹੜਾ ਡਿਸਟੈਂਸ ਹੈਗਾ। ਸੋ ਇਹੀ ਗੱਲ ਆ ਰਮਨ ਜੀ, ਹਜੋਤ ਜੀ, ਫਿਰ ਕਹਿੰਦੇ ਵੀ ਕੰਮ ਗੜਬੜ ਕਿਉਂ ਹੁੰਦਾ ਆ। ਸੋ ਰਾਹ ਤਾਂ ਆਪ ਲੱਭਣੇ ਆ। 110% ਰੋਂਗ ਹੈ, ਵਿਦਆਊਟ ਈਵਨ ਟਾਕਿੰਗ ਟੂ ਐਨੀਵਨ ਆਈ ਕੈਨ ਟੈਲ। ਉਹ ਜਿਹੜਾ ਰਿਟਾਇਰਡ DOT ਵਾਲਾ ਹੋਗਾ ਉਹ ਫਾਇਰ ਹੋਇਆ ਹੋਣਾ, ਰਿਟਾਇਰ ਨਹੀਂ ਹੋਇਆ ਹੋਣਾ। ਚੱਲ ਜੀ, ਸਮਾਂ ਆਪਣਾ ਹੋ ਗਿਆ ਸਮਾਪਤ। ਜਾਂਦੇ ਜਾਂਦੇ ਸਿਰਫ ਇੱਕ ਕਾਲਰ ਲੈਣਾ ਆ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਕਰਦੇ ਹਾਂ ਜੀ ਫਿਨਿਸ਼। ਲਾਈਨਾਂ ਤਾਂ ਸਾਰੀਆਂ ਬਿਜ਼ੀ ਆ, ਪਰ ਹੁਣ ਸਮਾਂ ਜਿਹੜਾ ਉਹ ਸਮਾਪਤ ਹੋ ਗਿਆ। ਅਭੀ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਭਾਜੀ, ਸ਼ੁਕਰ ਹੈ। ਮੈਂ ਕਿਹਾ ਮੇਰੀ ਕਾਲ ਫੇਰ ਨਿਕਲ ਜਾਣੀ ਜੀ। ਮਿਹਰਬਾਨੀ ਬਹੁਤ ਵਧੀਆ। ਪੰਜਾਬੀ ਰੇਡੀਓ ਟੀਮ ਤੇ ਸੁਣ ਰਹੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਬਾਕੀ ਭਾਜੀ ਜਿਹੜੇ ਰੂਲਸ ਰੈਗੂਲੇਸ਼ਨ ਬਣਦੇ ਆ ਨਾ, ਇਹ ਤਾਂ ਬਣਦੇ ਗੋਰਿਆਂ ਦੀ ਹੁੰਦੀ। ਸਿੱਧੀ ਗੱਲ ਹੈ ਵੀ ਆਪਣੇ ਇਹਨੂੰ ਫੋਲੋ ਕਰੋ, ਹਨਾ। ਹੁਣ ਜਦੋਂ ਕਾਨੂੰਨ ਬਣਾਉਂਦੇ ਆ ਸਾਡੇ ਬੰਦੇ ਉਹ ਆਲਟਰਨੇਟਿਵ ਲੱਭਣ ਲੱਗ ਪੈਂਦੇ ਆ ਵੀ ਇਹਨੂੰ ਕਿੱਦਾਂ ਅਸੀਂ ਮਿਸਯੂਜ਼ ਕਰਨਾ ਹੈਗਾ ਕਾਨੂੰਨ। ਇਸੇ ਕਰਕੇ ਤਾਂ ਖੇਡਦੇ ਸਾਡੇ ਤੋਂ ਵੀ ਸਾਨੂੰ ਵੀ ਮਤਲਬ ਵੀ ਅਸੀਂ ਕਾਨੂੰਨ ਬਣਾਤਾ ਤੇ ਉਹਦੀਆਂ ਆਲਟਰਨੇਟਿਵ ਲੱਭ ਲੈਂਦੇ, ਉਹਨਾਂ ਨੂੰ ਫੇਰ ਉਹਨਾਂ ਤੇ ਕਾਨੂੰਨ ਨੱਥ ਪਾਉਣੀ ਪੈਂਦੀ ਆ। ਸੋ ਇਸ ਕਰਕੇ ਬੈਟਰ ਹੁੰਦਾ ਵੀ ਆਪਾਂ ਬਣਾਇਆ ਕਾਨੂੰਨ ਹੈ ਜਿਸ ਤਰੀਕੇ ਨਾਲ ਜਿਹਦੇ ਹੱਕ ਦਾ ਬਣਦਾ ਹੱਕ ਜਾਣ ਦਾ ਜਾ ਸਕਦਾ, ਉਹਦਾ ਮਿਸਯੂਜ਼ ਨਾ ਕਰੋ। ਬਾਕੀ ELDਆਂ ਬਣੀਆਂ ਉਹ ਸੇਫਟੀ ਲਈ ਬਣੀ ਆ, ਤੇ ਜਿਹੜੇ ਜੇ ਤੁਸੀਂ ਉਹਨੂੰ ਸੇਫਟੀ ਦੇ ਨਾਲ ਅਸੀਂ ਨਾਲ ਬ੍ਰੋਕਰਾਂ ਨੇ ਵੀ ਬਣਾਏ ਸੀ। ਬ੍ਰੋਕਰ ਤੁਹਾਨੂੰ ਈਗਲ ਆਈ ਵਾਂਗੂ ਦੇਖਦੇ ਹੈਗੇ ਵੀ ਕਿੱਥੇ ਕਿੰਨੇ ਬੰਦੇ ਫਿਰਦੇ ਹੈਗੇ, ਤਾਂ ਮਿਸਯੂਜ਼ ਕਰੋਗੇ ਤਾਂ ਸਾਡਾ ਆਪਾਂ ਨੁਕਸਾਨ ਆ। ਫੋਕਸ ਆਪਾਂ ਕਰਨਾ ਆ, ਆਪਾਂ ਲੋਡ ਦੀ ਬੈਸਟ ਵੈਲਿਊ ਕਿੱਦਾਂ ਲੈਣੀ ਆ। ਮੇਨ ਮਕਸਦ ਸਾਡਾ ਸਭ ਤੋਂ ਇਹੀ ਆ ਵੀ ਅਸੀਂ ਬੈਸਟ ਵੈਲਿਊ ਕਿੱਦਾਂ ਕਿਸੇ ਲੋਡ ਦੀ ਲਈਏ, ਤਾਂ ਕਿ ਜਿਹੜਾ ਸਾਡਾ ਰਹਿਣਾ ਸਹਿਣਾ ਗੁਜ਼ਾਰ ਜਿਸ ਪਰਪਜ਼ ਲਈ ਅਸੀਂ ਕੰਮ ਕਰਦੇ ਹਾਂ, ਚਾਹੇ ਟਰੱਕ ਡਰਾਈਵਰ ਆ ਕੋਈ, ਚਾਹੇ ਉਹ ਕੋਈ ਓਨਰ ਆਪਰੇਟਰ ਆ, ਉਹਨੂੰ ਅਸੀਂ ਕਿੱਦਾਂ ਅਚੀਵ ਕਰ ਸਕਦੇ ਹਾਂ। ਤਾਂ ਬੈਸਟ ਹੈ ਕਿ ਤੁਸੀਂ ਹੁਣ ਇੱਦਾਂ ਕੈਲੀਫੋਰਨੀਆ ਦੇ ਵਿੱਚ ਥੋੜਾ ਬਹੁਤਾ ਅੱਗੇ ਨਾਲੋਂ ਹੋਇਆ, ਠੀਕ ਹੋਇਆ ਮਾੜਾ ਆ। ਪਰ ਜਿਹੜੇ ਬੰਦੇ ਮੈਂ ਦੇਖਿਆ ਆਨਲਾਈਨ ਦੇਖਦਾ ਹੁੰਦਾ, ਮੈਂ ਇੱਥੇ ਬਹਿ ਕੇ ਲੋਡ ਬੋਰਡ ਤੇ ਟਰੈਕ ਕਰਦਾ ਹੁੰਦਾ, ਜਿਹੜੇ ਬੰਦੇ ਥੋੜੀ ਪੇਸ਼ੈਂਸ ਦਿਖਾਉਂਦੇ ਆ ਨਾ ਕੈਲੀਫੋਰਨੀਆ ਸਪੈਸ਼ਲੀ, ਉਹਨਾਂ ਦੀ ਜਿਹੜੀ ਲੋਡ ਦੀ ਵੈਲਿਊ $2100 ਤੋਂ ਲੈ ਕੇ ਉਹ $3500 ਤੱਕ ਉਹਨਾਂ ਨੇ ਆਪਣੀਆਂ ਪ੍ਰਾਈਸਾਂ ਤੱਕ ਵੀ ਮੈਂ ਦੇਖਿਆ। ਬਾਅਦ ਵਿੱਚ ਉਹ ਡਿਸਅਪੀਅਰ ਹੋ ਜਾਂਦੇ ਲੋਡ ਬੋਰਡ ਤੋਂ, ਵੀ ਲੋਕੀ ਲੈ ਜਾਂਦੇ ਚਲੋ ਠੀਕ ਹੈ ਇਹਨੇ ਬੁੱਕ ਕਰ ਲਿਆ। ਤੇ ਜਿਹੜੇ ਭਾਈ ਸਾਹਿਬ ਇੱਕ ਪਹਿਲਾਂ ਗੱਲ ਕਰਕੇ ਗਏ ਸੀ ਰਿਟਰਨ ਵਿੱਚ, ਇਹ ਗੱਲ ਮੈਂ ਐਗਰੀ ਕਰਦਾ ਵੀ ਜੇ ਕੈਲੀਫੋਰਨੀਆ ਤੋਂ ਹੁਣ ਕਿਸੇ ਨੇ ਜਾਣਾ ਤਾਂ ਉਹ ਛੇਤੀ ਤੋਂ ਛੇਤੀ ਕੈਲੀਫੋਰਨੀਆ ਆਉਣ ਨੂੰ ਕਰਦਾ, ਜਾਂ ਵੀ ਬਾਹਰਲੀਆਂ ਸਟੇਟਾਂ ਵਾਲੇ ਵੀ ਕੈਲੀਫੋਰਨੀਆ ਨੂੰ ਆਉਣ ਦੀ ਕੋਸ਼ਿਸ਼ ਕਰਦੇ ਆ। ਉਹਨੇ ਬੁੱਕ ਐਡਵਾਂਸ ਕਰਨਾ ਆ, ਨਹੀਂ ਕਰਨਾ ਉਹ ਕਰ ਲਓ, ਸੌਕੇ ਆ, ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ। ਪਰ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਤੁਸੀਂ ਹੁਣ ਕਿਸੇ ਸ਼ਹਿਰ ਨੂੰ ਚੱਲੇ ਆ, ਜਾਂ ਮਤਲਬ ਤੁਸੀਂ ਪੋਰਟਲੈਂਡ ਨੂੰ ਗਏ ਆ, ਤੁਸੀਂ ਸਪੋਕਨ ਨੂੰ ਗਏ ਆ, ਸਿਆਟਲ ਨੂੰ ਗਏ ਆ, ਜਾਂ ਈਸਟ ਵਾਲੇ ਪਾਸੇ ਨੂੰ ਕਿਸੇ ਹੋਰ ਸ਼ਹਿਰ ਨੂੰ ਗਏ ਆ, ਤੁਹਾਨੂੰ ਲੱਗਦਾ ਤੁਹਾਡੀ ਰਿਟਰਨ ਉੱਥੋਂ ਨਹੀਂ ਹੈਗੀ, ਤੇ ਕਿਰਪਾ ਕਰਕੇ ਥੋੜੀ ਜਿਹੀ ਨਾ ਸਬਰ ਕਰਿਆ ਕਰੋ, ਆਪਣਾ ਇੱਥੋਂ ਰੇਟ ਬਣਾ ਕੇ ਲੈ ਕੇ ਜਾਇਆ ਕਰੋ, ਤਾਂ ਕਿ ਤੁਹਾਨੂੰ ਆਉਣ ਲੱਗਿਆ ਜੇ ਤੁਸੀਂ ਘੱਟ ਵੀ ਰੇਟ ਦਾ ਲੋਡ ਲੈ ਕੇ ਆਉਂਦੇ ਆ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਜਿਹੜੇ ਬ੍ਰੋਕਰ ਆ ਨਾ ਲੋਡ ਪੋਸਟ ਕਰਦੇ ਆ, ਲਾ ਲੈਂਦੇ ਆ, ਪੋਸਟ ਕਰਦੇ ਆ, ਤੁਹਾਨੂੰ ਪੈਨਿੰਗ ਕਰਦੇ ਆ, ਉਹ ਲੋਕ ਤੁਹਾਨੂੰ ਹਫੜਾ ਤਫੜੀ ਜੀ ਪਾਉਣ ਦੀ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਖਰਾ ਅਸੀਂ ਲੋਡ ਲੱਥ ਗਿਆ ਆ। ਮੈਂ ਬਹੁਤ ਦੇਖਦਾ, ਨੋਟਿਸ ਕਰਦਾ ਹਾਂ, ਕੁਛ ਚਿਰ ਬਾਅਦ ਉਹ ਪੋਸਟ ਕਰ ਦਿੰਦੇ ਆ। ਉਹ ਕਈ ਬੰਦੇ ਭਰਾ ਜਾਂਦੇ ਜਾਂ ਜਿਹੜੀ ਪੇਸ਼ੈਂਸ ਨਹੀਂ ਰੱਖਦੇ, ਸਬਰ ਨਹੀਂ ਰੱਖਦੇ, ਉਹ ਬੁੱਕ ਕਰ ਲੈਂਦੇ ਸਸਤੇ ਰੇਟ 'ਚ। ਤਾਂ ਬੈਸਟ ਇਹ ਆ ਕਿ ਜੇ ਤੁਸੀਂ ਜਿਸ ਪਾਸੇ ਨੂੰ ਮਰਜ਼ੀ ਜਾਓ, ਜਿੱਦਾਂ ਕੋਈ ਦਿਲ ਕਰਦਾ ਜਿੱਦਾਂ ਦਾ ਕੰਮ ਮਰਜ਼ੀ ਕਰੋ, ਪਰ ਆਪਣਾ ਰੇਟ ਸੋਚ ਸਮਝ ਕੇ ਲੈ ਕੇ ਜਾਓ, ਤਾਂ ਕਿ ਜੇ ਤੁਹਾਨੂੰ ਵਾਪਸ ਆਉਣ ਲੱਗਿਆ ਦਿੱਕਤ ਆਉਂਦੀ ਹੈ, ਘੱਟ ਰੇਟ ਮਿਲਦਾ, ਤਾਂ ਇੱਥੋਂ ਹੀ ਤੁਹਾਨੂੰ ਪੂਰਾ ਪੈਸਾ ਹੋਵੇ, ਤੁਹਾਡੇ ਸਿਰ ਦਿਮਾਗ ਦੇ ਸਿਰਦਰਦੀ ਨਾ ਹੋਵੇ ਵੀ ਤਾਂ ਘਰੇ ਆਏ ਕੋਈ 4 ਪੈਸੇ ਰੁਪਈਏ ਬਣਾ ਕੇ ਆਏ। ਬਸ ਇਹੀ ਨਹੀਂ ਕਹਿਣਾ। ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਜੀ, ਮਿਹਰਬਾਨੀ ਜੀ, ਮਿਹਰਬਾਨੀ। ਉਹ ਤਾਂ ਕੋਈ ਪੁਲਿਸ ਵਾਲੀ ਕੋਈ ਚੰਗੀ ਹੋਣੀ ਹੈ ਜਿਹੜੀ ਉਹਨੇ ਟਿਕਟ ਨਹੀਂ ਦਿੱਤੀ, ਨਹੀਂ ਤਾਂ ਇੱਥੇ ਅਗਲੇ ਰੋਟੀ ਪਾ ਕੇ ਨਾ ਖਵਾ ਦਿੰਦੇ ਨਾਲ ਉਹਨੂੰ ਵੀ ਆਪ ਅੱਜ ਮੈਂ ਤੈਨੂੰ ਇੱਕ ਉਹ ਜਿਹੜੀ ਚੀਜ਼ ਉਹੀ ਗੱਲ ਕਰਨ ਲੱਗਾ ਵੀ ਆਪਾਂ ਮਿਸ ਇਨਫੋਰਮੇਸ਼ਨ ਦੀ ਗੱਲ ਕਰਦੇ, ਮਿਸ ਇਨਫੋਰਮੇਸ਼ਨ ਨਾ ਫੈਲਾਓ ਯਾਰ। ਬੰਦਾ ਰੇਡੀਓ ਤੇ ਆਣ ਕੇ ਮਿਸ ਇਨਫੋਰਮੇਸ਼ਨ ਫੈਲਾਈ ਜਾਂਦਾ ਯਾਰ, ਸਵਾਲ ਹੋ ਗਿਆ। ਇਹ ਪਤਾ ਲੱਗਦਾ ਵੀ ਲੋਕੀ ਕਿੱਦਾਂ ਦੀ ਸੋਚ ਰੱਖਦੇ ਆ।
ਫਲੋਰੀਡਾ ਤੋਂ ਚਾਹੇ ਕੈਲੀਫੋਰਨੀਆ ਆ ਜਾਓ, ਪਰਸਨਲ ਕਨਵੀਨਸ ਪਾ ਕੇ ਪਾ ਵੀ ਬੱਲੇ ਤੇਰੇ, ਭਾਵੇਂ ਸਾਰੇ ਅਮਰੀਕਾ 'ਚ ਭਜਾਈ ਫਿਰੋ ਟਰੱਕ ਕਨਵੀਨਸ ਪਾ ਕੇ। ਮੇਰੇ ਨਾਲ ਕਸੀਨੋ ਵਾਲਾ ਅਜਾ ਬਾਕੀ ਨਾ ਲੋਡ ਨਹੀਂ ਹੈਗਾ ਮੇਰੇ ਕੋਲ, ਗੱਲ ਇਹ ਸੀਗੀ। ਚਲੋ ਜੀ ਠੀਕ ਹੈ ਜੀ, ਮਿਹਰਬਾਨੀ, ਸਮਾਂ ਸਮਾਪਤ ਹੈ ਜੀ, ਹੁਣ ਹੋਰ ਕਾਲਸ ਨਹੀਂ ਲਵਾਂਗੇ। ਤੇ ਇੱਥੇ ਇੱਕ ਨਾ ਇੰਗਲਿਸ਼ ਵਾਲੇ ਤੇ ਮੈਂ ਜਾਂਦੇ ਜਾਂਦੇ 2 ਪੁਆਇੰਟ ਦੱਸਣੇ ਆ। ਜਿਹੜਾ ਇਹ ਬਿੱਲ ਸੀਗਾ ਨਾ 49 CFR 391.11, ਇਹ ਕਹਿੰਦੇ ਵੀ 2014 ਤਾਈਂ ਰਮਨ ਜੀ ਪੂਰਾ ਲਾਗੂ ਹੁੰਦਾ ਸੀ। 2014 ਦੇ ਵਿੱਚ 1 ਸਾਲ 'ਚ 1,01,000 ਵਾਇਲੇਸ਼ਨ ਦਿੱਤੀਆਂ ਸੀਆਂ CHP ਵਾਲਿਆਂ ਨੇ। ਤੇ ਉਸ ਟਾਈਮ ਤੇ 2014 ਤੋਂ 2024 ਲਾ ਲਓ, ਮੈਨੂੰ ਲੱਗਦਾ ਪੰਜਾਬੀ ਵੀ 50% ਘੱਟ ਹੋਣੇ ਉਸ ਟਾਈਮ ਤੇ। ਸੋ ਹੋਰ ਕਮਿਊਨਿਟੀਆਂ ਦੇ ਲੋਕ ਬਹੁਤ ਜ਼ਿਆਦਾ ਸੀ, ਹਨਾ। ਤੇ 4000 ਡਰਾਈਵਰਸ ਨੂੰ ਨਹੀਂ ਆਊਟ ਆਫ ਪਲੇਸ ਸਰਵਿਸ ਜਿਹੜਾ ਕੀਤਾ ਸੀਗਾ। ਆਊਟ ਆਫ ਸਰਵਿਸ ਉਹ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਓਬਾਮਾ ਨੇ 2014 ਚ ਜਿਹੜਾ CVSA ਨਾਲ ਰਲ ਕੇ ਇਹ ਕਿਹਾ ਵੀ ਚਲੋ ਇਹਨੂੰ ਜ਼ਿਆਦਾ ਜਿਹੜਾ ਇਨਫੋਰਸ ਨਾ ਕਰੋ, ਪਰ ਫਿਰ ਵੀ ਹਰ ਸਾਲ 7800 ਤੋਂ ਲੈ ਕੇ 10000 ਸਾਈਟੇਸ਼ਨਸ 2017 ਤੋਂ ਲੈ ਕੇ 2024 ਤਾਈਂ ਲਾ ਇਨਫੋਰਸਮੈਂਟ ਵਾਲੇ ਦਿੰਦੇ ਰਹੇ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ ਸੰਬੰਧ ਦੇ ਵਿੱਚ। ਤੇ ਕੋਈ ਡਰਾਈਵਰ ਉਹਨੇ ਆਟੋਮੈਟਿਕਲੀ ਆਊਟ ਆਫ ਸਰਵਿਸ ਨਹੀਂ ਪਾਇਆ ਸੀ। ਪਰ ਹੁਣ ਉਹ ਰੂਲ ਫੇਰ ਦੁਬਾਰਾ ਕੀ ਜਿਹੜਾ ਕੋਈ ਟਰੰਪ ਉਹਨਾਂ ਨੇ ਨਵਾਂ ਰੂਲ ਨਹੀਂ ਬਣਾਇਆ, ਇਹ ਪੁਰਾਣਾ ਰੂਲ ਆ, ਉਹਨੂੰ ਜਿਹੜਾ ਰੀਇਨਸਟੇਟ ਕੀਤਾ ਜੀ। ਤੇ ਬਸ ਇਹ ਆ ਵੀ ਉਹਨੂੰ ਦੇਖਦੇ ਹੋਏ ਇਹ ਆ ਵੀ ਸੂਬਿਆਂ ਨੇ ਆਪਣੇ ਪੱਧਰ ਤੇ ਵੀ ਬਣਾਉਣੇ ਸ਼ੁਰੂ ਕਰਤੇ, ਜਿਹੜਾ ਟੈਨਸੀ ਵਰਗਿਆਂ ਨੇ ਜਿਹੜਾ ਉਹ ਨਾਲ ਜੋੜ ਲਿਆ। ਬਿਲਕੁਲ ਰਾਜਗੜ੍ਹ ਇੱਕ ਗੱਲ ਪੁੱਛਣੀ ਭੁੱਲ ਗਿਆ, ਮੈਂ ਕਹਿੰਦਾ ਦੂਜੀ ਸਟੇਟ 'ਚ ਬਫੇ ਤਾਂ ਨਹੀਂ ਲੱਗਾ ਸੀ? ਨਹੀਂ ਹੋ ਸਕਦਾ ਅਗਲਾ ਦਾ ਆਪਣਾ ਹੋਵੇ ਰੈਸਟੋਰੈਂਟ ਦਾ, ਉੱਥੇ ਜਾਣਾ। ਸਨੀ ਗਰੇਵਾਲ ਹੋਣੀ ਕਹਿੰਦੇ ਵੀ ਪੁਲਿਸ ਵਾਲੇ ਦਾ ਮੂਡ ਨਹੀਂ ਹੋਣਾ ਟਿਕਟ ਦੇਣ ਦਾ, ਕਹਿੰਦਾ ਮਰਸਡ ਤੋਂ, ਕਹਿੰਦੇ ਵੀ ਮਰਸਡ ਤੋਂ ਲੈ ਕੇ ਫ੍ਰਿਜਨੋ ਤੋਂ ਮਰਸਡ ਤਾਈਂ ਜਾ ਕੇ ਦਿਖਾਓ। ਕਹਿੰਦਾ ਚੋਚਲਾ ਸਕੇਲ ਵਾਲਿਆਂ ਨੇ ਗਾਰਲਿਕ ਨਾੜ ਦੇਣਗੇ ਕਹਿੰਦੇ ਇਹਨਾਂ ਨੂੰ। ਚਲੋ ਕੋਈ ਨਹੀਂ, ਅਗਲਿਆਂ ਦੀ ਮਰਜ਼ੀ ਆ। ਤੇ ਮਿਹਰਬਾਨੀ, ਧੰਨਵਾਦ ਸਭ ਦੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।